ਲੈ ਸਕੇ, ਕੁਝ ਦੇ ਨਾਲ ਸੰਪਰਕ ਨਹੀਂ ਹੋਇਆ ਔਰ ਹਰ ਇੱਕ ਦਾ ਹੀ ਫਿਕਰ ਸੀ। ਔਰ ਇਹ ਠੀਕ ਹੈ ਕਿ ਜਦੋਂ ਅਸੀਂ ਜ਼ਿੰਦਗੀ ਦੇ ਸਫ਼ਰ ਚੋਂ ਗੁਜ਼ਰ ਰਹੇ ਹਾਂ, ਬਹੁਤ ਸਾਰੀਆਂ ਡਿਵੈਲਪਮੈਂਟਸ ਕੌਮੀ ਪੱਖ ਤੋਂ ਨੇ ਜਿਹੜੀਆਂ ਪਿਛਲੇ ਦਿਨਾਂ 'ਚ ਵੀ ਬੜੀਆਂ ਅਹਿਮ ਸੀ, ਲੇਕਿਨ ਕਈ ਵਾਰ ਕੁਝ ਮਜਬੂਰੀਆਂ ਲਫ਼ਜ਼ ਮੈਂ ਇਸਤੇਮਾਲ ਕਰਾਂ ਜਾਂ ਉਸ ਨੂੰ ਮਾਨਸਿਕ ਰੌਂ ਜਾਂ ਦੂਸਰੇ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ, ਉਹਦੀ ਵਜ੍ਹਾ ਕਰਕੇ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ। ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਗੈਰ ਹਾਜ਼ਰੀ ਨਾ ਹੋਏ, ਪਰ ਕਈ ਵਾਰ ਕੁਝ ਸਰਕਮਸਟੈਂਸਿਸ ਇੰਨੇ ਕੰਪੈਲਿੰਗ ਹੁੰਦੇ ਨੇ ਕਿ ਤੁਹਾਨੂੰ ਜਿਹੜਾ ਉਹ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਕਰ ਦਿੰਦੇ ਨੇ। ਸੋ ਫਿਰ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਦਾ ਔਰ ਫਿਕਰਮੰਦੀ ਦਾ ਬਹੁਤ ਬਹੁਤ ਸ਼ੁਕਰੀਆ। ਡਿਵੈਲਪਮੈਂਟਸ ਤੇ ਇਸ ਹਫ਼ਤੇ ਜਿਹੜੀਆਂ ਸਨ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜੋ ਨੋਮੀਨੇਸ਼ਨਸ ਚੱਲ ਰਹੀਆਂ ਅਮਰੀਕਾ ਦੇ ਵਿੱਚ, ਤੁਲਸੀ ਗੈਫਰਡ ਦਾ ਪਿਛਲੇ ਦਿਨਾਂ 'ਚ ਜਿਹੜੀਆਂ 18 ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਸ ਨੂੰ ਹੈੱਡ ਲਾਉਣਾ। ਫਿਰ ਪਿਛਲੇ ਹਫ਼ਤੇ 'ਚ ਕਾਸ਼ ਪਟੇਲ ਜਿਹੜਾ ਪ੍ਰੋਮੀਨੈਂਟ ਟਰੰਪ ਸਪੋਰਟਰ ਹੈ ਇਸ ਸਾਰੇ ਦੌਰ ਦਾ, ਔਰ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਉਸ ਨੂੰ FBI ਦਾ ਹੈੱਡ ਲਾਇਆ ਗਿਆ ਔਰ ਇਸ ਦੇ ਨਾਲ ਥੋੜ੍ਹਾ ਬਹੁਤ ਜਿਹੜਾ ਖਿਚਾਅ ਟਰੰਪ ਦੀ ਜਿਹੜੀ ਸਟੇਟਮੈਂਟ ਖਾਸ ਤੌਰ 'ਤੇ ਜਿਹਦੇ 'ਚ ਉਸ ਨੇ ਮੈਕਸੀਕੋ ਔਰ ਕੈਨੇਡਾ ਨੂੰ ਇਹ ਥ੍ਰੈਟਨ ਕੀਤਾ ਕਿ ਜੇ ਤੁਸੀਂ ਜਿਹੜਾ ਉਹ ਇਮੀਗ੍ਰੈਂਟ ਜਿਹੜੇ ਇਲੀਗਲ ਨੇ ਉਹਨਾਂ ਦੇ ਉੱਤੇ, ਡਰੱਗਸ ਦੇ ਉੱਤੇ ਜਿਹੜਾ ਉਹ ਕੰਟਰੋਲ ਨਹੀਂ ਕਰੋਗੇ ਤੇ ਇੰਨੇ % ਜਿਹੜਾ ਅਸੀਂ ਟੈਰਿਫ ਲਾ ਦੇਵਾਂਗੇ, ਜਿਹਨੇ ਕੈਨੇਡਾ ਦੇ ਡਾਲਰ ਨੂੰ ਵੀ ਹਿਲਾਇਆ। ਔਰ ਜਸਟਿਨ ਟਰੂਡੋ ਸਪੈਸ਼ਲੀ ਮਿਲਣ ਦੇ ਲਈ ਟਰੰਪ ਨੂੰ ਆਏ। ਉਸ ਮੀਟਿੰਗ ਤੋਂ ਬਾਅਦ ਵੀ ਕੋਈ ਐਸਾ ਤਾਂ ਨਹੀਂ ਹੈ ਕਿ ਟਰੰਪ ਨੇ ਕੋਈ ਇਹ ਸ਼ੋਰ ਕੀਤਾ ਕਿ ਜੋ ਨਹੀਂ, ਦੋਨਾਂ ਨੇ ਕਿਹਾ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ, ਬਹੁਤ ਚੰਗੇ ਮਾਹੌਲ 'ਚ ਹੋਈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪਾਰਟ। ਔਰ ਜਦੋਂ ਹੀ ਵੀਕਐਂਡ ਕਲੋਜ਼ ਸੀ ਫਿਰ ਟਰੰਪ ਨੇ ਬ੍ਰਿਕਸ ਕੰਟਰੀਜ਼ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਸ਼ਾਮਲ ਨੇ, ਖਾਸ ਤੌਰ 'ਤੇ ਚਾਈਨਾ, ਰਸ਼ੀਆ ਔਰ ਇੰਡੀਆ ਦਾ ਉਹਨੇ ਨਾਂ ਲਿਆ ਕਿ ਭਈ ਜੇ ਇਹਨਾਂ ਨੇ ਅਮਰੀਕਨ ਡਾਲਰ ਦੇ ਬਰਾਬਰ ਆਪਣੀ ਕਰੰਸੀ ਫਲੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਇਹਨਾਂ ਦੇ ਉੱਤੇ 100% ਟੈਰਿਫ ਲਾਵਾਂਗਾ। ਮਤਲਬ ਇਹ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਦੁਨੀਆ ਦੇ ਬਹੁਤ ਸਾਰੇ ਜਿਹੜੇ ਐਕਸਪੋਰਟ ਕਰਨ ਵਾਲੇ ਮੁਲਕ ਨੇ ਉਹਨਾਂ ਦੀ 50% ਤੋਂ ਵੱਡੀ ਜਿਹੜੀ ਮੰਡੀ ਹੈ, ਜਿਹੜੀ ਕੰਜ਼ੰਪਸ਼ਨ ਹੈ, ਉਹ ਅਮਰੀਕਾ ਦੀ ਮੰਡੀ ਹੈ। ਔਰ ਜੇ 100% ਟੈਰਿਫ ਦੀ ਗੱਲ ਕਰੀਏ ਭਾਰਤ ਤੋਂ ਆਉਣ ਵਾਲਾ ਸਟੱਫ ਜਿਹੜਾ ਹੈ, ਤੇ ਜਿਹੜੀ ਚੀਜ਼ ਅਮਰੀਕਾ ਦੇ ਵਿੱਚ $100 ਦੀ ਮਿਲਦੀ ਸੀ ਕੋਈ ਵੀ ਭਾਰਤ ਜਾਂ ਚੀਨ ਦਾ ਇੰਪੋਰਟ ਕੋਈ ਵੀ, ਉਹ 200 ਦੀ ਹੋ ਜਾਏਗੀ। ਸੋ ਮਕਸਦ ਜਿਹੜਾ ਹੈ ਉਹ ਅਮਰੀਕਾ ਫਸਟ ਦਾ ਮਾਡਲ ਤਾਂ ਹੈ ਹੀ ਹੈ, ਪਰ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਉਸ ਸਾਰੇ ਮੁੱਦੇ ਦੇ ਉੱਤੇ ਅੱਗੇ ਵਧ ਰਿਹਾ। ਸੋ ਇਹ ਸਾਰੀਆਂ ਡਿਵੈਲਪਮੈਂਟਸ ਬੜੀਆਂ ਅਹਿਮੀਅਤ ਵਾਲੀਆਂ ਸੀ। ਬਹੁਤ ਸਾਰੇ ਹੁਣ ਕਿਉਂਕਿ ਹੋਰ ਵੀ ਚੈਨਲਸ ਦੇ ਉੱਤੇ ਗੱਲਬਾਤ ਹੁੰਦੀ ਹੈ, ਸਿੱਖ ਪਰਸਪੈਕਟਿਵ ਜਾਂ ਸਿੱਖ ਨੈਰੇਟਿਵ ਕਈਆਂ ਨੇ ਆਪਣਾ ਜਿਹੜਾ ਉਹ ਦੇਣਾ ਸ਼ੁਰੂ ਕੀਤਾ। ਔਰ ਹੁਣ ਇਸ ਸਾਰੇ ਦੇ ਮੁੱਦੇ ਦੇ ਉੱਤੇ ਇੰਟਰਨੈਸ਼ਨਲੀ ਸਾਡੇ ਲਈ ਹਮੇਸ਼ਾ ਇਹ ਡਿਵੈਲਪਮੈਂਟਸ ਇੰਪੋਰਟੈਂਟ ਰਹੀਆਂ, ਪਰ ਅੱਜ ਅਸੀਂ ਜਿਹੜਾ ਆਪਣਾ ਓਪਨਿੰਗ ਸੈਗਮੈਂਟ ਹੈ ਔਰ ਨਾਲ ਦੂਸਰਾ ਸੈਗਮੈਂਟ ਵੀ ਉਸ ਡਿਵੈਲਪਮੈਂਟ ਦੇ ਉੱਤੇ ਗੱਲਬਾਤ ਕਰਾਂਗੇ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਆਲਮੋਸਟ ਜੇ ਕਹਿਣਾ ਹੋਏ ਕਿ ਇਸ ਦੀ ਸ਼ੁਰੂਆਤ ਤਾਂ ਇਸ ਮੁੱਦੇ ਦੀ 3 ਮਹੀਨੇ ਪਹਿਲਾਂ ਹੋਈ, ਜਦੋਂ ਕਿ ਇੱਕ ਗਰੁੱਪ ਬਾਦਲ ਦਲ ਦਾ ਹੀ ਜਿਸ ਨੂੰ ਆਪਣੇ ਉਸ ਸਜ਼ਾ ਦੇ ਵਿੱਚ ਜਾਂ ਤਨਖਾਹ ਸੁਣਾਉਂਦਿਆਂ ਜਥੇਦਾਰਾਂ ਨੇ ਬਾਗੀ ਤੇ ਦਾਗੀ ਇਹ ਲਫ਼ਜ਼ ਇਸਤੇਮਾਲ ਕੀਤੇ, ਉਹਨਾਂ ਵੱਲੋਂ ਜਿਹੜਾ ਉਹ ਅਕਾਲ ਤਖਤ 'ਤੇ ਪਹੁੰਚ ਕੀਤੀ ਗਈ ਸੀ, ਆਪਣੇ ਗਲਤੀ ਮੰਨੀ ਗਈ ਸੀ, ਉਸ 'ਚੋਂ ਸੁਖਬੀਰ ਬਾਦਲ ਨੂੰ ਤਲਬ ਕਰਨਾ, ਤਨਖਾਹੀਆ ਬਣਾਉਣਾ, ਫਿਰ ਉਸ ਤੋਂ ਅਸਤੀਫਾ ਮੰਗਣਾ, ਫਿਰ ਉਹਦਾ ਨਾਂ ਦੇਣਾ, ਇਹ ਸਾਰੀਆਂ ਡਿਵੈਲਪਮੈਂਟਸ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਕਰਾਂਗੇ। ਪਰ ਇਸ ਸਾਰੇ ਪੀਰੀਅਡ 'ਚ ਇਹਨਾਂ 3 ਮਹੀਨਿਆਂ 'ਚ ਇੱਕ ਕਾਫੀ ਹਾਈਪ ਕ੍ਰੀਏਟ ਹੋਈ। ਇੱਕ ਪਾਸੇ ਜਿਹਨਾਂ ਨੂੰ ਪਤਾ ਹੈ ਕਿ ਜਿਹੜੇ ਉੱਥੇ ਕਾਬਜ਼ ਧਿਰ ਹੈ, ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹਨਾਂ ਦੇ ਕੋਲ ਹੈ, ਉਹ ਜ਼ਾਹਰ ਹੈ ਇਸ ਸਾਲ ਲਈ ਵੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣਿਆ ਗਿਆ ਔਰ ਜਥੇਦਾਰ ਅਲਟੀਮੇਟਲੀ ਲਾਣਾ ਕੱਢਣਾ ਉਹਨਾਂ ਦਾ ਹੀ ਪ੍ਰੈਰੋਗੇਟਿਵ ਹੈ, ਜੋ ਉਹਨਾਂ ਨੇ ਖੁਦ ਹੀ
ਉਹ ਤਾਕਤ ਗ੍ਰੈਬ ਕੀਤੀ ਹੈ। ਹਾਲਾਂਕਿ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਤਖਤਾਂ ਨੂੰ ਇਸ ਮੈਨੇਜਮੈਂਟ ਬਾਡੀ ਤੋਂ ਬਾਹਰ ਰੱਖਿਆ ਗਿਆ ਸੀ। ਔਰ ਇਸ ਲਈ ਜਦੋਂ ਤੁਸੀਂ ਕਹਿੰਦੇ ਹੋ ਵੀ ਕਿਸੇ ਚੀਜ਼ ਦੀ ਭਰੋਸੇਯੋਗਤਾ ਖਤਮ ਹੁੰਦੀ ਹੈ, ਇਵੇਂ ਹੀ ਹੁੰਦਾ ਕ੍ਰੈਡੀਬਿਲਿਟੀ, ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਹੈ। ਸੋ ਬਹੁਤਿਆਂ ਨੂੰ ਇਹੀ ਲੱਗਦਾ ਸੀ, ਖਾਸ ਤੌਰ 'ਤੇ ਪੰਥਕ ਧਿਰਾਂ ਨੂੰ ਜਾਂ ਜਿਨ੍ਹਾਂ ਨੇ ਇਹਨਾਂ ਸਭ ਦਾ ਵਰਤਾਰਾ ਦੇਖਿਆ, ਕਿ ਵੀ ਇਹ ਜਿਹੜਾ ਹੈ ਉਹ ਆਈ ਵਾਸ਼ ਹੈ, ਐਵੇਂ ਅੱਖਾਂ 'ਚੋਂ ਜਿਵੇਂ ਉਹ ਤੁਸੀਂ ਉਹਦੇ ਨਾਲ ਡ੍ਰੌਪਰ ਨਾਲ ਅੱਖ ਧੋ ਦਿੰਦੇ ਹੋ, ਉਹਦੇ 'ਚੋਂ ਕੱਢਣ ਕਢਾਉਣ ਵਾਲਾ ਕੁਛ ਨਹੀਂ ਹੁੰਦਾ। ਪਰ ਦੂਸਰੇ ਪਾਸੇ ਮੀਡੀਆ ਵੱਲੋਂ, ਔਰ ਖਾਸ ਤੌਰ 'ਤੇ ਹੁਣ ਤਾਂ ਇੰਨੇ ਕੁ ਯੂਟਿਊਬਰ ਆ ਗਏ ਨੇ ਸਿੱਖ ਹਲਕਿਆਂ ਦੇ ਵਿੱਚ ਵੀ, ਔਰ ਬਹੁਤ ਪ੍ਰੋਵੋਕੇਟਿਵ ਜੇ ਟਾਈਟਲ ਦੇ ਕੇ ਉਹਨਾਂ ਨੇ ਆਪਣੀਆਂ ਲਾਈਵ ਕੀਤੀਆਂ ਹੁੰਦੀਆਂ ਨੇ ਵੀਡੀਓ, ਜਾਂ ਬਿਠਾਏ ਹੁੰਦੇ ਨੇ ਉਸ ਕਿਸਮ ਦੇ, ਜਿਨ੍ਹਾਂ 'ਚੋਂ ਬਹੁਤਿਆਂ ਨੂੰ ਇਲਦਾ ਨਾ ਕੋਕੋ ਵੀ ਨਹੀਂ ਪਤਾ, ਲੇਕਿਨ ਇੱਕ ਜਿਹਨੂੰ ਹੋਰ ਕੁਛ ਨਾ ਕਰਨ ਨੂੰ ਘੱਟੋ ਘੱਟ ਭੰਬਲ ਭੂਸਾ ਤਾਂ ਪਾਉਂਦਾ ਹੀ ਨੇ। ਸੋ ਉਸ ਸਾਰੇ ਦਾ ਨਤੀਜਾ ਸੀ ਕਿ ਜਦੋਂ ਇਹ ਫਾਈਨਲੀ ਆਇਆ ਕਿ ਜੀ 2 ਦਸੰਬਰ ਨੂੰ ਜਥੇਦਾਰ ਆਪਣਾ ਫੈਸਲਾ ਸੁਣਾਉਣਗੇ, ਤੇ 2 ਦਸੰਬਰ ਦੇ ਦੁਆਲੇ ਬੜੀ ਹਾਈਪ ਵੀ ਕ੍ਰੀਏਟ ਹੋਈ ਸੀ, ਪ੍ਰੈਸ਼ਰ, ਕਾਊਂਟਰ ਪ੍ਰੈਸ਼ਰ, ਇਹ ਹੋ ਸਕਦਾ, ਉਹ ਹੋ ਸਕਦਾ, ਔਰ ਅਲਟੀਮੇਟਲੀ ਜੋ 2 ਦਸੰਬਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਨੇ ਆਪਣਾ ਫੈਸਲਾ ਸੁਣਾਇਆ। ਉਸ ਦੀਆਂ ਮੈਰਿਟਸ, ਡੀਮੈਰਿਟਸ, ਉਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਹ ਖਬਰ ਜਿੰਨੀ ਕੁ ਹਾਈਪ ਕ੍ਰੀਏਟ ਹੋਈ, ਇਹ ਕਿਤੇ ਨਾ ਕਿਤੇ ਵੱਡੇ ਭਾਰਤ ਭਰ ਦੇ ਮੀਡੀਆ 'ਚ ਤਾਂ ਬਣਿਆ ਹੀ ਬਣਿਆ, ਈਵਨ BBC ਦੀਆਂ ਵੀ ਇਸ ਦੇ ਉੱਤੇ ਸਟੋਰੀਜ਼ ਨੇ, ਜਾਂ ਜਿਵੇਂ ਤੁਸੀਂ ਕਿਹਾ ਵੀ ਸਿੱਖ ਪੰਥ ਦੀ ਵੀ ਨਜ਼ਰ ਲੱਗ ਗਈ ਉਸ ਪਾਸੇ ਕਿ ਜੀ ਬਾਦਲ, ਜਿਨ੍ਹਾਂ ਦਾ ਵਜੂਦ ਆਲਮੋਸਟ ਖਤਮ ਹੋ ਚੁੱਕਾ ਹੈ ਪੋਲੀਟੀਕਲੀ, ਜਿਵੇਂ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਔਰ ਉਹਨਾਂ ਦੇ ਕੈਂਡੀਡੇਟਸ ਡਿਫੀਟ ਹੋਏ ਨੇ, ਲੇਕਿਨ ਇਹਦੇ ਬਾਵਜੂਦ ਹਰ ਪੰਥ ਦਰਦੀ ਫਿਕਰਮੰਦ ਵੀ ਹੁੰਦਾ ਹੈ। ਅਕਾਲੀ ਦਲ ਕੋਈ ਬਾਦਲਾਂ ਨੇ ਤਾਂ ਜੰਮਿਆ ਨਹੀਂ ਸੀ ਇਹਨੂੰ, ਜਾਂ ਬਾਦਲਾਂ ਦੀ ਤਾਂ ਇਹਦੇ ਲਈ ਕੋਈ ਕੁਰਬਾਨੀ, ਇਹਨਾਂ ਨੇ ਤਾਂ ਇਸ ਨੂੰ ਡਿਸਟਰੋਏ ਕੀਤਾ। ਅਕਾਲੀ ਦਲ ਦਾ 100 ਸਾਲ ਦਾ ਗਲੋਰੀਅਸ ਇਤਿਹਾਸ ਹੈ, ਭਾਰਤ ਦੀ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ, ਨੇਟਿਵ ਜਿਹੜੀ ਤਾਕਤ 'ਚੋਂ ਬਣੀ। ਭਾਵੇਂ ਕਾਂਗਰਸ 1885 'ਚ ਇੱਕ ਗੋਰੇ ਸਰ ਹਿਊ ਰੋਜ਼ ਨੇ ਬਣਾਈ ਸੀ, ਔਰ ਅਕਾਲੀਆਂ ਦਾ ਇਤਿਹਾਸ ਹੀ ਸਟਰਗਲ 'ਚੋਂ ਹੈ, ਔਰ ਬਹੁਤ ਵੱਡਾ ਜਿਹੜਾ ਹੈ ਉਹ ਪੰਥ ਦੇ ਲਈ ਕੰਮ ਵੀ ਕੀਤਾ ਹੋਇਆ, ਬਲੰਡਰ ਵੀ ਨੇ। ਲੇਕਿਨ ਜਿਸ ਹੱਦ ਤੱਕ ਜਾ ਕੇ ਬਾਦਲਾਂ ਨੇ, ਖਾਸ ਤੌਰ 'ਤੇ ਇਹਨਾਂ 4 ਦਹਾਈਆਂ ਦੇ ਵਿੱਚ, ਜੇ 13 ਅਪ੍ਰੈਲ 1978 ਨੂੰ ਹੀ ਕੱਟ ਆਫ ਡੇਟ ਮੰਨ ਲਿਆ ਜਾਏ, ਤਾਂ ਫਿਰ 45 ਸਾਲਾਂ 'ਚ ਕਿਵੇਂ ਡਿਸਟਰੋਏ ਕੀਤਾ। ਫਿਰ ਜਦੋਂ ਤੱਕ ਟੌੜਾ ਜਾਂ ਤਲਵੰਡੀ ਵਿੱਚ ਵਿਚਾਲੇ ਸੀ, ਉਹ ਵੀ ਇੱਕ ਵੱਖਰੀ ਕਹਾਣੀ ਰਹੀ ਕਿ ਥੋੜਾ ਬਹੁਤ ਉਹ ਵੀ ਆਪਣੇ ਕਿਸਮ ਦੇ ਖੁਦਗਰਜ਼ ਸੀ, ਲੇਕਿਨ ਫਿਰ ਵੀ ਇੰਨੀ ਬਾਦਲਾਂ ਦੀ ਜਿਹੜੀ ਹੈ ਐਬਸੋਲੂਟ ਪਾਵਰ ਨਹੀਂ ਸੀ। ਪਰ ਜਦੋਂ 1999 ਦੇ ਵਿੱਚ ਟੌੜੇ ਨੂੰ ਵੀ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ, ਜਥੇਦਾਰ ਰਣਜੀਤ ਸਿੰਘ ਦਾ ਵੀ ਅਸਤੀਫਾ ਅਕਾਲ ਤਖਤ ਦੇ ਜਥੇਦਾਰ ਵਜੋਂ ਫੋਰਸਫੁਲੀ ਉਹਨਾਂ ਨੂੰ ਕੱਢਿਆ ਗਿਆ, ਤੇ ਫਿਰ ਇਹਨਾਂ 24 ਸਾਲਾਂ 'ਚ ਜੇ ਕਹਿਣਾ ਹੋਏ ਹੁਣ ਤੱਕ ਪਹੁੰਚਦੇ ਹਾਂ, ਬਾਦਲ ਦੇ ਮਰਨ ਤੋਂ ਬਾਅਦ ਵੀ ਜਿਹੜਾ ਇਹ ਬਾਦਲ ਐਂਡ ਕੰਪਨੀ ਦੀ ਜਗੀਰ ਬਣਿਆ, ਕਿਵੇਂ ਇਹਨਾਂ ਨੇ ਅਕਾਲ ਤਖਤ ਨੂੰ ਫਿਰ ਆਪਣੀ ਫੀਫਡਮ ਜਗੀਰ ਵਾਂਗ ਇਸਤੇਮਾਲ ਕੀਤਾ, ਉਹ ਸਾਰੀਆਂ ਕਹਾਣੀਆਂ, ਕਿਵੇਂ ਜਿਹੜਾ ਉਹ ਸੌਦਾ ਸਾਧ ਦੀ ਪੋਸ਼ਾਕ ਉਹਨੂੰ ਅੰਦਰ ਭੇਜਣ ਤੋਂ ਲੈ ਕੇ ਫਿਰ ਜਿਵੇਂ ਬੁਰਜ ਜਵਾਹਰ ਸਿੰਘ ਵਾੜਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਹੁੰਦਾ ਹੈ, ਬਜਾਏ ਕਿ ਉਹਨਾਂ ਨੂੰ, ਔਰ ਰਿਪੋਰਟ ਹੁੰਦੀ ਹੈ ਕਿ ਉਹਨਾਂ ਨੂੰ ਫੜਨ ਦੇ ਜਿਹੜੇ ਸੌਦਾ ਸਾਧ ਦੇ ਚੇਲੇ ਨੇ, ਕਿਵੇਂ ਪਿੰਡ ਦੇ ਸਿੱਖਾਂ ਨੂੰ ਹੀ ਜਿਹੜਾ ਥਾਣਿਆਂ 'ਚ ਬਿਠਾ ਕੇ ਕੁੱਟਿਆ ਗਿਆ। ਫਿਰ ਬਰਗਾੜੀ, ਬਹਿਬਲ ਕਲਾਂ ਕੀ ਹੋਇਆ, ਫਿਰ ਉਹ ਸਾਰੇ ਦੇ ਚੱਲਦੇ ਆ ਜਿਹੜਾ ਉਹ ਉਸ ਸਾਰੇ 'ਚੋਂ ਕਿਵੇਂ ਜੇ ਸੌਦਾ ਸਾਧ ਦੇ ਖਿਲਾਫ ਹੁਕਮਨਾਮਾ ਜਾਰੀ ਹੁੰਦਾ ਹੈ, ਜਿਹੜਾ ਕਿ ਸਲਾਬਤਪੁਰੇ ਵਾਲੇ ਵਾਕਿਆ ਤੋਂ ਜਿਹੜਾ 10ਵੇਂ ਪਾਤਸ਼ਾਹ ਦਾ ਸਵਾਂਗ ਰਚਨ ਵੇਲੇ ਹੀ ਹੋਇਆ ਸੀ, ਉਹਨੂੰ ਕਿਵੇਂ ਜਥੇਦਾਰਾਂ ਨੂੰ ਘਰ ਸੱਦ ਕੇ ਉਹਨਾਂ ਨੂੰ ਘੜੀ ਘੜਾਈ ਚਿੱਠੀ ਦਿੱਤੀ ਜਾਂਦੀ ਹੈ ਔਰ ਉਹ ਵਾਪਸ ਕਰਾਇਆ ਜਾਂਦਾ ਹੈ, ਉਹਨੂੰ ਫਿਰ ਕਿਵੇਂ ਪ੍ਰਮੋਟ ਕਰਨ ਲਈ 92 ਲੱਖ ਰੁਪਏ ਦੀ ਐਡ ਸ਼੍ਰੋਮਣੀ ਕਮੇਟੀ ਵੱਲੋਂ ਮੀਡੀਆ 'ਚ ਦਿੱਤੀ ਜਾਂਦੀ ਹੈ। ਸੋ ਇਹਨਾਂ 23-24 ਔਰ ਕਿਵੇਂ ਇਜ਼ਹਾਰ ਆਲਮ ਹੋਏ, ਸੁਮੇਧ ਸੈਣੀ ਹੋਏ, ਉਹਨਾਂ ਨੂੰ ਕਿਸ ਹੱਦ ਤੱਕ ਪਹੁੰਚਾਇਆ ਗਿਆ। ਇਹ ਸਾਰੇ ਜਿਹੜੇ ਨੇ ਇੰਨੇ ਕੁ ਬਜਰ ਗੁਨਾਹ ਕਿ ਜਿਨ੍ਹਾਂ ਗੁਨਾਹ ਦੇ ਥੱਲੇ ਕੋਈ ਵੀ ਜਿਹੜਾ ਹੈ ਉਹ ਕਾਬਲੇ ਮਾਫੀ ਨਹੀਂ ਰਹਿੰਦਾ। ਲੇਕਿਨ ਇਹ ਜਦੋਂ ਦਾ ਅਕਾਲ ਤਖਤ ਦੇ ਸਾਹਮਣੇ ਜਾ ਕੇ ਮੁਆਫੀਨਾਮਾ ਡਰਾਮਾ, ਜਿਹਨੂੰ ਅਕਸਰ ਬਹੁਤ ਸਾਰੇ ਪੰਥ ਪ੍ਰਸਤ ਕਹਿ ਰਹੇ ਸੀ, ਔਰ ਉਸ
ਮਾਫੀਬਾਜ਼ੀ ਡਰਾਮਾ ਦਾ ਵੀ ਡ੍ਰੌਪ ਸੀਨ ਅੱਜ ਹੀ ਹੋਇਆ 2 ਦਸੰਬਰ ਨੂੰ, ਉਸ ਦੀ ਵੀ ਗੱਲ ਕਰਾਂਗੇ। ਪਰ ਪਹਿਲਾਂ ਇਸ ਗੱਲ ਦਾ ਧਿਆਨ ਜਿਹੜਾ ਇਸ ਵੱਲ ਇੱਕ ਪੰਛੀ ਝਾਤ ਮਾਰਨੀ ਜ਼ਰੂਰੀ ਹੈ ਕਿ ਕਿਵੇਂ ਜਿਹੜੀ ਤਬਦੀਲੀ ਹੈ ਕਿਸੇ ਕਨਸੈਪਟ ਦੀ ਕੀਤੀ ਜਾਂਦੀ ਹੈ ਜੀ। ਔਰ ਕਨਸੈਪਟ ਦੀ ਤਬਦੀਲੀ ਦੇ ਵਿੱਚ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ, ਤਖਤ ਥਰੋਨ ਨੂੰ ਕਹਿੰਦੇ ਨੇ, ਬਿਲਕੁਲ, ਜਿਹਦਾ ਇਹ ਫਾਰਸੀ ਦਾ ਲਫ਼ਜ਼ ਹੈ, ਜਿਸ ਦਾ ਪੰਜਾਬੀ ਲਫ਼ਜ਼ ਜਾਂ ਈਵਨ ਹਿੰਦੀ ਜਾਂ ਵਰਨੈਕੂਲਰ ਲੈਂਗੁਏਜ ਲਫ਼ਜ਼ ਸਿੰਘਾਸਨ ਹੈ। ਸਿੰਘ ਦਾ ਆਸਨ, ਸਿੰਘ ਆਸਨ। ਹੁਣ ਸਿੰਘ ਕੱਲਾ ਸਿਰਫ ਸ਼ੇਰ ਨਾਲ ਹੀ ਸੰਬੰਧਿਤ ਨਹੀਂ ਹੈ, ਸਿੰਘ ਸੋਵਰਨ ਹੈ, ਬਾਦਸ਼ਾਹਤ ਨਾਲ ਸੰਬੰਧਿਤ ਹੈ। ਇਸ ਲਈ ਕਿਉਂਕਿ ਜਿਹੜਾ ਉਸ ਦੇ ਉੱਤੇ ਬੈਠਦਾ ਹੈ ਉਹ ਸੋਵਰਨ ਹੈ। ਔਰ ਇਸ ਦਾ ਨਾਂ ਹੀ 6ਵੇਂ ਪਾਤਸ਼ਾਹ ਨੇ, ਜਿਨ੍ਹਾਂ ਨੇ ਆਪਣੇ ਪਿਤਾ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਹ ਤਖਤ ਬਣਾਇਆ, ਜਿਸ ਬਾਰੇ ਸਾਡੀ ਪਰੰਪਰਾ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹ ਜਿਹੜਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ 6ਵੇਂ ਪਾਤਸ਼ਾਹ ਉਸ ਦਾ ਨੀਂਹ ਪੱਥਰ ਰੱਖਦੇ ਨੇ। ਔਰ ਹਰਮੰਦਰ ਸਾਹਿਬ, ਜਿਹੜਾ ਹਰਮੰਦਰ ਗੁਰੂ ਅਰਜਨ ਸਾਹਿਬ ਜਿਹੜੇ ਨੇ, ਜਿਸ ਦੇ ਵਿੱਚ ਆਦ ਬੀੜ ਦਾ ਪ੍ਰਕਾਸ਼ ਕਰਦੇ ਨੇ, ਚੱਕ ਰਾਮਦਾਸਪੁਰਾ ਔਰ ਜਿਸ ਪ੍ਰਥਾਏ ਜਦੋਂ ਅਸੀਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਦੀ ਤਾਮੀਰ 5ਵੇਂ ਪਾਤਸ਼ਾਹ, ਜਿਸ ਦਾ ਨੀਂਹ ਪੱਥਰ ਬੁਨਿਆਦ ਸਾਈਂ ਮੀਆਂ ਮੀਰ ਰੱਖਦੇ ਨੇ। ਔਰ ਉਸੇ ਹਰਮੰਦਰ ਤੋਂ ਠੀਕ 84 ਕਦਮਾਂ ਦੀ ਵਿੱਥ ਦੇ ਉੱਤੇ ਇਹ ਸਰ ਕਪੂਰ ਸਿੰਘ ਹੋਰਾਂ ਨੇ ਥੀਓਪੋਲੀਟੀਕਲ ਸਟੇਟਸ ਆਫ ਦਰਬਾਰ ਸਾਹਿਬ ਉਸ ਦੇ ਵਿੱਚ ਮੈਂਸ਼ਨ ਕੀਤਾ। 84 ਕਦਮਾਂ ਦੀ ਵਿੱਥ ਦੇ ਉੱਤੇ ਇਹ ਅਕਾਲ ਦਾ ਤਖਤ। ਔਰ ਇਸ ਦਾ ਨਾਂ ਬੇਸ਼ੱਕ ਪੁਰਾਤਨ ਲਿਟਰੇਚਰ ਅਸੀਂ ਅਕਾਲ ਬੁੰਗਾ ਕਰਕੇ ਦੇਖਦੇ ਹਾਂ। ਇਹ ਇੱਕ ਯਾਦ ਦਹਾਨੀ ਹੈ, ਬਿਲਕੁਲ ਅਕਾਲ ਤਖਤ ਫੇਸ ਕਰਦਾ ਹੈ ਹਰਮੰਦਰ ਸਾਹਿਬ ਨੂੰ। ਔਰ ਜਦੋਂ ਪੀਰੀ ਦੀ ਗੱਲ ਅਸੀਂ ਕਰਦੇ ਹਾਂ, ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਵੀ ਜਦੋਂ ਅੱਜ ਅਸੀਂ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ, ਤੇ ਇਹ ਸਾਰੇ ਹੀ ਜਿੰਨੇ ਸਿੰਬਲ ਨੇ, ਸਾਰੇ ਹੀ ਜਿਹੜੇ ਪਦਾਰਥ ਨੇ, ਜਿਹੜੇ ਬਾਦਸ਼ਾਹਤ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਹੀ ਪੀਰੀ ਦੇ ਔਰ ਮੀਰੀ ਦੇ। ਜਦੋਂ ਅਸੀਂ ਮੀਰ ਅਮੀਰ ਚੋਂ ਆਇਆ, ਜਿਸ ਦਾ ਮਤਲਬ ਵੀ ਬਾਦਸ਼ਾਹ ਹੁੰਦਾ ਹੈ, ਸੋਵਰਨ ਹੁੰਦਾ ਹੈ, ਪ੍ਰਭੂ ਸਤਾ ਸੰਪਨ ਹੁੰਦਾ ਹੈ। ਔਰ ਇਹ ਵੀ ਅਮੀਰ ਵੀ ਪਰਸ਼ੀਅਨ ਦਾ ਲਫ਼ਜ਼ ਹੈ। ਔਰ ਇਸ ਨੂੰ ਜਦੋਂ ਅਸੀਂ ਸਿੰਪਲ ਲਫ਼ਜ਼ਾਂ ਦੇ ਵਿੱਚ ਸਮਝਣਾ ਹੈ ਕਿ ਭਈ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਯੋਗ ਦੀ ਦਿੱਤੀ। ਹੁਣ ਰਾਜ ਔਰ ਯੋਗ ਦਾ ਮਤਲਬ ਹੈ ਰੂਹਾਨੀਅਤ ਦੀ ਦੁਨੀਆ ਔਰ ਦੁਨਿਆਵੀ ਦੁਨੀਆ, ਜਿਸ ਨੂੰ ਅਸੀਂ ਟੈਂਪਰਲ ਐਂਡ ਸਪਿਰਿਚੁਅਲ ਵਰਲਡ ਕਹਿੰਦੇ। ਸਿਧਾਂਤਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਰਥਿਕ, ਸਮਾਜਿਕ, ਸਿਆਸੀ, ਧਾਰਮਿਕ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਹੀ ਨਹੀਂ ਚੁੱਕੀ, ਉਸ ਦੇ ਉੱਤੇ ਗਾਈਡਲਾਈਨ ਦਿੱਤੀ, ਉਸ ਦੇ ਉੱਤੇ ਜਿਹੜਾ ਹੈ ਉਹ ਆਪਣਾ ਉਹ ਨੀਂਹ ਪੱਥਰ ਰੱਖਿਆ ਉਸ ਸਮਾਜ ਦਾ, ਜਿਸ ਪ੍ਰਥਾਏ ਸਰਾਏ ਸੱਤਾ ਬਲਵੰਡ ਨੇ ਜਦੋਂ ਇਹ ਕਿਹਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਉਹ ਰਾਜ ਦੀ ਗੱਲ ਜਿਹੜੀ ਟੈਂਪਰਲ ਐਂਡ ਸਪਿਰਿਚੁਅਲ ਦੋਨੋਂ ਸੰਸਾਰਾਂ ਦੇ ਵਿੱਚ ਜਿਸ ਦਾ ਕਿਲਾ ਸੱਚ ਦਾ ਹੈ, ਜਿਸ ਦੀ ਨੀਂਹ ਜਿਹੜੀ ਹੈ ਉਹ ਬੜੀ ਡੂੰਘੀ ਹੈ। ਔਰ ਇਹ ਵੀ ਯਾਦ ਦਹਾਨੀ ਗੁਰਬਾਣੀ ਨੇ ਕਰਵਾਈ ਕਿ ਜਿਸ ਕਾ ਰਾਜ ਤਿਸੇ ਕਾ ਸੁਪਨਾ, ਕਿ ਉਸ ਦੇ ਡ੍ਰੀਮ ਜਿਹੜੇ ਨੇ ਉਹ ਫਰੈਕਟੀਫਾਈ ਹੁੰਦੇ ਨੇ, ਉਹ ਪੂਰੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਔਰ ਇਹ ਯਾਦ ਦਹਾਨੀ ਥਾਂ ਥਾਂ ਜਦੋਂ ਅਸੀਂ ਉਸ ਸਾਰੇ ਨੂੰ ਦੇਖਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਇਹ ਸ਼ਲੋਕ ਜਿਹੜਾ ਅਕਸਰ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਤੋਂ ਪਹਿਲਾਂ ਦੁਹਰਾਉਂਦਾ, ਇੱਕ ਹੈ ਬਲ ਛੁੱਟ ਕਿਉ ਬੰਧਨ ਪਰੈ ਕਛੂ ਨਾ ਹੋਤ ਉਪਾਏ, ਕਹ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ,
ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋ ਸਹਾਇ। ਕਿ ਇਹ ਤਾਕਤ, ਹੁਣ ਜਦੋਂ ਅਸੀਂ ਅਕਾਲ ਦੇ ਤਖਤ ਦੀ ਗੱਲ ਕਰਦੇ ਹਾਂ ਔਰ ਉਸ ਅਕਾਲ ਦੇ ਤਖਤ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਣੀਆਂ, ਬਿਲਕੁਲ, ਔਰ ਉਸ ਪ੍ਰਥਾਏ ਜਦੋਂ ਅਸੀਂ ਉਹਨਾਂ 2 ਰਬਾਬੀਆਂ ਦਾ ਜ਼ਿਕਰ ਕਰਦੇ ਹਾਂ, ਭਾਈ ਨੱਥਾ ਤੇ ਭਾਈ ਅਬਦੁੱਲਾ, ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਵਾਰ ਪੜ੍ਹੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਸੀ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਉਹ ਔਰ ਚੰਦੂ ਜਿਹੜਾ ਔਰ ਬ੍ਰਾਹਮਣਿਕਲ ਸਿਸਟਮ ਸਾਰਾ ਜ਼ਿੰਮੇਵਾਰ ਸੀ। ਸੋ ਇਹ ਜਿਹੜਾ ਬੰਨਣ ਦੀ ਗੱਲ ਸੀ ਕਿ ਇਨਸੈਪਰੇਬਲ, ਔਰ ਇਹ ਯਾਦ ਦਹਾਨੀ ਕਰਵਾਈ ਕਿ ਵੀ ਤੁਹਾਡੇ ਹੱਥ 'ਚ ਮਾੜਾ ਕਿਸੇ ਨੇ ਨਹੀਂ ਰਹਿਣ ਦੇਣੀ ਜੇ ਤੁਹਾਡੇ ਦੂਸਰੇ ਹੱਥ 'ਚ ਤਲਵਾਰ ਨਹੀਂ। ਬਿਲਕੁਲ, ਇਹ ਹੈ ਮੀਰੀ ਪੀਰੀ ਦਾ ਕਾਨਸੈਪਟ। ਇਹ ਕੋਈ ਗੁਰਦੁਆਰਾ ਨਹੀਂ ਹੈ। ਇਸ ਗੱਲ ਦਾ ਧਿਆਨ ਰਹੇ ਕਿ ਤਖਤ ਹੁੰਦੇ ਨੇ, ਤਖਤਾਂ ਤੋਂ ਹੁਕਮ ਸੁਣਾਏ ਜਾਂਦੇ ਨੇ, ਔਰ ਉਸ ਤਖਤ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਦਾ ਨਾਂ ਅਕਾਲ ਤਖਤ ਰੱਖਿਆ, ਲਗਭਗ 4 ਸਦੀਆਂ ਪਹਿਲਾਂ 1609 ਦੇ ਨੇੜੇ ਤੇੜੇ ਦਾ ਉਹ ਦਿਨ ਬਣਦਾ, ਜਿਸ ਇਹ ਸੀ ਕਿ ਵੀ ਜਿਸ ਪ੍ਰਥਾਏ ਜਦੋਂ ਅਸੀਂ ਥਰੋਨ ਆਫ ਦਾ ਇਮੋਰਟਲ, ਕਿ ਦੁਨੀਆ ਦੇ ਤਖਤ ਆਣ ਜਾਣ ਵਾਲੇ ਨੇ, ਤਖਤ ਬਹਿ ਤਖਤ ਹੈ ਕੇ ਲਾਇਕ, ਇਹ ਵੀ ਗੁਰਬਾਣੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਤਖਤ ਤੇ ਉਹੀ ਬਹਿਣ ਦਾ ਹੱਕਦਾਰ ਹੈ ਜਿਹੜਾ ਤਖਤ ਦੇ ਬਹਿਣ ਦੇ ਕਾਬਲ ਹੈ। ਤੇ ਜੇ ਜ਼ੁਲਮ ਕਰਨ ਵਾਲਾ ਕੋਈ ਵੀ, ਔਰ ਇਸੇ ਲਈ ਇਸ ਗੱਲ ਨੂੰ ਭਾਈ ਨੱਥੇ ਤੇ ਅਬਦੁੱਲੇ ਨੇ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਆਉਣ ਵਾਲੀਆਂ ਸਦੀਆਂ ਉਹ ਹੋਣਗੀਆਂ ਕਿ ਇੱਕ ਪਾਸੇ ਇਹ ਗੁਰੂ ਨਾਨਕ ਦਾ ਸਿੱਖ ਜਿਹੜਾ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਇਹ ਸਾਰੇ ਲਫ਼ਜ਼ ਇਹਨਾਂ 2 ਸਦੀਆਂ ਦੇ ਵਿੱਚ ਬਦਲੇ ਨੇ। ਇੱਕ ਪਾਸੇ ਇਸ ਤਖਤ ਨੂੰ ਮੰਨਣ ਵਾਲੇ ਹੋਣਗੇ, ਦੂਸਰੇ ਪਾਸੇ ਜਿਹੜੇ ਜਹਾਂਗੀਰ ਦੀ ਪੱਗ ਚੋਂ ਬਾਦਸ਼ਾਹਤ ਦੇਖਦੇ ਨੇ, ਤੇ ਨਾਲ ਹੀ ਇਹ ਉਹੀ ਪੀਰੀਅਡ ਹੈ ਜਦੋਂ ਸਿੱਖਾਂ ਦੇ ਵਿੱਚ ਲਫ਼ਜ਼ ਸੱਚਾ ਪਾਤਸ਼ਾਹ ਸ਼ੁਰੂ ਹੋਇਆ। ਜਦੋਂ ਅਸੀਂ ਗੁਰੂ ਸਾਹਿਬ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਕਹਿੰਦੇ ਹਾਂ ਔਰ ਉਸ ਦੇ ਉਹਨਾਂ ਦੇ ਸਿਰ ਤਖਤ, ਉਹਨਾਂ ਦੇ ਤਖਤ ਔਰ ਸਿਰ ਦੇ ਉੱਤੇ ਉਸ ਗੁਰਿਆਈ ਦੀ ਗੱਲ ਕਰਦੇ ਹਾਂ, ਤੇ ਫਿਰ ਇਹ ਸੱਚਾ ਲਫ਼ਜ਼ ਇਸ ਲਈ ਜੋੜਨਾ ਪਿਆ ਕਿਉਂਕਿ ਮੈਜੋਰਿਟੀ ਲੋਕ ਜਿਹੜੇ ਨੇ ਉਹ ਦਿੱਲੀ ਤਖਤ ਦੇ ਦਬਾਅ ਥੱਲੇ ਉਹਨੂੰ ਪਾਤਸ਼ਾਹ ਕਹਿ ਕੇ ਹਜ਼ੂਰ, ਆਕਾ ਮਾਲਕ ਨੂੰ ਕਹਿੰਦੇ ਨੇ, ਹਜ਼ੂਰਾਂ ਦੇ ਹਜ਼ੂਰ, ਹਜ਼ੂਰ ਸਾਡੇ ਮਾਈ ਬਾਪ। ਪਰ ਇੱਥੇ ਸਿੱਖ ਜਿਹੜੇ ਨੇ ਉਹਨੂੰ ਪਾਤਸ਼ਾਹ ਨਹੀਂ ਸੀ ਮੰਨਦੇ, ਇਧਰ ਸੱਚਾ ਪਾਤਸ਼ਾਹ ਕਿ ਜਿਸ ਦੇ ਸਿਰ ਛਤਰਾਂ ਦੇ ਛਤਰ ਝੂਲਦੇ ਨੇ। ਸੋ ਇਹ ਲਾਈਨ ਖਿੱਚੀ ਗਈ ਸੀ, ਡਿਫਾਈਨ ਹੋ ਗਈ ਸੀ, ਔਰ ਇਸ ਨੂੰ ਹੀ ਜਦੋਂ ਅਜੋਕੇ ਕੰਟੈਕਸਟ ਦੇ ਵਿੱਚ ਦੀਪ ਸਿੱਧੂ ਵਰਗਾ ਨੌਜਵਾਨ ਇਹ ਸਮਝਾਉਂਦਾ ਸੀ ਕਿ ਸਾਡੇ ਆਲੇ ਤੇ ਦਿੱਲੀ ਵਾਲੇ, ਹੁਣ ਇਹ ਇੱਕ ਲਾਈਨ ਔਰ ਇੱਕਦਮ ਸਮਝ ਆਉਂਦੀ ਸੀ ਕਿਉਂਕਿ 4 ਸਦੀਆਂ ਤੋਂ ਇਸ ਸਬਕ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ। ਅਕਾਲ ਤਖਤ ਮਹਿਜ਼ ਇੱਕ ਬਿਲਡਿੰਗ ਦਾ ਨਾਂ ਨਹੀਂ ਹੈ, ਇੱਕ ਇਮਾਰਤ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ, ਬਾਬਾ ਬੁੱਢਾ ਭਾਈ ਗੁਰਦਾਸ ਜੀ ਨੇ ਜਿਹੜਾ ਉਸ ਦੀ ਸਿਰਜਣਾ ਕੀਤੀ, ਕੋਈ ਉਹ ਅੱਜ ਵਾਂਗ ਕੋਈ 4 ਸਟੋਰੀ ਕੋਈ ਸੋਨੇ ਲੱਗਾ ਜਾਂ ਉੱਤੇ ਕੋਈ ਗੁੰਬਦ ਨਹੀਂ ਸੀ, ਇੱਕ ਥੜਾ ਸੀ। ਲੇਕਿਨ ਇਹ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਹੁਣ ਇਹ ਜਿਹੜੇ ਦਿੱਲੀ ਦੇ ਤਖਤ ਵਾਲੇ ਜਿਹੜੇ ਤਾਕਤ ਦੇ ਨਾਲ, ਜ਼ੁਲਮ ਦੇ ਨਾਲ ਸੱਚ, ਹੱਕ, ਇਨਸਾਫ ਦੀ ਆਵਾਜ਼ ਦਬਾਉਂਦੇ ਨੇ, ਇਹਨਾਂ ਨੂੰ ਇਸ ਤਖਤ ਤੋਂ ਚੈਲੰਜ ਹੋਏਗਾ। ਔਰ ਪਹਿਲਾ ਹੁਕਮਨਾਮਾ ਜਾਂ ਫਰਮਾਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਜ਼ਾਹਰ ਹੈ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿ ਭਾਈ ਜਿਹਨੇ ਮੇਰੀਆਂ ਖੁਸ਼ੀਆਂ ਲੈਣੀਆਂ ਨੇ ਉਹ ਆਓ ਆਪਣੀਆਂ ਜਵਾਨੀਆਂ ਭੇਟ ਕਰੋ। ਹੁਣ ਸੱਚ, ਹੱਕ, ਇਨਸਾਫ ਦੇ ਲਈ ਖਲੋਣ ਦਾ, ਲੜਨ ਮਰਨ ਦਾ ਵੇਲਾ ਹੈ। ਤੁਸੀਂ ਗਿਫਟ ਲਿਆਣੀ ਹੈ, ਸਾਨੂੰ ਦੁਸ਼ਾਲੇ ਨਾ ਭੇਟ ਕਰੋ, ਕੋਈ ਹੋਰ ਨਾ, ਵਧੀਆ ਘੋੜਾ ਲਿਆਓ ਤੇ ਵਧੀਆ ਸ਼ਸਤਰ ਲਿਆਓ। ਹੁਣ ਇਸੇ ਲਈ ਸਾਡੇ ਤਖਤ ਸਾਹਿਬਾਨ ਦੇ ਉੱਤੇ ਸ਼ਸਤਰ ਸੁਭਾਇਮਾਨ ਹੁੰਦੇ ਨੇ ਔਰ ਰੋਜ਼ਾਨਾ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਕਿਉਂਕਿ ਇਹ ਤਖਤ ਹੈ, ਇਹ ਮਹਿਜ਼ ਗੁਰਦੁਆਰਾ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਹਕੂਮਤ ਨੇ ਵੀ ਸਿੱਖਾਂ ਨੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਐਲਾਨਨਾਮਾ ਕੀਤਾ, ਉਹ ਮੁਗਲ ਹੋਣ। ਬਹਾਦਰ ਸ਼ਾਹ ਦੇ ਵੇਲੇ 1710 ਦੇ ਵਿੱਚ ਜਦੋਂ ਫਰਮਾਨ ਕਰਦਾ ਹੈ
ਕਿ ਹਰ ਨਾਨਕ ਪ੍ਰਸਤ ਨੂੰ ਮਾਰ ਦਿੱਤਾ ਜਾਏ, ਜਾਂ ਅਬਦਾਲੀ ਹੈ ਜਿਹੜਾ ਵੱਡਾ ਘੱਲੂਘਾਰਾ ਵਰਤਾਂਦਾ ਹੈ ਔਰ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਉਹ ਦਰਬਾਰ ਸਾਹਿਬ ਅਕਾਲ ਤਖਤ ਨੂੰ ਜਿਹੜਾ ਉਹ ਪੱਧਰ ਕਰ ਦਿੰਦਾ ਹੈ। ਉਸ ਸਰੋਵਰ ਦੇ ਵਿੱਚ ਸੈਂਕੜਿਆਂ ਪਸ਼ੂ ਮਾਰ ਕੇ ਸੁੱਟੇ ਜਾਂਦੇ ਨੇ ਔਰ ਬਾਰੂਦ ਦੇ ਕੁੱਪਿਆਂ ਨਾਲ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਜਾਂਦਾ। ਉਸ ਪੀਰੀਅਡ ਦੇ ਵਿੱਚ ਵੀ ਇਸੇ ਲਈ ਅਕਾਲ ਤਖਤ ਉਹ ਸਪਿਰਿਟ ਹੈ, ਉਹ ਸੋਵਰਨਿਟੀ ਹੈ, ਉਹ ਬਾਦਸ਼ਾਹਤ ਹੈ ਜਿਹੜੀ ਕਿਸੇ ਇਮਾਰਤ ਜਾਂ ਉੱਥੇ ਬੈਠਾ ਜਥੇਦਾਰ ਕੌਣ ਹੈ, ਅੱਜ ਵਾਲੇ ਨੇ ਜਾਂ 1919-20 ਚ ਅਰੂੜ ਸਿੰਘ ਵਰਗੇ ਸੀ, ਜਾਂ ਉੱਥੇ ਨਿਰਮਲੇ ਪੁਜਾਰੀ ਬੈਠੇ ਸੀ, ਜਾਂ ਕੋਈ ਹੋਰ ਆ ਕੇ ਮੱਸਾ ਰੰਗੜ ਬੈਠਾ ਸੀ ਕਿਸੇ ਜ਼ਮਾਨੇ 'ਚ, ਉਹਦੀ ਬਿਲਕੁਲ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਹੈ। ਕਿਉਂਕਿ 4 ਸਦੀਆਂ ਪਹਿਲਾਂ ਇਹ ਲਾਈਨ ਖਿੱਚੀ ਗਈ ਸੀ, ਪੱਗ ਤੇਰੀ ਕੀ ਜਹਾਂਗੀਰ ਦੀ, ਕਿ ਇੱਕ ਪਾਸੇ ਇਸ ਤਖਤ ਦੇ ਵਾਰਿਸ ਨੇ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਸ ਧਰਤੀ ਦੇ ਉੱਤੇ ਇਨਸਾਫ ਹੋਏ, ਔਰ ਇਸ ਚੋਂ ਹੀ ਜਿਹੜਾ ਲੜਨ ਭਿੜਨ ਦਾ ਸਾਡਾ ਹੱਕ ਹੈ, ਜਾਂ ਸਾਡੀ ਲੜਨ ਭਿੜਨ ਦੀ ਰੁਚੀ ਹੈ, ਜਾਂ ਜਿਹੜਾ ਲੜਨ ਭਿੜਨ ਦਾ ਆਦੇਸ਼ ਹੈ। ਕੁਦਰਤੀ ਇੱਕ ਚੌਪਈ ਜਿਹੜੀ ਆ ਮੇਰੀਆਂ ਨਜ਼ਰਾਂ 'ਚੋਂ ਅੱਜ ਗੁਜ਼ਰੀ, ਹਾਲਾਂਕਿ ਇਹ ਬਹੁਤ ਵਾਰੀ ਕੋਟ ਹੁੰਦੀ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਅੱਜ ਜਿਹੜੇ ਸਿਰਫ ਸ਼ਾਂਤੀ ਜਾਂ ਅਮਨ ਦੇ ਨਾਂ ਥੱਲੇ ਜਿਹੜਾ ਸ਼ਸਤਰਧਾਰੀ ਖਾਲਸੇ ਦੇ ਕਨਸੈਪਟ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਸਿੱਖਾਂ ਨੂੰ ਸ਼ਸਤਰਾਂ ਤੋਂ ਦੂਰ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇਹ ਬੇਸਿਕ ਸਪਿਰਿਟ ਹੈ ਸਿੱਖੀ ਦੀ, ਜਿਹੜੀ ਅਕਾਲ ਤਖਤ ਦੇ ਨਾਲ ਸੁਭਾਇਮਾਨ ਹੁੰਦੀ ਹੈ, ਐਮਬੋਡੀਮੈਂਟ ਉਸ ਦਾ ਬਣਦੀ ਹੈ, ਇੰਸਟੀਟਿਊਸ਼ਨਲਾਈਜ਼ ਹੁੰਦੀ ਹੈ। ਮੀਰੀ ਪੀਰੀ ਦੇ ਇਕੱਲੇ 2 ਤਲਵਾਰਾਂ ਹੀ ਗੁਰੂ ਸਾਹਿਬ ਨੇ ਨਹੀਂ ਪਹਿਨੀਆਂ, ਮੀਰੀ ਪੀਰੀ ਦੇ 2 ਨਿਸ਼ਾਨ ਵੀ ਜਿਹੜੇ ਅੱਜ ਝੂਲਦੇ ਨੇ ਇਹ ਰਿਮਾਈਂਡਰ ਨੇ। ਔਰ ਇਹ ਚੌਪਈ ਹੈ, ਨਾ ਹਮ ਚੂੜਾ ਨਾ ਘੁਮਿਆਰ, ਨਾ ਜੱਟ ਔਰ ਨਾ ਹੀ ਲੋਹਾਰ, ਨਾ ਤਰਖਾਣ ਨਾ ਹਮ ਖੱਤਰੀ, ਹਮ ਹੈ ਸਿੰਘ ਭੁਜੰਗਣ ਛਤਰੀ। ਕਸ਼ਤਰੀ ਫਾਈਟਰ ਹੈ ਕਿ ਬਈ ਅਸੀਂ ਇਹ ਕੋਈ ਜ਼ਾਤਾਂ ਵਾਲੇ ਹੁਣ ਉਹ ਨਹੀਂ ਜੋ ਬ੍ਰਾਹਮਣ ਨੇ ਸਾਨੂੰ ਬਣਾਇਆ ਹੋਇਆ ਸੀ, ਹੁਣ ਅਸੀਂ ਹਮ ਹੈ ਸਿੰਘ ਭੁਜੰਗਣ ਕਸ਼ਤਰੀ, ਜਾਤ ਪਾਤ ਸਿੰਘਨ ਕੀ ਦੰਗਾ ਹੀ ਇਨ ਗੁਰਤੇ ਮੰਗਾ। ਹੁਣ ਇਹ ਅੱਜ ਦੰਗੇਈ ਲਫ਼ਜ਼ ਡਿਫਰੈਂਟ ਕੰਟੈਕਸਟ ਯੂਜ਼ ਹੁੰਦਾ, ਦੰਗਾ ਸੀ ਫਾਈਟਰ, ਲੜਨਾ ਪਿੜਨਾ, ਕਿ ਸਾਡੀ ਜੇ ਕੋਈ ਜ਼ਾਤ ਪਾਤ ਹੈ ਤਾਂ ਉਹ ਦੰਗਾ ਹੈ, ਅਸੀਂ ਲੜਾਕੂ ਹੈ, ਅਸੀਂ ਲੜਨਾ ਜਾਣਦੇ ਹਾਂ, ਆਪਣੇ ਹੱਕਾਂ ਦੇ ਲਈ ਖਲੋਣਾ ਜਾਣਦੇ ਹਾਂ, ਮਜ਼ਲੂਮਾਂ ਦੇ ਲਈ ਖਲੋਂਦੇ ਹਾਂ। ਜ਼ਾਤ ਪਾਤ ਸਿੰਘਨ ਕੀ ਦੰਗਾ ਹੀ ਇਨ ਗੁਰਤੇ ਮੰਗਾ, ਖਾਲਸੇ ਹਮਰੋ ਵੱਡ ਧਰਮ, ਮਨ ਦੰਗੋ ਕਰਨੋ ਹਮਰੋ ਕਰਮ। ਕਿ ਸਾਡੇ ਅੰਦਰ ਚਾਹ ਹੀ ਦੰਗਾ ਕਰਨ ਦਾ ਹੁੰਦਾ ਹੈ ਵੀ ਕਿਵੇਂ ਅਤ ਹੀ ਰਣ ਮੈਂ ਤਬ ਜੂਝ ਮਰੋ, ਇਸ ਅਸੀਂ ਚਾਹ ਨਾਲ ਭਰੇ ਹੋਏ ਹਾਂ। ਮੂਰਖ ਜੋ ਗਰਭ ਜਾਤ ਕਾ ਕਰੇ ਵੈ ਭੇਡੂ ਮੈਂ ਹੈ ਭੇਡਨ ਹਰੈ। ਜ਼ਾਤ ਪਾਤ ਦਾ ਗੁਮਾਨ ਕਰਨ ਵਾਲਾ ਭੇਡੂ ਹੈ, ਉਹ ਐਕਸੈਪਟੇਬਲ ਨਹੀਂ ਹੈ। ਜ਼ਾਤ ਔਰ ਪਾਤ ਗੁਰੂ ਹਮਰੋ ਮਿਟਾਈ, ਜਬ 5 ਸਿੰਘ ਹਮ ਪਾਹੁਲ ਪਿਆਈ। ਜਦੋਂ 5 ਪਿਆਰਿਆਂ ਨੇ ਸਾਨੂੰ ਪਾਹੁਲ ਦਿੱਤੀ, ਜ਼ਾਤ ਪਾਤ ਖਤਮ ਕਰ ਦਿੱਤੀ। ਜ਼ਾਤ ਔਰ ਪਾਤ ਗੁਰੂ ਹਮਰੋ ਮਿਟਾਈ, ਜਬ 5 ਸਿੰਘ ਹਮ ਪਾਹੁਲ ਪਿਲਾਈ। सीधे दाड़े हमरे कुंडे मुछैरो, सदा रहे हम शस्त्रन पहरो। हम गीदो गुर शेर बनायो, जीवने की है राह बतायो। कि भी साढ़े सीधे दाड़े मुछैरे ने कुंडियां मुछां, सदा रहे हम शस्त्रन पहरो, हमेशा असी शस्त्रां दे नाल लैस हां। हम गीदो असी गिदड़ सी, गुरु शेर बनायो, जीवने की है राह बतायो। जीवन जुगत ये है कि शस्त्रां चों जीवन जुगती दा मैसेज है, ये इवें नहीं। और भी जदों असी चौथी जंग जिहड़ी 6वें पातशाह करतारपुर जिहड़े जलंधर दे नेड़े है उत्थे हुंदी है, पैंदे खान जिसनूं खुद ਜਿਹੜਾ ਉਹ ਪਾਲਿਆ, ਉਸ ਦੀ ਪਰਵਰਿਸ਼ ਕੀਤੀ, ਅਲਟੀਮੇਟਲੀ ਉਹ ਟ੍ਰੇਟਰ ਬਣਦਾ ਉਸ ਜੰਗ 'ਚ, ਉਹ ਕਰਦਾ। ਔਰ ਜਦੋਂ ਜਿਹੜਾ ਉਹਨੂੰ ਵਾਰ ਕਰਨ ਲਈ 6ਵੇਂ ਪਾਤਸ਼ਾਹ ਕਹਿੰਦੇ ਨੇ ਤੇ ਉਹ ਵਾਰ ਕਰਦਾ ਤੇ ਗੁਰੂ ਸਾਹਿਬ ਰੋਕ ਲੈਂਦੇ ਨੇ, ਤੇ ਵਾਰ ਕਰਕੇ ਜਦੋਂ ਗੁਰੂ ਸਾਹਿਬ ਉਹਨੂੰ ਥੱਲੇ ਸੁੱਟ ਲੈਂਦੇ ਨੇ ਤਾਂ ਉਹਨੂੰ ਕਹਿੰਦੇ ਨੇ ਪੈਂਦੇ ਖਾਂ ਵਾਰ ਇੰਜ ਨਹੀਂ ਇੰਜ ਕਰੀਦਾ। ਉਹ ਜਦੋਂ ਥੱਲੇ ਡਿੱਗਦਾ ਤੇ ਸੂਰਜ ਢਲ ਰਿਹਾ, ਔਰ ਗੁਰੂ ਸਾਹਿਬ ਕਿਉਂਕਿ ਪੈਂਦੇ ਖਾਂ ਨਾਲ ਬਹੁਤ ਪਿਆਰ ਸੀ, ਉਸ ਦੇ ਸਿਰ ਦੇ ਉੱਤੇ ਜਿਹੜੀ ਹੈ ਉਹ
ਢਾਲ ਰੱਖ ਦਿੰਦੇ ਨੇ, ਢਾਲ ਦੀ ਛਾਂ, ਤੇ ਉਹ ਕਹਿੰਦੇ ਨੇ ਕਿ ਪੈਂਦੇ ਖਾਨ ਤੇਰਾ ਅਖੀਰਲਾ ਵਕਤ ਆ ਗਿਆ, ਕਲਮਾ ਪੜ੍ਹ ਲੈ। ਤੇ ਉਹ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਬੜੀ ਖੂਬਸੂਰਤ ਲਾਈਨ ਲਿਖੀ ਜਦੋਂ ਬਿਆਨ ਕਰਦੇ ਨੇ, ਉਹ ਕਹਿੰਦੇ ਨੇ, ਉਹ ਗੁਰੂ दाई sword is my ਕਲਮਾ, ਕਿ ਉਹ ਗੁਰੂ ਸਾਹਿਬ ਤੁਹਾਡੀ ਤਲਵਾਰ ਹੀ ਮੇਰਾ ਕਲਮ ਹੈ। ਸੋ ਇਹ ਸ਼ਸਤਰ ਜਾਂ ਜਦੋਂ ਪ੍ਰਥਮ ਭਗੌਤੀ ਸਿਮਰ ਕੇ ਅਸੀਂ ਉਸ ਚੋਂ ਦੇਖਦੇ ਹਾਂ, ਜਾਂ ਜੈ ਤੇਗੰਗ ਦੇਖਦੇ ਹਾਂ, ਜਾਂ ਅਰਦਾਸ ਸ੍ਰੀ ਸਾਹਿਬ ਜੀ ਸਹਾਇ, ਉਹ ਸੌਲਡ ਆਈ ਸੀਕ ਦਾਈ ਪ੍ਰੋਟੈਕਸ਼ਨ। ਸੋ ਇਹ ਰੂਹਾਨੀਅਤ ਦਾ ਹੀ ਚਿੰਨ੍ਹ ਹੈ। ਜਦੋਂ ਅਸੀਂ ਚੌਪਈ ਸਾਹਿਬ ਪੜ੍ਹਦੇ ਹਾਂ ਜਾਂ ਸ਼੍ਰੀ ਅਸਤੁਜ, ਹੁਣ ਉਹ ਵਾਹਿਗੁਰੂ ਜਿਸ ਦੇ ਝੰਡੇ ਦੇ ਵਿੱਚ ਤਲਵਾਰ ਹੈ, ਅਸ ਤਲਵਾਰ ਨੂੰ ਕਹਿੰਦੇ ਨੇ, ਤੇ ਤੁਜ ਤਵਜ ਹੈ, ਫਲੈਗ ਹੈ। ਹੁਣ ਇਹ ਐਸਟੈਬਲਿਸ਼ ਹੋਇਆ ਤਖਤ ਜਿਹੜਾ ਹੈ, ਇਹੀ ਸਾਡਾ ਤਖਤ 4 ਸਦੀਆਂ ਤੋਂ। ਫਿਰ ਅਸੀਂ ਬੇਸ਼ੱਕ ਵਿੱਚ ਵਿਚਾਲੇ ਟਾਈਮ ਨੇ, ਕਦੇ ਉਹ ਪ੍ਰਿਥੀਏ ਦਾ ਟੱਬਰ ਉੱਥੇ ਕਾਬਜ਼ ਰਹਿੰਦਾ, ਫਿਰ ਭਾਈ ਮਨੀ ਸਿੰਘ ਹੋਰਾਂ ਨੂੰ 1698-99 ਦੇ ਵਿੱਚ ਜਿਹੜਾ ਹੈ ਉਹ ਗੁਰੂ 10ਵੇਂ ਪਾਤਸ਼ਾਹ ਭੇਜਦੇ ਨੇ, ਉਹਨਾਂ ਦੇ ਕੋਲ ਪ੍ਰਬੰਧ ਆ ਜਾਂਦਾ ਹੈ। ਫਿਰ ਅਸੀਂ ਜਿਹੜਾ ਦੌਰ ਅਬਦਾਲੀ ਦੇ ਹਮਰਿਆਂ ਦਾ ਦੇਖਦੇ ਹਾਂ, ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀ ਸਿੰਘਾਂ ਦੇ ਨਾਲ ਜੂਝਦੇ ਨੇ, ਸ਼ਹੀਦੀ ਪਾਉਂਦੇ ਨੇ। ਲੇਕਿਨ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਸਾਰਿਆਂ ਦੀਆਂ ਯਾਦਾਂ ਦੇ ਵਿੱਚ ਜੂਨ ਦਾ ਪਹਿਲਾ ਹਫਤਾ, ਜੂਨ 84, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਉਸ ਅਕਾਲ ਤਖਤ ਦੇ ਗਲੋਰੀਅਸ ਇਤਿਹਾਸ ਨੂੰ ਦੁਹਰਾਉਂਦੇ ਨੇ। ਹੁਣ ਇਹ ਅਕਾਲ ਤਖਤ ਦੀ ਸਪਿਰਿਟ ਹੈ। ਇੱਥੇ ਕਦੇ ਮੱਸਾ ਰੰਗੜ ਵੀ ਆ ਸਕਦਾ ਹੈ, ਕਿਤੇ ਅਰੂੜ ਸਿੰਘ ਵੀ ਆ ਸਕਦਾ ਹੈ, ਤੇ ਕਿਤੇ ਗਿਆਨੀ ਗੁਰਬਚਨ ਸਿੰਘ ਵਰਗੇ ਔਰ ਜੂਨ 84 ਚ ਕਿਰਪਾਲ ਸਿੰਘ ਵਰਗੇ, ਕੋਠਾ ਸਾਹਿਬ ਠੀਕ ਹੈ, ਤੋਸ਼ਾ ਖਾਨਾ ਠੀਕ ਹੈ, ਇਹ ਕਲਾਸ ਵੀ ਆ ਸਕਦੀ ਹੈ। ਪਰ ਸਿੱਖ ਕੌਮ ਦੇ ਅੰਦਰ ਅਕਾਲ ਤਖਤ ਉਹੀ ਡਿਫਾਇੰਸ, ਉਹੀ ਦਿੱਲੀ ਤਖਤ ਨੂੰ ਚੈਲੰਜ, ਉਹੀ ਸੱਚ ਹੱਕ ਇਨਸਾਫ ਦੀ ਗੱਲ, ਉਸ ਨੂੰ ਅੱਗੇ ਤੋਰਨ ਦੀ ਲਾਈਨ, ਔਰ ਉਸ ਅਕਾਲ ਤਖਤ ਦੀ ਅਜ਼ਮਤ ਲਈ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣ ਦਾ ਸੰਕਲਪ। ਹੁਣ ਜਿਹੜੀ ਹਕੂਮਤ ਜੂਨ 84 ਚ ਜੇ ਉਹਨਾਂ ਨੇ ਅਕਾਲ ਤਖਤ ਨੂੰ ਟਾਰਗੇਟ ਕੀਤਾ, ਔਰ ਇੱਕ ਮੀਟਿੰਗ ਦੇ ਵਿੱਚ ਇੰਦਰਾ ਗਾਂਧੀ ਨੇ ਟੌੜੇ ਨੂੰ ਇਹ ਕਿਹਾ ਸੀ, ਹੁਣ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਰਿਕਾਰਡ ਦੇ ਵਿੱਚ ਆਈਆਂ कि जी आप हर जब आपका मन करता है अकाल तख्त से आप मोर्चा लगा देते हैं दिल्ली सरकार के खिलाफ। ਹੁਣ ਜਦੋਂ ਤੁਸੀਂ ਦੇਖੋਗੇ, ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ, ਧਰਮ ਯੁੱਧ ਮੋਰਚਾ ਲਾਸਟ ਮੋਰਚਾ ਹੈ ਜਿਹੜਾ ਅਕਾਲ ਤਖਤ ਤੋਂ ਸ਼ੁਰੂ ਹੋਇਆ। ਅੱਛਾ, ਆਲਮੋਸਟ 42 ਸਾਲ ਹੋ ਗਏ ਨੇ। 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਆਲਮੋਸਟ 42 ਇਅਰਸ ਪਲੱਸ ਕੋਈ ਮੋਰਚਾ ਨਹੀਂ ਲੱਗਾ ਹੈ ਅਕਾਲ ਤਖਤ। ਫਿਰ ਉਹਨਾਂ ਨੇ ਕਿਵੇਂ ਹਕੂਮਤ ਨੇ ਅਕਾਲ ਤਖਤ ਨੂੰ ਗੁਰਦੁਆਰਾ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਕਿਵੇਂ ਅੱਜ ਇਸ ਨੂੰ ਕਿੰਨਿਆਂ ਕੁ ਨੇ ਨੋਟਿਸ ਕੀਤਾ ਹੈ ਕਿ ਤਖਤਾਂ ਦੀ ਪਰੰਪਰਾ ਜਿਹੜੀ ਹੈ ਪਰਿਕਰਮਾ ਨਹੀਂ ਹੁੰਦੀ। ਲੇਕਿਨ 84 ਤੋਂ ਬਾਅਦ ਜਿਹੜਾ ਅਕਾਲ ਤਖਤ ਭਾਵੇਂ ਪਹਿਲਾਂ ਸਰਕਾਰ ਨੇ ਬਣਾਇਆ, ਉਹ ਤਾਂ ਅਸੀਂ ਢਾਹ ਦਿੱਤਾ, ਪਰ ਜਿਹੜਾ ਅਸੀਂ ਵੀ ਬਿਲਡ ਕੀਤਾ ਉਹਨਾਂ ਨੇ ਉਸ ਸੁੰਦਰੀਕਰਨ ਦੇ ਨਾਂ ਥੱਲੇ ਜੋ ਆਲਾ ਦੁਆਲਾ ਢਾਇਆ ਸੀ, ਅੱਜ ਅਸੀਂ ਅਕਾਲ ਤਖਤ ਦੀ ਪਰਿਕਰਮਾ ਬਣਾਈ ਹੋਈ ਹੈ। ਕਿਉਂਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਬਿਲਕੁਲ ਠੀਕ ਉਹਦੇ ਪਿੱਛੇ ਸੀ, ਪਰਿਕਰਮਾ ਨਹੀਂ ਸੀ। ਕਿਉਂਕਿ ਤਖਤ ਤੋਂ ਫਰਮਾਨ ਸੁਣਾਏ ਜਾਂਦੇ ਨੇ, ਤਖਤ ਦੇ ਸਾਹਮਣੇ ਸਜ਼ਾਵਾਂ, ਜੇ ਅਸੀਂ ਕੋਰੜੇ ਮਾਰਨ ਦੀ ਸਜ਼ਾ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਆਦੇਸ਼ ਕੀਤਾ, ਫਿਰ ਤੁਸੀਂ ਗੁਰਦੁਆਰੇ 'ਚ ਤਾਂ ਚੀਕਾਂ ਨਹੀਂ ਕਿਸੇ ਦੀਆਂ ਸੁਣ ਸਕਦੇ ਕਿਉਂਕਿ ਤਖਤ ਹੈ। ਫਿਰ ਐਸਾ ਵੀ ਅਸੀਂ ਦੇਖਦੇ ਹਾਂ ਕਿ ਬੰਦਈ ਖਾਲਸਾ, ਤਤ ਖਾਲਸਾ ਦੇ ਵੇਲੇ ਜਦੋਂ ਫੈਸਲਾ ਕਰਾਉਣ ਦਾ ਵੇਲਾ ਆਇਆ ਸੀ ਵੀ ਘੋਲ ਕਰਾ ਲਓ ਸਾਹਮਣੇ, ਉਹ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੁੰਦਾ। ਪਰ ਤੁਸੀਂ ਦੇਖੋਗੇ ਕਿ ਕਿਵੇਂ ਹੁਣ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿ ਅਕਾਲ ਤਖਤ ਇੱਕ ਉਹ ਗਲੋਰੀ ਜਿਹੜੀ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤੀ, ਔਰ ਕਿਵੇਂ 18ਵੀਂ ਸਦੀ 'ਚ ਜਦੋਂ ਅਸੀਂ ਇੱਕ ਰੋਲ ਮਾਡਲ ਜਥੇਦਾਰ ਆਗੂ ਦੇ ਤੌਰ ਤੇ ਦੇਖਦੇ ਹਾਂ ਤੇ ਅਕਾਲੀ ਫੂਲਾ ਸਿੰਘ ਸਾਡੇ ਸਾਹਮਣੇ ਆਉਂਦੇ ਨੇ ਕਿ ਕਿਵੇਂ ਗੁਰੂ ਪੰਥ ਦੇ ਫੈਸਲੇ ਨੂੰ ਫਾਈਨਲਾਈਜ਼ ਕਰਕੇ ਸਰਬੱਤ ਖਾਲਸਾ ਦੇ ਵਿੱਚ ਕੰਸੈਂਸਸ ਦੇ ਨਾਲ ਅਕਾਲ ਤਖਤ ਦੀ ਮੋਹਰ ਥੱਲੇ, ਔਰ ਅਕਾਲ ਤਖਤ ਦੀ ਮੋਹਰ ਦੇ ਉੱਤੇ ਜਿਹੜਾ ਅਕਾਲ ਸਹਾਇ ਇਹ ਲਫ਼ਜ਼ ਹੁੰਦੇ ਸੀ, ਕਿਉਂਕਿ ਅਕਾਲ ਦਾ ਤਖਤ ਹੈ ਤੇ ਉਸ ਦੀ ਸਹਾਇਤਾ ਵੀ ਅਕਾਲ ਨੇ ਹੀ ਕਰਨੀ ਹੈ। ਜਿਹੜਾ ਅਕਾਲ ਤਖਤ ਦੀ ਸ਼ਰਨ ਆਏਗਾ ਇਹ ਤਖਤ ਸੀ। ਇਹੀ ਕਾਰਨ ਹੈ 18ਵੀਂ ਸਦੀ 'ਚ ਜੇ ਕੋਈ ਕਸੂਰ ਤੋਂ ਕੋਈ ਬ੍ਰਾਹਮਣ ਆ ਕੇ ਕਹਿੰਦਾ ਜੀ ਮੇਰੀ ਪੰਡਤਾਣੀ ਲੈ ਗਿਆ, ਉੱਥੋਂ ਦਾ ਨਵਾਬ
ਤੇ ਕਿਵੇਂ ਸਿੰਘ ਜਾ ਕੇ ਉਸ ਨੂੰ ਛੁਡਾ ਕੇ ਨਹੀਂ ਲਿਆਉਂਦੇ, ਕਿੰਨਾ ਨੁਕਸਾਨ ਵੀ ਹੁੰਦਾ ਹੈ। ਸੋ ਕਿਉਂਕਿ ਤਖਤ ਹੈ, ਤਖਤ ਦੇ ਸਾਹਮਣੇ ਕੋਈ ਵੀ, ਭਾਵੇਂ ਤਖਤ ਪੰਥ ਦਾ ਹੈ, ਇਹੀ ਕਾਰਨ ਹੈ ਕਿ ਅੰਮ੍ਰਿਤਧਾਰੀ ਦੀ ਅਰਦਾਸ ਹੋ ਸਕਦੀ ਹੈ, ਪਤਤ ਦੀ ਨਹੀਂ ਹੋ ਸਕਦੀ, ਲੇਕਿਨ ਫਰਿਆਦੀ ਕੋਈ ਵੀ ਹੋ ਸਕਦਾ। ਉਹ ਅਸੀਂ ਵਕਤਨ ਬਾ ਵਕਤਨ, ਸਾਡਾ ਇਤਿਹਾਸ ਭਰਿਆ ਹੋਇਆ ਹੈ ਕਿ ਕਿਵੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੋਈ ਵੀ ਹਿੰਦੂ, ਮੁਸਲਮਾਨ, ਈਸਾਈ ਕੋਈ ਵੀ ਆ ਕੇ ਫਰਿਆਦੀ ਹੋ ਸਕਦਾ ਹੈ। ਔਰ ਇਹੀ ਕਾਰਨ ਹੈ ਕਿ ਇੱਕ ਪਾਸੇ ਸੋਵਰਨਿਟੀ ਦੇ ਨਾਲ ਇਹ ਤਖਤ ਜੁੜਿਆ, ਦੂਜੇ ਪਾਸੇ ਦਿੱਲੀ ਦੇ ਹਾਕਮ ਔਰ ਫਿਰ ਉਹਨਾਂ ਦੇ ਜ਼ਰ ਖਰੀਦ ਕਿਸਮ ਦੇ ਲੋਕ, ਉਹਨਾਂ ਨੇ ਕਿਵੇਂ ਇਹਦੀ ਡਿਗਨਿਟੀ ਨੂੰ ਲੋ ਕਰਨ ਦੀ ਕੋਸ਼ਿਸ਼ ਕੀਤੀ। ਕਿਵੇਂ, ਜਿਵੇਂ ਪਹਿਲੇ ਤਾਂ ਮੈਂ ਇਹ ਦੇਖਦਾ ਵੀ ਡਿਜ਼ਾਈਨ ਦੇ ਵਿੱਚ ਹੀ ਉਹਨਾਂ ਨੇ ਅਕਾਲ ਤਖਤ ਦੀ ਪਰਿਕਰਮਾ ਬਣਾ ਦਿੱਤੀ ਹੈ, ਉਸ ਦਾ ਜਿਹੜਾ ਤਖਤ ਦੇ ਸਟੇਟਸ ਨੂੰ ਡਿਲੂਟ ਕਰਨ ਦੀ ਗੱਲ। ਇਸੇ ਤਰ੍ਹਾਂ ਅਸੀਂ ਅਕਾਲ ਤਖਤ ਦੇ ਜਥੇਦਾਰ, ਹੁਣ ਪਹਿਲੀ ਗੱਲ, ਮੈਂ ਅੱਜ ਇੰਨਾ ਵਕਤ ਨਹੀਂ ਹੈ ਕਿ ਮੈਂ ਉਸ ਡਿਟੇਲ 'ਚ ਜਾਵਾਂ, ਸਾਡੇ ਕੋਈ ਇਸ ਕਿਸਮ ਦੀ ਐਸਟੈਬਲਿਸ਼ਡ ਕਲਰਜੀ ਨਹੀਂ ਹੈ ਜਿਨ੍ਹਾਂ ਦੇ ਕੋਲ ਪਾਵਰ ਹੈ ਹਮੇਸ਼ਾ ਲਈ, ਜਿੱਥੇ ਲੇਕਿਨ ਕਿਵੇਂ ਹੌਲੀ 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 ਪਹਿਲਾਂ ਜਥੇਦਾਰਾਂ ਨੂੰ ਜਿਹਨਾਂ ਨੂੰ ਗੁਰਦੁਆਰਾ ਐਕਟ 'ਚੋਂ ਬਾਹਰ ਰੱਖਿਆ ਗਿਆ ਸੀ, ਇਹਨਾਂ ਨੇ ਆਪਣਾ ਮੁਲਾਜ਼ਮ ਬਣਾਇਆ ਸ਼੍ਰੋਮਣੀ ਕਮੇਟੀ ਨੇ, ਫਿਰ ਕਿਵੇਂ ਉਹਨਾਂ ਨੇ ਵੀ ਆਪਣੀ ਤਾਕਤ ਦਾ ਮਿਸਯੂਜ਼ ਕੀਤਾ ਜਾਂ ਕਰਦੇ ਨੇ, ਜਿਹਨੂੰ ਮਰਜ਼ੀ ਉਹ ਚਿੱਠੀ ਲਿਖ ਕੇ ਸੱਦ ਲਿਆ, ਕਿਸੇ ਨੂੰ ਮਾਫ ਕਰਤਾ, ਕਿਸੇ ਨੂੰ ਸਜ਼ਾ ਸੁਣਾ ਦਿੱਤੀ, ਔਰ ਹਰ ਇੱਕ ਨੂੰ ਅਸੀਂ ਤਾਂ ਹੁਣ ਕਿਦੇ ਜਿਹੜੇ ਆ ਉਹ ਪਰਦੇ ਖੋਲ ਸਕਦੇ ਆ ਕਿ ਭਾਈ, ਜਾਂ ਪਰਤਾਂ ਖੋਲ ਸਕਦੇ ਆ ਕਿ ਕੌਣ ਕੌਣ ਕੀ ਕਰਦਾ। ਜਦੋਂ ਚਾਹਿਆ ਸਿਆਸੀ ਪਰਪਸ ਲਈ ਆਪਣੇ ਸਿਆਸੀ ਮੁਖਾਲਫ ਦੀ ਆਵਾਜ਼ ਬੰਦ ਕਰਨ ਲਈ ਵੀ ਵਰਤਿਆ। ਸੋ ਠੀਕ ਹੈ, ਇੱਕ ਪਾਸੇ ਸਿੱਖਾਂ 'ਚ ਇਸ ਵੇਲੇ ਪੰਜਾਬ ਜਿਹੜੀ ਜਾਗਰੂਕ ਸਾਡੀ ਧਿਰ ਹੈ, ਉਹਨਾਂ ਦੇ ਵਿੱਚ ਪੰਜ ਪ੍ਰਧਾਨੀ ਜਾਂ ਕਿਵੇਂ ਗੁਰੂ ਪੰਥ ਦਾ ਸਿਸਟਮ ਜਾਂ ਅਕਾਲ ਤਖਤ ਨੂੰ ਕਿਵੇਂ ਲਿਬਰੇਟ ਕਰਵਾਇਆ ਜਾਏ, ਉਹ ਮੁਹਿੰਮ ਆਪਣੀ ਥਾਂ ਤੇ ਚੱਲੀ ਆ। ਉਹ ਇੱਕ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਗੱਲ ਜਿਹੜੀ ਆ ਹੋ ਰਹੀ ਹੈ, ਲੇਕਿਨ ਅਸੀਂ ਇਸ ਅੱਜ ਦਾ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਦੇਖ ਰਹੇ ਕਿ ਵੀ ਉਸ ਸਾਰੇ ਦੇ ਵਿੱਚ ਇਹਨਾਂ 40-42 ਸਾਲਾਂ 'ਚ ਬਾਦਲਾਂ ਦੇ ਹੱਥ ਜਦੋਂ ਤੋਂ ਪਾਵਰ ਆਈ, ਕਿਵੇਂ ਈਵਨ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਵਾਲੀ ਗੱਲ ਵੀ ਸੀ, ਭਾਵੇਂ ਕਿਉਂਕਿ ਟੋਟਲੀ ਪੋਲੀਟੀਕਲ ਜਿਹੜਾ ਹੈ ਇਸ ਥਾਂ ਦੇ ਉੱਤੇ ਜਥੇਦਾਰ ਗੁਰਦਿਆਲ ਸਿੰਘ ਅਜਨੋਆ, ਜਿਨ੍ਹਾਂ ਨੂੰ ਅਸੀਂ ਮੌਜੂਦਾ ਦੌਰ ਦਾ ਇੱਕ ਬੇਬਾਕ ਜਥੇਦਾਰ ਕਹਿੰਦੇ ਹਾਂ, ਉਹ ਡਿਸਟ੍ਰਿਕਟ ਹੁਸ਼ਿਆਰਪੁਰ ਅਕਾਲੀ ਦਲ ਦੇ ਅਕਾਲੀ ਜਥੇ ਦੇ ਪ੍ਰਧਾਨ ਸਨ। ਉਸ ਤੋਂ ਪਹਿਲਾਂ ਸਾਧੂ ਸਿੰਘ ਭੌਰਾ, ਉਸ ਤੋਂ ਪਹਿਲਾਂ ਜਿਹੜੇ ਨੇ ਜਥੇਦਾਰ ਊਧਮ ਸਿੰਘ ਨਾਗੋਕੇ ਵੀ, ਔਰ ਗੁਰਮੁਖ ਸਿੰਘ ਮੁਸਾਫਰ ਵੀ, ਔਰ ਸੋਹਣ ਸਿੰਘ ਭਕਨਾ ਵੀ 1930। ਲੇਕਿਨ ਇਹਨਾਂ ਨੂੰ ਕਿਵੇਂ ਬਾਦਲਾਂ ਨੇ, ਟੌੜੇ ਨੇ ਰਲ ਕੇ ਇਹਨੂੰ ਗ੍ਰੰਥੀਆਂ ਦੇ ਹਵਾਲੇ ਕੀਤਾ ਕਿ ਜੀ ਪ੍ਰਮੋਸ਼ਨ ਜਿਵੇਂ ਹੁੰਦੀ ਹੈ ਕਿ ਬਈ ਇੱਕ ਐਸਟੀਓ ਭਰਤੀ ਹੋਇਆ ਤਾਂ ਉਹਨੇ ਚੀਫ ਇੰਜੀਨੀਅਰ ਤੱਕ ਪਹੁੰਚਣਾ ਹੈ, ਉਹ ਐਕਸੀਅਨ ਲਾਤਾ, ਐਸਸੀ ਲਾਤਾ, ਚੀਫ ਇੰਜੀਨੀਅਰ, ਇਵੇਂ ਇਹਨਾਂ ਨੇ ਬਣਾਤਾ ਜੀ ਅਰਦਾਸੀਆ, ਅਰਦਾਸੀਆ ਤੋਂ ਗ੍ਰੰਥੀ, ਗ੍ਰੰਥੀ ਤੋਂ ਹੈਡ ਗ੍ਰੰਥੀ, ਹੈਡ ਗ੍ਰੰਥੀ ਤੋਂ ਜਥੇਦਾਰ, ਕਿਉਂਕਿ ਉਹ ਸਾਰੀ ਉਸ ਮੁਲਾਜ਼ਮਤ 'ਚ ਜੋ ਉਹਨਾਂ ਦਾ ਇੱਕ ਬਣਿਆ ਹੁੰਦਾ ਹੈ ਰੁਚੀ। ਔਰ ਫਿਰ ਕਿਵੇਂ ਉਹਨਾਂ ਨੂੰ ਵਰਤਿਆ, ਕਿਵੇਂ ਪੂਰਨ ਸਿੰਘ ਨੂੰ ਵਰਤਿਆ, ਕਿਵੇਂ ਇੱਕ ਨੂੰ ਲਾਉਣ ਲਈ ਦੂਜਾ ਪਹਿਲਾਂ ਹੀ ਤਿਆਰ ਬੈਠਾ ਹੁੰਦਾ ਸੀ, ਔਰ ਕਿਵੇਂ ਫਿਰ ਗਿਆਨੀ ਗੁਰਬਚਨ ਸਿੰਘ ਔਰ ਗਿਆਨੀ ਗੁਰਮੁਖ ਸਿੰਘ ਔਰ ਇਹਨਾਂ ਸਾਰਿਆਂ ਦੇ ਰਾਹੀਂ ਇਹਨਾਂ ਨੂੰ ਘਰ ਸੱਦ ਕੇ ਬਾਦਲ ਐਂਡ ਕੰਪਨੀ ਨੇ ਜਿਹੜਾ ਉਹ ਕਿਵੇਂ ਜਿਹੜਾ ਉਹਦਾ ਸੌਦਾ ਸਾਧਾ ਨੂੰ ਮਾਫੀ ਦੇਣ ਲਈ ਚਿੱਠੀ ਦਿੱਤੀ, ਕਿਵੇਂ ਉਹਨਾਂ ਨੇ ਟੇਪਰ ਕੀਤਾ, ਉਹਦੀ ਗੱਲ ਅਸੀਂ ਵੇਰਵੇ ਨਾਲ ਕਰਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ ਇੱਥੇ ਜਿਵੇਂ ਮੈਂ ਕਿਹਾ ਵੀ ਪਹਿਲਾਂ ਵੀ ਕਮਜ਼ੋਰ ਲੋਕ ਰਹੇ, ਲੇਕਿਨ ਅਕਾਲ ਤਖਤ ਦੀ ਗਲੋਰੀ, ਕਿਉਂਕਿ ਅਕਾਲ ਤਖਤ ਸਿੱਖ ਕੌਮ ਦੇ ਵਿੱਚ ਵਸਦਾ, ਇਹੀ ਕਾਰਨ ਸੀ ਕਿ ਸੌਦਾ ਸਾਧ ਦਾ ਮਾਫੀਨਾਮਾ ਪੰਥ ਨੇ ਕਬੂਲ ਨਹੀਂ ਕੀਤਾ, ਉਹਨਾਂ ਨੂੰ ਹੀ ਉਹ ਵਾਪਸ ਲੈਣਾ ਪਿਆ। ਤੇ ਜਦੋਂ ਇੱਕ ਵਾਰੀ ਵਾਪਸ ਲੈ ਲਿਆ, ਫਿਰ ਇਹ ਡਿਬੇਟ ਸ਼ੁਰੂ ਹੋਈ ਕਿ ਭਾਈ ਸਾਰੇ ਦੀ ਤਹਿ ਤੱਕ ਜਾ ਕੇ ਇਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਜਾਏ, ਕਿਸ ਹੱਦ ਤੱਕ ਇਹ ਠੀਕ ਐਡਮਿਸਿਬਿਲਿਟੀ ਹੋ ਗਈ, ਕਿਉਂਕਿ ਇਹ ਇਤਿਹਾਸ ਦਾ ਚੈਪਟਰ ਕਲੀਅਰ ਹੋ ਗਿਆ। ਹੁਣ ਇਤਿਹਾਸ ਜਿਹੜਾ ਇਹਨਾਂ ਨੂੰ ਨਾ ਕਦੇ ਮਾਫ ਕਰੇਗਾ। ਪਰ ਤੁਸੀਂ ਦੇਖੋ ਕਿ ਵੀ ਕਿਸ ਲੈਵਲ, ਇੱਕ ਪਾਸੇ ਕਿਵੇਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਜਾਂ ਅਕਾਲ ਤਖਤ ਦੀ ਤੋਹੀਨ ਕੀਤੀ ਗਈ, ਤੇ ਜਿਹੜਾ ਤੋਹੀਨ ਕਰਨ ਵਾਲਾ ਇਹਨਾਂ ਦਾ ਮਾਸਟਰਮਾਈਂਡ ਪ੍ਰਕਾਸ਼ ਸਿੰਘ ਬਾਦਲ ਹੈ, ਉਹਨੂੰ ਅਕਾਲ ਤਖਤ ਦੀ ਫਸੀਲ ਤੋਂ ਫਖਰੇ ਕੌਮ, ਪੰਥ ਰਤਨ ਇਹ ਖਿਤਾਬ। ਇਸ ਤੋਂ ਵੱਧ ਕੇ ਡੀਜਨਰੇਸ਼ਨ ਕੀ ਹੋ ਸਕਦੀ ਹੈ? ਹਾਲਾਂ ਹੁਣ ਕਿਹਾ ਗਿਆ ਜੀ ਅਸੀਂ ਫਖਰੇ ਕੌਮ ਵਾਪਸ ਲੈਂਦੇ ਹਾਂ ਤੇ ਦੂਸਰਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਬਾਵਜੂਦ ਕਿ ਕਿਸ ਹੱਦ ਤੱਕ ਇਹਨਾਂ ਨੇ ਡੀਜਨਰੇਟ ਹੋ ਕੇ ਇਸ ਨੂੰ ਪਹੁੰਚਾਇਆ,
ਇੱਕ ਵਾਰ ਫਿਰ ਕੌਮ ਨੇ ਐਸਰਟ ਕੀਤਾ ਔਰ ਜੋ ਕੁਝ ਸਾਹਮਣੇ ਆ ਰਿਹਾ ਹੈ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਦਿੱਲੀ ਦੇ ਗਲਿਆਰਿਆਂ 'ਚ ਵੀ ਉਹ ਵੀ ਇਹ ਸਮਝਦੇ ਸੀ ਕਿ ਵੀ ਅਸੀਂ ਇਹ ਜਿਹੜਾ ਹੁਣ ਇਹਨਾਂ ਨੂੰ ਅਕਾਲੀ ਦਲ ਨੂੰ ਵੀ ਫਿਨਿਸ਼ ਕਰਤਾ, ਇਹਨਾਂ ਦੇ ਤਖਤ ਨੇ ਵੀ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਵੀ ਆਪਣਾ ਮਜ਼ਾਕ ਬਣਾ ਲਿਆ, ਪਰ ਨਹੀਂ, ਕੌਮ ਨੇ ਰੀਅਸਰਟ ਕੀਤਾ ਔਰ ਅਸੀਂ ਡਿਸਕਸ ਕਰਾਂਗੇ ਫਰਦਰ ਕਿ ਜੋ ਚੱਲ ਰਿਹਾ ਹੈ ਇਸ ਚੋਂ ਸਾਡਾ ਭਵਿੱਖ ਕੀ ਹੈ ਔਰ ਕਿਵੇਂ ਅਸੀਂ ਅਕਾਲ ਤਖਤ ਜਿਸ ਤੋਂ ਇਸੇ ਅਕਾਲ ਤਖਤ ਤੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਔਰ ਅੱਜ ਜਦੋਂ ਕਿ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਇੱਕ ਆਪਣੇ ਉਸ ਲੈਵਲ ਦੇ ਉੱਤੇ ਡਿਸਕਸ ਹੋ ਰਹੀ ਹੈ। ਬੇਸ਼ੱਕ ਅਕਾਲ ਤਖਤ ਦੇ ਇਸ ਸਾਰੀ ਡਿਬੇਟ ਦੇ ਵਿੱਚ ਕਿਤੇ ਖਾਲਿਸਤਾਨ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਕਿਲਿੰਗ ਜਾਂ ਉਹ ਕਿਤੇ ਜਿਹੜਾ ਉਹ ਮੈਂਸ਼ਨ ਵੀ ਨਹੀਂ ਹੁੰਦਾ, ਲੇਕਿਨ ਇਹਦੇ ਬਾਵਜੂਦ ਸਾਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਅਕਾਲ ਤਖਤ ਦੀ ਅਜ਼ਮਤ, ਸ਼ਾਨ ਔਰ ਉਸ ਦੀ ਜਿਹੜੀ ਹੈ ਪ੍ਰਭੂ ਸਤਾ, ਇਸ ਵੱਲ ਘੱਟੋ ਘੱਟ ਬੇਬੀ ਸਟੈਪ ਅੱਜ ਦੀ ਜਨਰੇਸ਼ਨ ਨੇ ਵੀ ਲੈਣੇ ਸ਼ੁਰੂ ਕੀਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਨੀਵੀਂ ਪਾ ਕੇ ਖਲੋਤੇ ਸੁਖਬੀਰ ਬਾਦਲ ਅਤੇ ਉਸ ਦੀ ਜੁੰਡਲੀ ਨੇ ਪਿਛਲੇ ਵਰਿਆਂ ਦੌਰਾਨ ਸਿੱਖ ਪੰਥ ਨਾਲ ਕੀਤੇ ਧਰੋਹ ਨਾਲ ਸੰਬੰਧਿਤ ਜੁਰਮ ਜਿਹੜੇ ਨੇ ਉਹ ਕਬੂਲ ਕੀਤੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਸੋ ਬੇਬਲ ਕਲਾਂ ਅਤੇ ਕੋਟਕਪੁਰਾ ਵਿੱਚ ਸਿੱਖਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਤੇ ਤਖਤਾਂ ਦੇ ਜਥੇਦਾਰਾਂ ਨੂੰ ਘਰ ਸੱਦ ਕੇ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਕਿਹਾ ਗਿਆ। ਸੋ ਜ਼ਾਲਮ ਪੁਲਿਸ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਇਹਨਾਂ ਸਭ ਗੁਨਾਹਾਂ ਨੂੰ ਸੁਖਬੀਰ ਬਾਦਲ ਨੇ ਕਬੂਲਿਆ, ਜਿਹੜਾ ਹੁਣ ਇਤਿਹਾਸ ਦਾ ਹਿੱਸਾ ਬਣ ਗਿਆ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਬਜਰ ਗੁਨਾਹ ਲਈ ਦਿੱਤੀ ਗਈ ਸਜ਼ਾ ਗੁਨਾਹ ਦੇ ਮੁਤਾਬਕ ਹੈ ਜਾਂ ਗੁੰਗਲਾਂ ਤੋਂ ਮਿੱਟੀ ਹੀ ਝਾੜਨ ਵਾਲਾ ਕੰਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲੇਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ ਦੇ ਵਿੱਚ ਅਸੀਂ ਵੇਰਵੇ ਨਾਲ ਲਗਭਗ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਦੁਹਰਾਉਂਦੇ ਹਾਂ। ਇਹ ਅਲਫਾਜ਼ ਕਹੇ ਕਿ ਇੱਕ ਅਕਾਲ ਤਖਤ ਦੀ ਗਲੋਰੀ ਹੈ ਜਿਹੜੀ ਹਮੇਸ਼ਾ ਤੋਂ
ਹੈ ਔਰ ਹਮੇਸ਼ਾ ਹੀ ਰਹੇਗੀ, ਕਿਉਂਕਿ ਇਹ ਅਕਾਲ ਦਾ ਤਖਤ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਦਾ ਨੀਂਹ ਪੱਥਰ ਰੱਖ ਕੇ ਇਸ ਨੂੰ ਸੱਚ, ਹੱਕ, ਇਨਸਾਫ ਦਾ ਤਖਤ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਇਹਨਾਂ ਦੁਨੀਆ ਦੇ ਤਖਤ ਦੇ ਵਾਰਸਾਂ ਨੂੰ ਜਾਂ ਜਿਹੜੇ ਤਖਤਦਾਰ ਸੀ ਉਹਨਾਂ ਪ੍ਰਥਾਈ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਜਿਹੜੇ ਦੁਨੀਆ ਦੇ ਰਾਜੇ ਨੇ, ਬਾਦਸ਼ਾਹ ਨੇ, ਜਿਨ੍ਹਾਂ ਦੀ ਕਿੰਨੀ ਰਿਆਇਆ, ਕਿੰਨੇ ਲੋਕ ਉਹਨਾਂ ਸਾਹਮਣੇ ਸਿਰ ਝੁਕਾਉਣ ਵਾਲੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਏਡੇ ਵੱਡੇ ਵੱਡੇ ਰਾਜੇ ਰਾਣੇ ਕਿੱਥੇ ਗਏ, ਅਖੀਰ ਇਸ ਦੁਨੀਆ ਤੋਂ ਨੰਗੇ ਪੈਰ ਹੀ ਤੁਰ ਜਾਂਦੇ ਨੇ। ਸੋ ਇੱਕ ਪਾਸੇ ਉਹ ਨੇ, ਦੂਸਰੇ ਪਾਸੇ ਉਹ ਅਕਾਲ ਤਖਤ ਜਿਸ ਦੀ ਮੋਹਰ ਅਕਾਲ ਸਹਾਏ ਹੈ, ਕਿਉਂਕਿ ਉੱਥੇ ਹਮੇਸ਼ਾ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਜਿੱਥੇ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ। ਬਾਦਲਾਂ ਦਾ ਕਬਜ਼ਾ, ਪੰਥ ਨੂੰ ਜਗੀਰ ਸਮਝਣਾ, ਅਕਾਲ ਤਖਤ ਨੂੰ ਇੱਕ ਜਗੀਰ ਸਮਝਣਾ, ਪੰਥ ਦੀਆਂ ਸੰਸਥਾਵਾਂ ਨੂੰ ਮੁਕੰਮਲ ਤੌਰ ਤੇ ਨਾਸ ਕਰਨਾ, ਹਿੰਦੂਤਵੀ ਵਿਚਾਰਧਾਰਾ ਦੇ ਨਾਲ ਸਿਰਫ ਗੱਠਜੋੜ ਹੀ ਨਾ ਕਰਨਾ, ਪਤੀ ਪਤਨੀ ਦਾ ਰਿਸ਼ਤਾ ਕਹਿ ਕੇ, 9 ਮਾਸ ਦਾ ਰਿਸ਼ਤਾ ਕਹਿ ਕੇ ਸਿੱਖੀ ਨੂੰ ਨਾਗਪੁਰ ਹਿੰਦੂਤਵਾ ਆਈਡੀਓਲੋਜੀ ਦੀ ਐਕਸਟੈਂਸ਼ਨ ਬਣਾਉਣਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ 5 ਵਾਰ ਜਿਹੜਾ ਮੁੱਖ ਮੰਤਰੀ ਰਿਹਾ ਹੈ, 9 ਵਾਰ MLA ਰਿਹਾ ਹੈ, ਜਿਸ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਆਪਣੇ ਟੱਬਰ ਨੂੰ ਪ੍ਰਮੋਟ ਕੀਤਾ, ਕਿਵੇਂ ਆਪਣੇ ਜਿਉਂਦੇ ਜੀ ਖੁਦ ਪੈਟਰਨ ਬਣ ਗਿਆ ਅਕਾਲੀ ਦਲ ਦਾ, ਸੁਖਬੀਰ ਬਾਦਲ ਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਹੈ, ਡਿਪਟੀ ਚੀਫ ਮਿਨਿਸਟਰ ਬਣਾ ਦਿੱਤਾ ਹੈ। ਇਹੀ ਬਾਦਲ ਜਿਸ ਦੀ ਸਰਕਾਰ ਦੇ ਹੁੰਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 13 ਅਪ੍ਰੈਲ 1978 ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਰਕਧਾਰੀਆਂ ਨੂੰ ਸਮਾਗਮ ਦੀ ਪਰਮਿਸ਼ਨ ਦਿੱਤੀ, ਔਰ ਜੋ ਜਿਹੜਾ ਸਾਕਾ ਉੱਥੇ ਵਾਪਰਿਆ, 13 ਸਿੰਘ ਸ਼ਹੀਦ, 3 ਦਰਜਨ ਤੋਂ ਜ਼ਿਆਦਾ ਜ਼ਖਮੀ, ਕਿਵੇਂ ਇਹੀ ਬਾਦਲ ਜਿਹੜਾ ਹੈ ਉਹ ਸੇਫਲੀ ਉਸ ਨਰਕਧਾਰੀ ਨੂੰ ਕੱਢ ਕੇ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾਉਂਦਾ ਹੈ, ਕਿਵੇਂ ਜਦੋਂ ਉਹਦੇ ਖਿਲਾਫ ਕੇਸ ਚੱਲਦਾ ਹੈ ਕਰਨਾਲ 'ਚ ਉਹ ਮੂਵ ਕਰਕੇ ਲੈ ਜਾਂਦੇ ਨੇ ਹਰਿਆਣੇ 'ਚ ਕੇਸ ਨੂੰ, ਔਰ ਉਸ ਫੈਸਲੇ ਨੂੰ ਵੀ ਜਿਹੜਾ ਕਿ ਜੱਜ ਦਾ ਆਉਂਦਾ ਹੈ ਨਰਕਧਾਰੀਆਂ ਦੇ ਹੱਕ 'ਚ, ਉਸ ਦੀ ਅਪੀਲ ਵੀ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਦਲ ਵੱਲੋਂ ਨਹੀਂ ਕੀਤੀ ਜਾਂਦੀ। ਸੋ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਯਾਦ ਕਰਦੇ ਹਾਂ, ਜਿਹੜਾ ਉਹਨਾਂ ਨੇ ਕਹੇ ਕਿ ਭਾਈ ਇਸ ਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ, ਜਾਂ ਉਹਨਾਂ ਕਿਹਾ ਵੀ ਕਦੇ ਕਿਸੇ ਨੇ ਬਾਦਲ ਨੂੰ ਹਰਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦਿਆਂ ਦੇਖਿਆ। ਔਰ ਇਹ ਵੀ ਬਹੁਤ ਸਾਰਿਆਂ ਨੂੰ ਇਹ ਲੱਗਾ ਪਤਾ ਕਿ 1999 'ਚ ਜਦੋਂ 300 ਸਾਲਾਂ ਵੇਲੇ ਬਾਦਲ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ, ਔਰ ਮੈਨੂੰ ਲੱਗਦਾ ਵੀ ਉਹ ਵੀ ਝੂਠ ਹੀ ਹੈ, ਕਿਉਂਕਿ ਨਾ ਉਹਨੇ ਸੀ ਨਾ ਸੁਰਿੰਦਰ ਕੌਰ ਨੇ ਛਕਿਆ ਹੋਇਆ ਸੀ। ਸੋ ਮਤਲਬ ਤੁਸੀਂ ਦੇਖੋ ਕਿ ਇਸ ਹੱਦ ਤੱਕ ਜਾ ਕੇ, ਔਰ ਫਿਰ ਜਿਹਨੂੰ ਆਪਣੇ ਪੁੱਤਰ ਨੂੰ ਪੰਥ ਦਾ ਵੀ ਜਾਨਸ਼ੀਨ ਬਣਾਇਆ, ਅੱਜ ਵੀ ਉਹਦੀ ਇੱਕ ਭੈੜੀ ਜਿਹੀ ਫੋਟੋ ਜਿਹਦੇ ਕਿ ਸਿਰ 'ਚ ਰੰਗ ਪਾਏ ਹੋਏ ਨੇ, ਦਾੜੀ ਸਾਰੀ ਰੰਗ, ਹੋਲੀ ਖੇਡ ਰਿਹਾ ਆਪਣੇ ਬੱਚਿਆਂ ਨਾਲ ਔਰ ਦੂਜਿਆਂ ਨਾਲ। ਸੋ ਮਤਲਬ ਜਿੰਨਾ ਇਹਨਾਂ ਨੇ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ, ਫਿਰ ਇਕੱਲਾ ਇਹੀ ਨਹੀਂ, ਜੇ ਇਹਨਾਂ ਦੀ ਦਾਸਤਾਨ ਜਿਵੇਂ ਇੱਕ ਸਾਡੇ ਵੀਰ ਸਰਬਜੀਤ ਸਿੰਘ ਘੁਮਾਣ ਨੇ ਬੁੱਚੜ KP ਗਿੱਲ ਉਸ 'ਤੇ ਕਿਤਾਬ ਲਿਖੀ ਹੈ, ਜੇ ਬਾਦਲ ਦੇ ਉੱਤੇ ਲਿਖਿਆ ਜਾਏ ਤਾਂ ਇਸ ਨੇ ਤਾਂ 4-5 ਦਹਾਕਿਆਂ ਦੇ ਵਿੱਚ ਜਿੰਨੇ ਪੰਥ ਮਾਰੂ ਕੰਮ ਕੀਤੇ ਨੇ, ਔਰ ਫਿਰ ਜੂਨ 84 ਤੋਂ ਬਾਅਦ ਕਿੱਥੇ ਪੰਥ ਨੂੰ ਇਹ ਕਾਲ ਦੇਣ ਵਾਲਾ ਧਰਮੀ ਫੌਜੀਆਂ ਨੂੰ ਵੀ ਕਿ ਭਾਈ ਫੌਜ ਦੇ ਸਿੱਖ ਫੌਜੀਆਂ ਨੂੰ ਕਿ ਨਿਕਲੋ, ਹੁਣ ਗੱਲ ਮੁੱਕ ਗਈ ਹੈ। ਇਹੀ 1992 ਦੇ ਵਿੱਚ ਦਿੱਲੀ 'ਚ ਬੁਟਰੋਸ ਗਾਲੀ UN ਸੈਕਟਰੀ ਜਨਰਲ ਨੂੰ ਮੈਮੋਰੈਂਡਮ ਦੇਣ ਜਾਂਦਾ ਹੈ ਔਰ ਖਾਲਿਸਤਾਨ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦਾ ਹੈ। ਪਰ ਕਿਵੇਂ ਇਸ ਨੇ KP ਗਿੱਲ ਜਿਸ ਦੀ ਕੋਠੀ ਦੇ ਨਾਲ ਲੱਗਦਾ ਹੀ ਉਹਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਹੈ, ਕਿਵੇਂ ਉਹਨਾਂ ਪੁਲਿਸ ਅਫਸਰਾਂ ਨੂੰ ਇਜ਼ਹਾਰ ਆਲਮ ਔਰ ਸੁਮੇਧ ਸੈਣੀ ਜਿਨ੍ਹਾਂ ਨੇ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾ ਕੇ ਕਿਵੇਂ ਜਿਹੜਾ ਹੈ ਉਹ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ। ਸੁਮੇਧ ਸੈਣੀ ਜਿਹਨੇ
ਗੁਰਦਾਸਪੁਰ 'ਚ, ਲੁਧਿਆਣੇ 'ਚ ਔਰ ਬਾਅਦ ਦੇ ਵਿੱਚ ਹਾਇਰ ਪੋਜੀਸ਼ਨਾਂ ਤੇ ਜਾ ਕੇ ਕਿਵੇਂ ਚੁਣ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ, ਕਿਵੇਂ ਉਹ ਅਫਸਰ ਸਵਰਨੇ ਘੋਟਣੇ ਵਰਗੇ ਔਰ ਦੂਸਰੇ ਔਰ ਜਿਨ੍ਹਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਸ਼ਹੀਦ ਕੀਤਾ 26 ਜਨਵਰੀ 1993 ਨੂੰ। ਕਿੰਨੀਆਂ ਕਹਾਣੀਆਂ ਇਹ ਸਾਰੇ ਦੀਆਂ ਜਿਹੜੀਆਂ ਨੇ ਕਿ ਕਿਵੇਂ ਇਹਨਾਂ ਨੂੰ ਨਾ ਪ੍ਰਮੋਟ ਕੀਤਾ, ਕਿਵੇਂ ਜੇ ਪੰਜਾਬ ਹਰਿਆਣਾ ਹਾਈ ਕੋਰਟ ਚੈਲੰਜ ਹੋਈ ਸੁਮੇਧ ਸੈਣੀ ਦੀ ਜਿਹੜੀ ਨਿਯੁਕਤੀ ਹੈ ਐਜ਼ ਏ DGP ਉਹਨੂੰ ਡਿਫੈਂਡ ਕੀਤਾ। ਔਰ ਜੇ ਉਸ ਕੇਸ ਦੇ ਵਿੱਚ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੇ ਪਿਤਾ ਮਾਸੜ ਨੂੰ ਮਾਰਨ ਲਈ ਸੁਮੇਧ ਸੈਣੀ ਦਾ ਸੀ ਰੋਲ, ਗਵਰਨਮੈਂਟ ਦੇ ਜਿਹੜਾ ਸਟੈਂਡ ਸੀ ਕਿ ਇਹ ਤਾਂ ਅੱਤਵਾਦੀ ਸੀ ਜਿਨ੍ਹਾਂ ਨੂੰ, ਔਰ ਸੁਮੇਧ ਸੈਣੀ ਨੇ ਤਾਂ ਆਪਣੀ ਡਿਊਟੀ ਨਿਭਾਈ। ਫਿਰ ਬੁਰਜ ਜਵਾਹਰ ਸਿੰਘ ਵਾਲਾ 2015 ਚ ਕਿਵੇਂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ, ਬਾਈਬਲ ਕਲਾ, ਕੋਟ ਕਪੂਰੇ 'ਚ ਕੀ ਹੁੰਦਾ, ਕਿਵੇਂ ਸੌਦਾ ਸਾਧ ਦੇ ਖਿਲਾਫ ਜਿਹੜਾ ਸਵਾਂਗ ਰਚਨ ਵਾਲਾ ਕੇਸ ਹੈ ਉਹ ਬਾਦਲ ਸਰਕਾਰ 'ਚ ਹੁੰਦਿਆਂ ਵਾਪਸ ਲੈਂਦੇ ਨੇ, ਕਿਵੇਂ ਇਹਦੇ ਹੁਕਮਾਂ ਥੱਲੇ ਹੀ ਜਿਹਦੇ ਸੁਮੇਧ ਸੈਣੀ ਔਰ ਚਰਨਜੀਤ ਨਾਂ ਦਾ ਹਿੰਦੂਤਵੀ SP ਉਹ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਾਉਂਦੇ ਨੇ। ਫਿਰ ਜਥੇਦਾਰਾਂ ਨੂੰ ਆਪਣੇ ਘਰ 'ਚ ਤਲਬ ਕਰਕੇ ਕਿਵੇਂ ਜਿਹੜਾ ਮਾਫੀਨਾਮਾ ਜਿਹੜਾ ਹੈ ਉਸ ਦੇ ਨਾਂ ਤੋਂ ਉਹ ਲਿਖਵਾਇਆ ਜਾਂਦਾ ਔਰ ਲਿਖਿਆ ਜਾਂਦਾ ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ। ਹੁਣ ਇਹ ਸਾਰਿਆਂ ਦੇ ਔਰ ਫਿਰ ਉਹਨੂੰ ਫਖਰੇ ਕੌਮ ਅਕਾਲ ਤਖਤ ਦਾ ਗਿਆਨੀ ਗੁਰਬਚਨ ਸਿੰਘ ਜਿਹੜਾ ਦਿੰਦਾ, ਹੁਣ ਉਹ ਤਾਂ ਤੁਰ ਗਿਆ, ਉਹ ਤਾਂ ਰੱਬ ਦੇ ਗੁਰੂ ਦੇ ਦਾ ਤਿਰਸਕਾਰਿਆ ਹੋਇਆ ਉੱਥੇ ਨਰਕਾਂ ਦਾ ਭਾਗੀ ਹੋਏਗਾ। ਲੇਕਿਨ ਕਿਵੇਂ ਅੱਗੋਂ ਆਪਣੇ ਉਹ ਜਿਹੜੇ ਚਿੰਗ ਪੂੰਗ ਨੇ ਆਪਣੇ ਉਹਨਾਂ ਨੂੰ ਛੱਡ ਗਿਆ ਕਿ ਵੀ ਹੁਣ ਜੋ ਕੁਝ ਬਚ ਗਿਆ ਉਹਨੂੰ ਵੀ ਲੁੱਟੋ ਤੁਸੀਂ। ਉਹ ਭਾਵੇਂ ਸੁਖਬੀਰ ਬਾਦਲ ਹੋਏ, ਹਰਸਿਮਰਤ ਬਾਦਲ ਹੋਏ, ਬਿਕਰਮ ਮਜੀਠੀਆ ਹੋਏ, ਆਪਣੇ ਸਾਰੇ ਅੱਗੋਂ ਤੀਜੀ ਜਨਰੇਸ਼ਨ ਵੀ ਜਿਹੜੀ ਆ ਉਸ ਪਾਸੇ ਤੋਰੀ। ਹੁਣ ਅਲਟੀਮੇਟਲੀ ਜਿਹੜੀ ਅਕਾਊਂਟੇਬਿਲਿਟੀ ਉਸ ਦੀ ਅਸੀਂ ਗੱਲ ਕਰਦੇ ਕਿ ਵੀ ਇਵੈਂਚੁਅਲੀ 3 ਮਹੀਨੇ ਪਹਿਲਾਂ ਔਰ ਇਹ ਵੀ ਜਿਹੜੀ ਨਾਲ ਅਲੀ ਬਾਬਾ 40 ਚੋਰ, ਕਿਉਂਕਿ ਅੱਜ ਜਿਹੜੇ ਉਹ 40 ਚੋਰ ਬਾਗੀ ਤੇ ਦਾਗੀ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹਿੰਦੇ ਫਿਰਨ, ਪਰ ਇਹ ਸਾਰੇ ਇਹਨਾਂ ਗੁਨਾਹਾਂ ਦੇ ਭਾਗੀਦਾਰ ਨੇ। ਸਭ ਨੇ ਜਿਹੜੀ ਆ ਮਲਾਈ ਖਾਧੀ ਹੋਈ ਹੈ ਸੱਤਾ ਦੇ ਵਿੱਚ ਆ ਕੇ, ਤਾਕਤ ਦੇ ਵਿੱਚ ਆ ਕੇ। ਉਹਨਾਂ ਨੇ ਜਦੋਂ ਇੱਕ ਜਿਹੜੀ ਹੈ ਉਹ ਬੇਨਤੀਨੁਮਾ ਪਟੀਸ਼ਨ ਅਕਾਲ ਤਖਤ ਤੇ ਦਿੱਤੀ ਕਿ ਜੀ ਅਸੀਂ ਗੁਨਾਹਗਾਰ ਹਾਂ, ਇਸ ਲਈ ਅਸੀਂ ਮੰਨਦੇ ਹਾਂ, ਔਰ ਦੂਜਾ ਉਸ ਤੋਂ ਇਹ ਪ੍ਰੋਸੈਸ ਸ਼ੁਰੂ ਹੁੰਦੀ ਹੈ ਜਿਹੜੀ 3 ਮਹੀਨੇ ਪਹਿਲਾਂ ਸ਼ੁਰੂ ਹੋਈ, ਜਿਹਦਾ ਕਲਾਈਮੈਕਸ 2 ਦਸੰਬਰ ਨੂੰ ਕੀਤਾ ਗਿਆ। ਔਰ ਉਹਦੇ 'ਚ ਮੈਂ ਆਲਰੇਡੀ ਪਹਿਲੇ ਸੈਗਮੈਂਟ 'ਚ ਕੁਝ ਚੀਜ਼ਾਂ ਡਿਸਕਸ ਕਰ ਚੁੱਕਾ ਹਾਂ, ਮੈਂ ਰਿਪੀਟ ਨਹੀਂ ਕਰਾਂਗਾ। ਹੁਣ ਜਿਹੜੇ ਇਸ ਮੌਕੇ ਦੇ ਉੱਤੇ ਇਹਨੇ ਸੁਖਬੀਰ ਬਾਦਲ ਨੇ ਕਬੂਲਨਾਮੇ ਕੀਤੇ ਔਰ ਉਸ ਨੇ ਜਿਹੜੇ ਗੁਨਾਹ ਮੰਨੇ, ਔਰ ਉਹਨਾਂ ਨੂੰ ਇਹ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਥਕ ਮੁੱਦਿਆਂ ਜਿਨ੍ਹਾਂ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਤੁਸੀਂ ਵਿਸਾਰਿਆ। ਕਿ ਵਿਸਾਰਨਾ ਕੀ, ਰਾਦਰ ਉਹਨਾਂ ਨੂੰ ਜਿਨ੍ਹਾਂ ਨੇ ਉਹ ਮਾਰੇ ਹਜ਼ਾਰਾਂ ਨੌਜਵਾਨ ਉਹਨਾਂ ਨੂੰ ਤੁਸੀਂ ਜਿਹੜਾ ਉਹ ਪ੍ਰਮੋਸ਼ਨਾਂ ਦਿੱਤੀਆਂ, ਸੁਮੇਧ ਸੈਣੀ, ਇਜ਼ਹਾਰ ਆਲਮ, ਔਰ ਸਿੱਖ ਨੌਜਵਾਨਾਂ ਨੂੰ ਕੋ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ। ਔਰ ਇਹ ਇੱਕ ਚੰਗੀ ਗੱਲ ਸੀ ਕਿ ਵੀ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜੀ ਬਹੁਤੀ ਗੱਲ ਹਾਂ ਜਾਂ ਨਾ 'ਚ ਜਵਾਬ ਦਿਓ, ਕੋਈ ਚਲਾਕੀ ਕਰਨ ਦੀ ਲੋੜ ਨਹੀਂ। ਉਹਨੇ ਮੰਨਿਆ ਕਿ ਜੀ ਹਾਂ ਅਸੀਂ ਇਹ ਵੀ ਕੀਤਾ। ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਗਿਆ, ਇਹ ਗੁਨਾਹ ਤੁਸੀਂ ਕੀਤਾ ਜਾਂ ਨਹੀਂ, ਜਵਾਬ ਹਾਂ ਜਾਂ ਨਾ ਵਿੱਚ ਹਾਂ ਵੀ ਇਹ ਗੁਨਾਹ ਵੀ ਕੀਤਾ। ਸਰਕਾਰ ਵੇਲੇ ਗੁਰੂ ਦੀ ਬੇਅਦਬੀ ਹੋਈ, ਗੰਦੇ ਪੋਸਟਰ ਲਾਏ ਗਏ, ਉਹਨਾਂ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਲੱਭਿਆ ਨਹੀਂ। ਉਸ ਤੋਂ ਬਾਅਦ ਬੁਰਜ ਜਵਾਹਰ ਸਿੰਘ ਵਾਲਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ, ਬਾਅਦ ਵਿੱਚ ਇਸ ਦਾ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਤੇ ਗੋਲਾਬਾਰੀ ਹੋਈ। ਇਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ ਕਿ ਨਹੀਂ? ਹਾਂਜੀ ਹੋਇਆ। ਡੇਰਾ ਮੁਖੀ ਨੂੰ ਆਪਣੇ ਵੱਲੋਂ ਦਵਾਈ ਗਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੇ ਇਸ਼ਤਿਹਾਰ ਦੇਣ ਦੀ ਦੁਰਵਰਤੋਂ ਕੀਤੀ, 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਬਜਟ ਚੋਂ। ਔਰ ਉਹ ਕਹਿੰਦਾ ਜੀ ਹਾਂ ਹੋਇਆ, ਇਹ ਵੀ ਅਸੀਂ ਕੀਤਾ। ਔਰ ਇਹ ਜਿਹੜੇ ਸਾਰੇ ਸਵਾਲ ਨੇ ਬੜੇ ਕਲੀਅਰ ਸੀ। ਔਰ ਇਸ ਦੇ ਉੱਤੇ ਫਿਰ ਜਿਹੜੀ
ਸਜ਼ਾ ਸੁਣਾਈ ਗਈ ਉਹਨੂੰ ਸੁਖਬੀਰ ਬਾਦਲ ਨੂੰ ਕਿ ਜੀ ਇਹ ਤੁਸੀਂ ਦਰਬਾਰ ਸਾਹਿਬ ਡਿਓੜੀ ਤੇ ਚੋਲਾ ਪਾ ਕੇ ਸੇਵਾਦਾਰਾਂ ਵਾਲਾ ਬਰਛਾ ਫੜ ਕੇ 2 ਦਿਨ ਸੇਵਾ ਕਰਨੀ ਹੈ, ਪਹਿਰੇਦਾਰੀ ਕਰਨੀ। ਇਸੇ ਤਰ੍ਹਾਂ 2-2 ਦਿਨ ਤਖਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਮੁਕਤਸਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨੀ ਹੈ। 1 ਘੰਟਾ ਲੰਗਰ ਹਾਲ 'ਚ ਜਾ ਕੇ ਭਾਂਡੇ ਮਾਂਜਣੇ ਨੇ, 1 ਘੰਟੇ ਕੀਰਤਨ ਸੁਣਨਾ ਹੈ, ਸੁਖਮਣੀ ਸਾਹਿਬ ਦਾ ਪਾਠ ਕਰਨਾ ਹੈ। ਤੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ 3 ਦਿਨਾਂ 'ਚ ਮਨਜ਼ੂਰ ਕਰਨ ਦਾ ਵੀ ਆਦੇਸ਼ ਦਿੱਤਾ। ਹੁਣ ਇਸੇ ਤਰ੍ਹਾਂ ਦੀਆਂ ਹੀ ਸਜ਼ਾਵਾਂ ਦੂਸਰਿਆਂ ਨੂੰ ਵੀ ਸੁਣਾਈਆਂ ਗਈਆਂ। ਹੁਣ ਇਸ ਨੂੰ ਲੈ ਕੇ ਅੱਜ ਜਿੰਨੀਆਂ ਡਿਸਕਸ਼ਨਸ ਮੈਂ ਟੀਵੀ ਤੇ ਦੇਖੀਆਂ, ਉਹ ਕੋਈ ਪੱਤਰਕਾਰ ਹੋਏ, ਉਹ ਸਾਬਕਾ ਜਥੇਦਾਰ ਹੋਏ, ਉਹ ਲੀਡਰ ਹੋਏ, ਉਹਨਾਂ ਸਾਰਿਆਂ ਨੇ ਉਹਨਾਂ ਕਿਹਾ ਜੀ ਬੱਲੇ ਬੱਲੇ ਬੱਲੇ, ਅੱਜ ਇਤਿਹਾਸ ਸਿਰਜ ਦਿੱਤਾ ਹੈ, ਅੱਜ ਤਲਬ ਕਰ ਲਿਆ ਉਹਨੂੰ, ਜਿਹੜਾ ਇਹ ਸਜ਼ਾ ਲਾਤੀ, ਉਹ ਸਜ਼ਾ ਲਾਤੀ, ਜਿਹੜੀ 6 ਮੈਂਬਰੀ ਵਰਕਿੰਗ ਕਮੇਟੀ ਬਣਾਤੀ ਜਿਹੜੀ ਅਗਲੇ 6 ਮਹੀਨੇ ਭਰਤੀ ਕਰੇਗੀ ਅਕਾਲੀ ਡੈਲੀਗੇਟਾਂ ਦੀ, ਔਰ ਉਹਨੂੰ ਉਹ ਆਦੇਸ਼ ਹੈ ਕਿ ਜੀ ਇਵੇਂ ਉਹਦੇ ਨਾਲ ਆਧਾਰ ਕਾਰਡ ਲਾ ਦਿਓ, ਉਹਦੇ ਨਾਲ ਫਲਾਣਾ ਕਰ ਦਿਓ। ਹੁਣ ਇਹ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਐਂਗਲ ਤੋਂ ਜਦੋਂ ਅਸੀਂ ਅੰਗਰੇਜ਼ੀ ਦੇ 2 ਲਫ਼ਜ਼ ਦੇਖਦੇ ਹਾਂ, ਐਡਮਿਸਿਬਿਲਿਟੀ ਐਂਡ ਅਕਾਊਂਟੇਬਿਲਿਟੀ। ਐਡਮਿਸਿਬਿਲਿਟੀ ਹੋ ਗਈ ਕਿ ਹੁਣ ਇਹ ਵੀ ਹੋਇਆ, ਉਹਨਾਂ ਨੇ ਜਥੇਦਾਰਾਂ ਨੇ ਫੈਸਲਾ ਸੁਣਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਜਿਹੜਾ ਖਿਤਾਬ ਹੈ ਉਹ ਅਸੀਂ ਵਾਪਸ ਲੈ ਰਹੇ, ਔਰ ਉਹ ਸਾਰੇ ਜਿਹੜਾ 92 ਲੱਖ ਐਡਵਰਟਾਈਜ਼ਮੈਂਟ ਉਹਦਾ ਜੁਰਮਾਨਾ ਤੁਸੀਂ ਭਰੋਗੇ, ਉਹਦਾ ਇੰਟਰਸਟ ਜਿਹੜਾ ਲੱਗਾ ਹੈ ਉਹ ਵੀ ਸ਼੍ਰੋਮਣੀ ਕਮੇਟੀ ਦੇ ਅਕਾਊਂਟ 'ਚ ਜਮ੍ਹਾਂ ਕਰਾਓ, ਇਹ ਮੈਟਰ ਨਹੀਂ ਕਰਦਾ। ਹੁਣ ਇਸ ਸਾਰੇ 'ਚੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਰਟ ਇਸ ਸਾਰੇ ਨਾਲ ਇਹ ਜਿਹੜੀ 4-5 ਦਹਾਈਆਂ ਦੀ ਟ੍ਰੈਜੇਡੀ ਸੀ ਉਹਦੀ ਕੰਪਲੀਸ਼ਨ ਹੋਈ, ਐਡਮਿਸਿਬਿਲਿਟੀ, ਕਿ ਭਾਈ ਇੰਨੇ ਵੱਡੇ, ਔਰ ਇਹੋ ਜਿਹਾ ਕਦੇ ਨਹੀਂ ਹੋਇਆ। ਕਿ ਹੁਣ ਤੁਸੀਂ ਇਮੈਜਿਨ ਕਰੋ, ਅੱਜ ਤਾਂ ਡੈਮੋਕ੍ਰੇਸੀ ਹੈ ਔਰ ਦੁਨੀਆ ਭਰ 'ਚ ਸਿੱਖ ਦੇਖ ਰਹੇ ਨੇ ਇਹਨਾਂ ਨੇ ਕੀ ਕੀਤਾ। ਕੋਈ ਬਾਦਸ਼ਾਹ, ਕੋਈ ਰਾਜਾ ਸਿੱਖ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਏ, ਖੁਦ ਕਰਵਾਏ, ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਡਿਫੈਂਡ ਕਰੇ, ਉਹਨਾਂ ਨੂੰ ਪ੍ਰੋਟੈਕਟ ਕਰੇ, ਜਿਹੜੇ ਉਹਦੇ ਖਿਲਾਫ ਵਿਰੋਧ ਕਰਨ ਗੋਲੀਆਂ ਚਲਾਏ, ਉਹਨਾਂ ਨੂੰ ਕਹੋ ਜੀ ਤੁਹਾਡੇ ਗਲ 'ਚ ਚੱਲ, ਤੂੰ ਲੱਤ ਤੇਰੀ ਫ੍ਰੈਕਚਰ ਹੋਇਆ, ਤੂੰ ਵੀਲ ਚੇਅਰ ਤੇ ਬਹਿ ਜਾਈਂ, ਬਰਛਾ ਫੜ ਕੇ ਬਹਿ ਜਾਈਂ, ਤੂੰ 2 ਦਿਨ ਇੱਥੇ ਬਹਿ ਜਾ, 2 ਦਿਨ ਉੱਥੇ ਬਹਿ ਜਾ। ਬਾਅਦ ਦੇ ਵਿੱਚ ਜਿਹੜਾ ਹੁਣ, ਕਿਉਂਕਿ ਅੱਜ ਮੈਂ ਹੋਰ ਵੀ ਆਪਣੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਕਾਲ ਕਰਕੇ ਜਾਣਨਾ ਚਾਹਿਆ ਕਿ ਉਹਨਾਂ ਦੀ ਕੀ ਟੇਕ ਹੈ। ਹਾਲਾਂਕਿ ਜੋ ਪੰਜਾਬ 'ਚੋਂ ਜਿੰਨੀ ਕੁ ਇਨਪੁਟ ਆਈ ਹੈ ਜਾਂ YouTube, ਉਹ ਤਾਂ ਸਾਰੇ ਨਿਹਾਲ ਹੋਏ ਨੇ ਜੀ, ਬੱਲੇ 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 ਬੜਾ। ਲੇਕਿਨ ਮੈਂ ਇਹ ਸਮਝਦਾ ਕਿ ਵੀ ਇਸ ਲੈਵਲ ਦੇ ਗੁਨਾਹ ਅੱਜ ਤੱਕ ਕਿਸੇ ਨੇ ਨਹੀਂ ਕੀਤੇ ਹੋਏ, ਜਿਹਦੇ ਕੋਲ ਪਾਵਰ ਹੋਏ, ਜਿਹੜਾ ਸਿੱਖ ਹੋਏ, ਅਕਾਲੀ ਦਲ ਦਾ ਪ੍ਰਧਾਨ ਹੋਏ, ਔਰ ਕਿਸ ਕਦਰ ਜਿਹੜਾ ਉਹਨਾਂ ਨੇ ਸਿੱਖਾਂ ਦੇ ਨਾਲ ਧਰੋਹ ਪੰਥ ਦੇ ਨਾਲ ਕੀਤਾ ਹੋਏ। ਔਰ ਫਿਰ ਤੁਸੀਂ ਜਿਹੜਾ ਉਹ ਮਿਡਲ ਗਰਾਊਂਡ ਜਿਹੀ ਤਿਆਰ ਕਰਕੇ ਰੱਖ ਲਈ ਹੈ। ਹੁਣ ਭਰਤੀ ਹੋਏਗੀ ਇਸ ਗੱਲ ਦਾ ਧਿਆਨ ਰਹੇ ਸ਼੍ਰੋਮਣੀ ਕਮੇਟੀ ਅੱਜ ਵੀ ਉਹਨਾਂ ਦੇ ਕੰਟਰੋਲ 'ਚ ਹੈ। 6 ਮਹੀਨੇ ਬਾਅਦ, ਸਾਲ ਬਾਅਦ ਵਾਪਸ ਰੀਬਾਊਂਸ ਕਰਨ ਦੀ ਲਾਈਨ ਹੋਏਗੀ। ਸੋ ਬਹੁਤ ਸਾਰੇ ਜਿਹੜੇ ਸੱਚਮੁੱਚ ਸਾਰੀ ਗੇਮ ਨੂੰ ਸਮਝਦੇ ਨੇ, ਉਹਨਾਂ ਨੇ ਕਿਹਾ ਜੀ ਇਹ ਗੋਲੀਆਂ ਤੋਂ ਮਿੱਟੀ ਲਾਉਣ ਹੈ। ਚਾਹੀਦਾ ਇਹ ਸੀ ਕਿ ਭਾਈ ਚਲੋ ਇਹਨਾਂ ਨੇ ਹੁਣ ਗੋਲੀ ਤਾਂ ਮਾਰਨੀ ਨਹੀਂ ਹੈ, ਵੈਸੇ ਤਾਂ ਇਸ ਕਿਸਮ ਦੇ ਬੰਦੇ ਜਿਹੜੇ ਨੇ ਉਹ ਖਾਲਸਾਈ ਰਵਾਇਤਾਂ ਅਨੁਸਾਰ ਉਹੀ ਹੱਕਦਾਰ ਹੁੰਦੇ ਨੇ ਜੋ ਸਾਡੀ ਪੰਥਕ ਰਵਾਇਤ ਹੈ। ਪਰ ਉਹ ਕਹਿੰਦੇ ਘੱਟੋ ਘੱਟ ਇਹ ਸਾਰੇ ਟੱਬਰ ਨੂੰ 10 ਸਾਲ ਲਈ ਪਾਬੰਦੀ ਲਾ ਸਕਦੇ ਸੀ ਕਿ ਤੁਹਾਡਾ ਸਿਆਸਤ 'ਚ ਕੋਈ ਕੰਮ ਨਹੀਂ, ਜਿੰਨੇ ਉਹ ਸਾਰੇ ਅਲੀ ਬਾਬਾ 40 ਚੋਰ ਬੈਠੇ ਸੀ, ਕਹਿੰਦੇ ਬਾਕੀ ਕਰਨ ਦੀ ਲੋੜ ਹੀ ਨਹੀਂ ਸੀ। ਔਰ ਇਸ ਤੋਂ ਹੀ ਸਾਨੂੰ ਇਹ ਲੱਗਦਾ ਕਿ ਵੀ ਅਜੇ ਜਿਹੜਾ ਅਕਾਊਂਟੇਬਿਲਿਟੀ ਵਾਲਾ ਪਾਰਟ ਹੈ ਉਹ ਮੁਕੰਮਲ ਕੀ ਉਹ ਗੁੰਗਲੂਆਂ ਤੋਂ ਮਿੱਟੀ ਲਾਈ ਹੈ। ਔਰ ਇਸ ਸਾਰੇ ਦੇ ਚਲਦੇ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਵੀ ਹੋ ਗਿਆ ਜੀ, ਹੁਣ ਉਹ ਜਿਹੜਾ ਗੁਰਬਚਨ ਸਿੰਘ ਹੈ ਔਰ ਗੁਰਮੁਖ ਸਿੰਘ ਜਿਹਨੂੰ ਪਹਿਲਾਂ ਬਦਲ ਦਿੱਤਾ ਸੀ, ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਉਹਨਾਂ ਨੇ ਕਿਹਾ ਜੀ ਉਹਦੀਆਂ ਸਹੂਲਤਾਂ ਲੈ ਲਓ, ਕੋਠੀ ਤੋਂ ਲੈ ਲਓ, ਕਾਰ ਲੈ ਲਓ, ਫਲਾਣਾ ਲੈ ਲਓ। ਹੁਣ ਇਹ ਸਾਰੇ ਦਾ ਪਾਰਟ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਦੇ ਉੱਤੇ ਵੇਰਵੇ ਆਉਣਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਐਡਮਿਸਿਬਿਲਿਟੀ ਹੋਈ ਹੈ, ਅਕਾਊਂਟੇਬਿਲਿਟੀ ਨਹੀਂ ਹੋਈ। ਔਰ ਇਹ ਅਲਟੀਮੇਟਲੀ ਜੇ ਪੰਥ ਦੇ ਇਸ ਜ਼ੋਰ ਨੇ ਅਲਟੀਮੇਟਲੀ ਅਕਾਲ ਤਖਤ ਨੂੰ, ਔਰ ਅਕਾਲ ਤਖਤ ਦਾ ਕੰਮ ਜਿਸ ਲੈਵਲ ਦੇ ਉੱਤੇ ਇਹ ਤਖਤ ਨੂੰ ਕਰ ਰਹੇ, ਤਖਤ ਤਾਂ ਸੋਵਰਨਿਟੀ ਦੀ ਗੱਲ ਹੈ। ਬਿਲਕੁਲ ਇਹ ਸਾਰੇ ਦੇ ਵਿੱਚ ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਹੈ, ਕਿਲਿੰਗਸ ਹੋ ਰਹੀਆਂ ਨੇ,
ਖਾਲਿਸਤਾਨ ਦੀ ਮੂਵਮੈਂਟ ਇਸੇ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ ਹੈ। ਹੁਣ ਅਕਾਲੀ ਦਲ ਨੂੰ ਰਿਵਾਈਵ ਕਰਕੇ ਵਿੱਚ ਵਿਚਾਲੇ ਉਹਨੇ ਜਿਹੜਾ ਬੀਜੇਪੀ ਦਾ ਪ੍ਰਧਾਨ ਬਣਿਆ ਉਹਦਾ ਹੁਣ ਤਾਂ ਉੱਥੋਂ ਵੀ ਉਹਨੇ ਰਿਜ਼ਾਈਨ ਕੀਤਾ, ਕੀ ਨਾਂ ਉਹਦਾ, ਬਲਰਾਮ ਜਾਖੜ, ਸੁਨੀਲ ਜਾਖੜ, ਉਹਨੇ ਕਿਹਾ ਸੀ ਇਹ ਫਾਇਰਵਾਲ ਬੜੀ ਜ਼ਰੂਰੀ ਹੈ, ਜੇ ਅਕਾਲੀ ਦਲ ਨਹੀਂ ਰਹਿੰਦਾ ਤੇ ਪੰਜਾਬ ਦੀ ਨੌਜਵਾਨੀ ਦੇਖੋ, ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਉੱਥੋਂ ਜਿੱਤ ਗਏ। ਸੋ ਇਹ ਵੀ ਜਿਹੜੇ ਵੀ ਕੋਈ ਖੇਡ ਰਹੇ ਨੇ ਪਰਦੇ ਦੇ ਪਿੱਛੇ, ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਵੀ ਉਹ ਇਸ ਕਿਸਮ ਦੇ ਵਿੱਚ ਵਿਚਾਲੇ ਜੇ ਵਾਲੇ ਰੱਖਣ। ਤੇ ਇੱਕ ਸਾਡਾ ਜਿਹੜਾ ਤਬਕਾ ਧਾਰਮਿਕ ਬਿਰਤੀ ਵਾਲਾ ਹੈ ਉਹ, ਕਿਉਂਕਿ ਅਕਾਲ ਤਖਤ ਇੰਸਟੀਟਿਊਸ਼ਨ ਹੈ, ਉਹਦੇ ਅੱਗੇ ਸਿਰ ਝੁਕਾਉਣਾ ਹੀ ਹੁੰਦਾ ਹੈ, ਉਹਨਾਂ ਨੂੰ ਵੀ ਤੁਸੀਂ ਆਰੇ ਲਾ ਕੇ ਰੱਖੋ। ਤੇ ਜਿਹੜੀ ਅਲਟੀਮੇਟ ਅਕਾਲ ਤਖਤ ਤਾਂ ਸੋਵਰਨਿਟੀ ਦਾ ਔਰ ਬਾਦਸ਼ਾਹਤ ਦਾ ਜਿਹੜਾ ਹੈ ਉਹ ਪੈਗਾਮ ਦਿੰਦਾ, ਔਰ ਉਹ ਆਲਰੇਡੀ ਇਹਨਾਂ 4 ਦਹਾਕਿਆਂ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਜਿਸ ਪੱਧਰ ਤੇ ਗਈ ਹੈ, ਜੇ ਉਸ ਬਾਰੇ ਉੱਥੋਂ ਕੁਝ ਨਹੀਂ ਨਿਕਲਦਾ ਤੇ ਬਾਕੀ ਸਾਰਾ, ਸਾਡੇ ਵੀਰ ਪਾਊ ਸੰਤੋਖ ਸਿੰਘ, ਉਹਨਾਂ ਦੇ ਨਾਲ ਅੱਜ ਗੁਫ਼ਤਗੂ ਹੋ ਰਹੀ ਸੀ, ਉਹ ਕਹਿੰਦੇ ਜੀ ਸਾਨੂੰ ਤਾਂ ਇਹ ਸਾਰਾ ਇਹਨਾਂ ਦਾ ਹੀ ਜਿਹੜਾ ਇਹਦੇ 'ਚ ਕੁਝ ਦੰਬ ਖੰਭ ਨਹੀਂ ਹੈ। ਔਰ ਇਹ ਜਿਹੜਾ ਸਿੱਖ ਵੀ ਸਮਝਦਾ ਸਾਰੀ ਖੇਡ ਨੂੰ, ਉਹ ਇਹਨੂੰ ਇਵੇਂ ਹੀ ਦੇਖਦਾ ਹੈ। ਪਰ ਅੱਜ ਇੱਕ ਵੱਡਾ ਤਬਕਾ ਸਾਡਾ ਬਹੁਤ ਨਿਹਾਲ ਹੈ ਕਿ ਜੀ ਦੇਖੋ ਅਕਾਲ ਤਖਤ ਮਹਾਨ ਹੈ, ਖਾਲਸਾ ਪੰਥ ਦੀ ਸ਼ਾਨ ਹੈ, ਸੱਚਮੁੱਚ ਖਾਲਸਾ ਪੰਥ ਦੀ ਸ਼ਾਨ ਹੈ, ਪਰ ਸ਼ਾਨ ਸੋਵਰਨਿਟੀ ਨਾਲ ਹੈ, ਬਾਦਸ਼ਾਹਤ ਨਾਲ ਹੈ, ਖਾਲਿਸਤਾਨ ਦੇ ਨਾਲ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਟਰੰਪ ਨੇ ਗੁਜਰਾਤੀ ਮੂਲ ਦੇ ਕਾਸ਼ ਪਟੇਲ ਨੂੰ FBI ਦੇ ਡਾਇਰੈਕਟਰ ਵਜੋਂ ਨੋਮੀਨੇਟ ਕੀਤਾ ਹੈ। ਭਾਵੇਂ ਅਜੇ ਉਸ ਦੀ ਸੈਨੇਟ ਵਿੱਚ ਕਨਫਰਮੇਸ਼ਨ ਹੋਣੀ ਹੈ, ਸੋ ਪਰ ਤੁਲਸੀ ਗੈਫਟ ਅਤੇ ਕਾਸ਼ ਪਟੇਲ ਦੀਆਂ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਵਿੱਚ ਪ੍ਰਮੁੱਖਤਾ ਨੇ ਅਮਰੀਕੀ ਜਿਹੜੀ ਸਿੱਖਾਂ ਦੇ ਅੰਦਰ ਜਿਹੜਾ ਸ਼ੱਕ ਸ਼ੁਬਾ ਪੈਦਾ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸਵਾਲੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ 20 ਜਨਵਰੀ ਨੂੰ ਜਿਹੜੀ ਹੈ ਉਹ ਸਹੁੰ ਚੁੱਕਣੀ ਹੈ, ਉਹਨਾਂ ਵੱਲੋਂ ਅੱਡ-ਅੱਡ ਪੋਸਟ ਲਈ, ਕਿਉਂਕਿ 4000 ਦੇ ਲਗਭਗ ਨਵੀਆਂ ਨਿਯੁਕਤੀਆਂ ਹਰ ਪ੍ਰੈਜ਼ੀਡੈਂਟ ਕਰਦਾ। ਪਿਛਲੀ ਟੀਮ ਸਾਰੇ ਜਿਹੜੇ ਉਹ ਛੱਡ ਰਹੇ ਨੇ ਕਿਉਂਕਿ ਉਹ ਨਾਲ ਹੀ ਚਲੇ ਜਾਂਦੇ ਨੇ ਪ੍ਰੈਜ਼ੀਡੈਂਟ ਦਾ। ਇੱਕ ਖੂਬਸੂਰਤ ਸਿਸਟਮ ਹੈ ਬਿਲਕੁਲ, ਤਾਂ ਕਿ ਜਿਹੜੀਆਂ ਨੀਤੀਆਂ ਬਾਰੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਕੋਲੇ ਬਹਾਨਾ ਨਾ ਹੋਏ ਕਿ ਜੀ ਅਸੀਂ ਤਾਂ ਕਰਨਾ ਚਾਹੁੰਦੇ ਸੀ, ਜਿਵੇਂ ਇੰਡੀਆ ਜਾਂ ਪਾਕਿਸਤਾਨ 'ਚ ਕਹਿਣਗੇ ਜੀ ਬਿਊਰੋਕਰੇਸੀ ਨਹੀਂ ਕਰਨ ਦਿੰਦੀ, ਅਫਸਰਸ਼ਾਹੀ ਨਹੀਂ ਕਰਨ ਦਿੰਦੀ। ਸੋ ਇੱਥੇ ਕੋਈ ਬਹਾਨਾ ਨਹੀਂ ਹੁੰਦਾ। ਇਸ ਲਈ ਜਿਹੜਾ ਵੀ ਪ੍ਰੈਜ਼ੀਡੈਂਟ ਹੈ ਉਹ 4000 ਦੇ ਕਰੀਬ ਉਹਦੇ ਕੋਲ ਨੋਮੀਨੇਸ਼ਨਸ ਉਹਨੇ ਕਰਨੀਆਂ ਹੁੰਦੀਆਂ ਨੇ। ਹਾਲਾਂਕਿ ਕੁਛ ਜਿਹੜੀਆਂ ਕੀ ਪੋਜੀਸ਼ਨਸ ਨੇ ਉਹ ਆਟੋਮੈਟਿਕਲੀ ਜਿਹੜਾ ਉਹਦੀ ਨੋਮੀਨੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਮਿਲ ਗਿਆ, ਉਹਨਾਂ ਨੂੰ ਸੈਨੇਟ ਦੇ ਥਰੂ, ਜਿਹਨੂੰ ਕਨਫਰਮੇਸ਼ਨ ਕਹਿੰਦੇ ਨੇ, ਕਿਉਂਕਿ ਸੈਨੇਟ ਦੇ ਵਿੱਚ ਇੱਕ ਪੂਰੀ ਜਿਹੜੀ ਹੈ ਉਹ ਕਮੇਟੀ ਬੈਠਦੀ ਹੈ, ਉਹ ਜਿਸ ਬੰਦੇ ਨੂੰ, ਔਰ ਖਾਸ ਤੌਰ ਤੇ ਜਿਹੜੇ ਸਿਕਿਉਰਿਟੀ ਨਾਲ ਰਿਲੇਟਡ ਜਾਂ ਫੋਰਨ ਅਫੇਅਰਸ ਨਾਲ ਰਿਲੇਟਡ ਮੁੱਦੇ ਹੁੰਦੇ ਨੇ, ਉਹਦੇ 'ਚ ਸੈਨੇਟ ਦੀ ਕਨਫਰਮੇਸ਼ਨ ਹੁੰਦੀ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ। ਔਰ ਇਹੀ ਕਾਰਨ ਹੈ ਕਿ ਜਿਨ੍ਹਾਂ ਨੂੰ ਅਟਾਰਨੀ ਜਨਰਲ ਲਈ ਟਰੰਪ ਨੇ ਨੋਮੀਨੇਟ ਕੀਤਾ, ਉਹ ਆਲਰੇਡੀ ਕਾਂਗਰਸਮੈਨ ਸੀ ਸਿਟਿੰਗ, ਪਰ ਉਹਦੇ ਖਿਲਾਫ ਕਾਂਗਰਸ ਦੀ ਐਥਿਕਸ ਕਮੇਟੀ ਦੇ ਵਿੱਚ ਜਿਹੜੀਆਂ ਨੇ ਉਹ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਔਰ ਇਹਦੇ ਬਾਵਜੂਦ ਕਿ ਟਰੰਪ ਦਾ ਉਹ ਫੇਵਰੇਟ ਸੀ, ਲੇਕਿਨ ਉਹਨੂੰ ਲੱਗਿਆ ਕਿ ਵੀ ਇਹ ਤਾਂ ਜਦੋਂ ਕਨਫਰਮੇਸ਼ਨ ਦੇ ਲਈ ਗਏ, ਇਹ ਤਾਂ ਉੱਥੇ ਉਹਨਾਂ ਨੇ ਉਹ ਵੀ ਪਰਦੇ ਫੋਲਣੇ ਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ। ਸੋ ਉਹ ਬੈਕ ਆਫ ਕਰ ਗਿਆ ਕਿ ਵੀ ਮੈਂ ਇਹਦਾ ਹਿੱਸਾ ਨਹੀਂ। ਇਸੇ ਤਰ੍ਹਾਂ ਜਿਹਨੂੰ ਮੈਜੋਰਿਟੀ ਲੀਡਰ ਦੇ ਤੌਰ ਤੇ ਜਿਹੜਾ ਉਹ
ਚੁਣਨਾ ਚਾਹੁੰਦੇ ਸੀ ਟਰੰਪ, ਉਹਦੀ ਗੱਲ ਨਹੀਂ ਬਣੀ। ਦੂਸਰਾ ਜਿਹੜਾ ਭਾਵੇਂ ਉਹ ਰਿਪਬਲਿਕਨ ਹੈ, ਸੈਨੇਟ ਮੈਜੋਰਟੀ ਲੀਡਰ, ਪਰ ਉਸ ਦਾ ਇੱਕ ਆਪਣਾ ਰੈਪੂਟੇਸ਼ਨ ਹੈ ਕਿ ਉਹ ਇੰਡੀਪੈਂਡੈਂਟ ਹੈ। ਮੈਂ ਇਸ ਲਈ ਕਹਿ ਰਿਹਾ ਵੀ ਕਈ ਵਾਰ ਇਹ ਠੀਕ ਹੈ ਕਿ ਇੱਕ ਪਾਸੇ ਹੱਕ ਹੁੰਦਾ ਪ੍ਰੈਜ਼ੀਡੈਂਟ ਜਿਹਨੇ ਟੇਕ ਓਵਰ ਕਰਨਾ ਉਹ ਆਪਣਾ ਨੋਮੀਨੇਟ ਕਰਨ ਦਾ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਸੌਖੀ ਹੋਏ। ਕਈਆਂ ਨੂੰ ਬਹੁਤ ਗ੍ਰਿਲਿੰਗ ਉਸ ਚੋਂ ਗੁਜ਼ਰਨਾ ਪੈਂਦਾ ਔਰ ਉਸ ਤੋਂ ਹੀ ਖੌਫਜ਼ਦਾ ਹੋ ਕੇ ਕਈ ਪਹਿਲਾਂ ਹੀ ਛੱਡ ਜਾਂਦੇ ਨੇ ਕਿ ਭਾਈ ਇਹ ਤਾਂ ਸਾਰੇ ਜਿਹੜੇ ਨੇ ਉਹ ਪੋਤੜੇ ਫੋਲਣਗੇ। ਸੋ ਇਸ ਹਵਾਲੇ ਦੇ ਨਾਲ ਜੇ ਕਹਿਣਾ ਹੋਏ ਕਿ ਜਿਹੜੀਆਂ 2 ਨੋਮੀਨੇਸ਼ਨਸ ਨੇ, ਨਿਯੁਕਤੀਆਂ ਨੇ, ਉਹਨਾਂ ਨੇ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਅਮਰੀਕਾ 'ਚ ਵਸਦੇ ਸਿੱਖ ਨੇ ਔਰ ਓਵਰਆਲ ਵੀ, ਕਿਉਂਕਿ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ 5 ਆਈਜ਼ ਕੰਟਰੀਜ਼ ਦੇ ਵਿੱਚ ਕੀ ਚੱਲ ਰਿਹਾ ਹੈ ਉਸ ਵੱਲ ਦੇਖਦੇ ਹਾਂ, ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਕਿਵੇਂ ਜਿਹੜਾ ਦੁਨੀਆ ਦੇ ਵਿੱਚ ਔਰ 5 ਆਈਜ਼ ਕੰਟਰੀਜ਼ ਦੇ ਵਿੱਚ ਇੱਕ ਮੋਮੈਂਟਮ ਬਣੀ ਉਹਦੇ ਹਵਾਲੇ ਨਾਲ ਦੇਖਦੇ ਹਾਂ। ਇਹ ਤਾਂ ਹੀ ਪੋਸੀਬਲ ਹੋ ਸਕਿਆ ਜੇ ਇਹਨਾਂ ਮੁਲਕਾਂ ਨੇ ਅਲਾਉ ਕੀਤਾ। ਹੁਣ ਜੇ ਕਿਉਂਕਿ ਆਲਰੇਡੀ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਇਹ ਚਾਰੋਂ ਹੀ ਕਰੂਸ਼ਲ ਮੁਲਕਾਂ ਦੇ ਵਿੱਚ ਕੇਸ ਸਾਹਮਣੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਸਾਹਮਣੇ ਹੈ ਕਿਉਂਕਿ ਜੇ ਅਡਾਨੀ ਦੇ ਸੌਦੇਬਾਜ਼ੀ ਨੂੰ ਲੈ ਜਿਹੜੇ 2 ਮੁੱਦੇ ਜਿਨ੍ਹਾਂ ਦੇ ਉੱਤੇ ਇਸ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਇੰਡੀਅਨ ਸਿਸਟਮ ਨੂੰ, ਉਹਨਾਂ 'ਚ ਇੱਕ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਹੈ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਸ਼ਿਰਦੂਲ ਸਿੰਘ ਗਿੱਲ ਉਸ ਦਾ ਮਰਡਰ, ਫਰੌਤੀਆਂ ਦੀ ਗੱਲ, ਉਹਨਾਂ ਦੇ ਡਿਪਲੋਮੈਟਾਂ ਦੇ ਇਨਵੋਲਵ ਹੋਣ ਦੀ ਗੱਲ ਵਾਇਲੈਂਸ ਦੇ ਵਿੱਚ, ਜਿਨ੍ਹਾਂ 'ਚੋਂ 6 ਨੂੰ ਇਨਕਲੂਡਿੰਗ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਕੈਨੇਡਾ ਨੇ ਕੱਢਿਆ। RCMP ਨੇ ਜਿਹੜਾ ਹੈ ਉਹ ਵਿਦਨ ਸਿਸਟਮ ਕੰਜ਼ਰਵੇਟਿਵ ਪਾਰਟੀ ਔਰ ਦੂਜਿਆਂ 'ਚ ਕਿਵੇਂ ਇਹਨਾਂ ਨੇ ਇੰਟਰਫੀਅਰ ਕੀਤਾ। ਸੋ ਅਮਰੀਕਾ ਦੇ ਵਿੱਚ ਆਲਰੇਡੀ ਨਿਖਿਲ ਗੁਪਤਾ ਦਾ ਕੇਸ ਜਿਹੜੀ ਐਕਸਟ੍ਰੈਡੀਸ਼ਨ ਹੋਈ ਔਰ ਜਿਹੜਾ ਟ੍ਰਾਇਲ 'ਚ ਜਾ ਰਿਹਾ ਹੈ ਉਹ ਸਾਰੇ ਨਾਲ ਰਿਲੇਟਡ ਹੈ। ਫੁੱਲ ਫਲੈਜ ਨੂੰ FBI ਹੈਂਡਲ ਕਰਦੀ ਹੈ, ਜ਼ਾਹਰ ਹੈ FBI ਹੈ ਔਰ ਜਸਟਿਸ ਡਿਪਾਰਟਮੈਂਟ ਹੈ। ਇਸੇ ਤਰ੍ਹਾਂ UK ਦੇ ਵਿੱਚ ਜਿਹੜੀ ਇੰਟਰਫੀਅਰੈਂਸ ਹੈ ਜਾਂ ਸਿੱਖਾਂ ਦੇ ਮਾਮਲਿਆਂ 'ਚ ਜੂਨ 84 ਨੂੰ ਲੈ ਕੇ ਵੀ ਔਰ ਦੂਸਰੇ ਭਾਵੇਂ 1 ਦਰਜਨ ਦੇ ਕਰੀਬ ਸਿੱਖ MP ਉੱਥੇ ਬਣੇ ਨੇ, ਪਰ ਸਿੱਖ ਫੈਡਰੇਸ਼ਨ UK ਔਰ ਦੂਸਰੀਆਂ ਬਾਡੀਜ਼ ਪ੍ਰੋਪਰ ਇਸ 'ਤੇ ਲੌਬੀ ਕਰ ਰਹੀਆਂ ਕਿਉਂਕਿ ਇਸ ਤੋਂ ਪਹਿਲਾਂ ਹਿੰਦੂ ਤੋਂ ਵੀ ਮੂਲ ਦਾ ਰਿਸ਼ੀ ਸੂਨਕ ਉਸ ਨੇ ਔਰ ਜੱਗੀ ਜੌਲ ਦੀ ਜਿਹੜੀ ਹੈ ਲਗਭਗ 5 ਸਾਲ ਤੋਂ ਜ਼ਿਆਦਾ ਤੋਂ ਉਹਨਾਂ ਦੀ ਜਿਹੜੀ ਹੈ ਅਰੈਸਟ ਹੈ ਇੰਡੀਆ ਦੇ ਵਿੱਚ। ਇਸੇ ਤਰ੍ਹਾਂ ਆਸਟ੍ਰੇਲੀਆ ਜਿੱਥੇ ਵੀ ਇੰਟਰਫੇਰੈਂਸ ਮੰਦਰਾਂ ਦੇ ਵਿੱਚ ਗ੍ਰੈਫਟੀ ਦਾ ਡਰਾਮਾ, ਖਾਲਿਸਤਾਨ ਰੈਫਰੈਂਡਮ ਨੂੰ ਰੋਕਣ ਦੇ ਲਈ ਪੂਰਾ ਪਾਰਟ ਔਰ ਜਿਸ ਕਿਸਮ ਦਾ ਮਿਸਟਰ ਐਲਬਨੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਦਾ ਵਰਤਾਰਾ ਮੋਦੀ ਨਾਲ ਹੈ, ਹੁਣ ਆਸਟ੍ਰੇਲੀਆ ਦੇ ਉੱਤੇ ਵੀ ਪ੍ਰੈਸ਼ਰ ਬਿਲਟ ਹੋ ਰਿਹਾ ਹੈ। ਔਰ ਭਾਵੇਂ ਉਹ ਅਮਰੀਕਾ ਦਾ ਇੱਕ ਆਪਣਾ ਹੈ ਜੇ ਐਲਨ ਮਸਕ ਨੇ ਇਤਰਾਜ਼ ਕੀਤਾ ਕਿਉਂਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਲਾ ਪਾਸ ਕੀਤਾ ਜਿਹੜੀ ਹੈ ਕਿ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਸੋਸ਼ਲ ਮੀਡੀਆ ਨਹੀਂ ਦੇਖ ਸਕਣਗੇ। ਹੁਣ ਐਲਨ ਮਸਕ ਔਰ ਵਪਾਰੀ ਜਿਹਨੂੰ ਐਲਨ ਮਸਕ ਪ੍ਰੋਮੀਨੈਂਟਲੀ ਜਿਹੜਾ ਉਹ ਇਸ ਵੇਲੇ ਰੋਲ ਪਲੇ ਕਰ ਰਿਹਾ, ਉਹਨੇ ਇਤਰਾਜ਼ ਕੀਤਾ ਇਹਦੇ ਤੇ, ਜਿਹਦੇ ਤੇ ਐਲਬਨੀ ਨੇ ਪੂਰਾ ਜਿਹੜਾ ਹੈ ਉਹ ਜਿਹਨੂੰ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਲਾਅ ਹੈ। ਸੋ ਇਸ ਲੈਵਲ ਦੇ ਉੱਤੇ ਪਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੋਈ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਲਾਈਨ ਉਵੇਂ ਨਹੀਂ ਲਈ। ਹਾਲਾਂ ਨੈਸਟ ਆਫ ਸਪਾਈਜ਼ ਔਰ ਦੂਸਰੀਆਂ ਸਾਰੀਆਂ ਕਹਾਣੀਆਂ ਆਸਟ੍ਰੇਲੀਆ ਦੇ ਰਿਲੇਟਡ ਆਈਆਂ। ਹੁਣ ਇਸ ਸਾਰੀ ਬੈਕਗਰਾਉਂਡ 'ਚ ਜੇ ਉਹ 2 ਬੰਦੇ 2 ਪਰਸਨਸ, ਇੱਕ ਤੁਲਸੀ ਗੈਫਰਟ ਉਹ ਉਸ ਜਿਹਦੇ ਥੱਲੇ 18 ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਜਿਨ੍ਹਾਂ 'ਚ CIA ਵੀ ਸ਼ਾਮਲ ਹੈ, ਉਹਦੀ ਡਾਇਰੈਕਟਰ ਲੱਗਦੀ ਹੈ। ਔਰ ਇਸ ਹਫਤੇ 'ਚ ਪਿਛਲੇ ਬੀਤੇ ਹਫਤੇ 'ਚ ਕਾਸ਼ ਪਟੇਲ ਜਿਹੜਾ ਨਿਊਯਾਰਕ ਬੇਸਡ ਵਕੀਲ ਹੀ ਹੈ, ਟਰੰਪ ਦਾ ਬੜਾ ਨਜ਼ਦੀਕੀ ਰਿਹਾ ਇੱਕ ਸਟੇਜ ਦੇ ਉੱਤੇ, ਜਿਹੜਾ ਇਸ ਨੇ ਉਸ ਦੀ ਕਾਫੀ ਮਦਦ ਵੀ ਕੀਤੀ ਔਰ ਜਿਹਨੂੰ ਉਹ ਟਰੰਪ ਨੇ ਡਾਈ ਹਾਰਡ ਪ੍ਰੋ ਅਮਰੀਕਾ ਫਸਟ ਦਾ ਦਾਅਵੇਦਾਰ ਕਿਹਾ। ਹੁਣ ਇਹ ਜਿਵੇਂ ਅਸੀਂ ਕਿਹਾ ਵੀ ਇਹ ਪ੍ਰੈਰੋਗੇਟਿਵ ਹੈ ਕਿ ਉਹਨੂੰ ਕੌਣ ਬਣਾਏ, ਲੇਕਿਨ ਹੁਣ ਤੁਲਸੀ ਗੈਫਰਡ ਇਸ ਬਾਰੇ ਕੋਈ 2 ਰਾਵਾਂ ਨਹੀਂ ਨੇ ਵੀ ਉਹ ਤਾਂ ਕਿਵੇਂ, ਉਹ ਤਾਂ ਨਾਗਪੁਰ ਦੀ ਬੇਟੀ ਹੈ। ਜਿਵੇਂ ਪ੍ਰੀਤੀ ਪਟੇਲ ਜਿਹੜੀ UK ਦੇ ਵਿੱਚ ਸੀ ਉਹ ਵੀ ਹਿੰਦੂਤਵਾਦੀ ਬੇਟੀ ਸੀ। ਹੁਣ ਤੁਲਸੀ ਗੈਫਰਡ ਨੇ ਕਿਵੇਂ ਜਿਹੜਾ ਇਹਦੇ ਪੇਰੈਂਟਸ ਜਿਹੜੇ ਨੇ ਉਹ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਨਾਲ ਜੁੜੇ ਹੋਏ ਸੀ ਔਰ ਇਹਨੇ ਕਿਉਂ ਚਲੋ ਜੇ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ ਉਹਦਾ ਜੇ ਫੇਥ ਉਹਨੇ ਅਪਣਾਇਆ ਮੰਨਿਆ ਜਾ ਸਕਦਾ, ਪਰ
ਇਹਦੇ ਤਾਂ ਵਿਆਹ ਤੋਂ ਲੈ ਕੇ ਤੇ ਦੂਜੇ ਤੀਜੇ ਗਿਫਟਸ ਔਰ ਹਿੰਦੂਤਵਾ ਔਰ ਸਾਰੀ ਉਹਦੀ ਤਾਂ ਟ੍ਰੇਨਿੰਗ ਹੀ ਨਾਗਪੁਰ ਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ 18 ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਹੈਡ ਕਰਦੀ ਹੈ, ਤੇ ਜਿਹੜੇ ਸਿੱਖਾਂ ਦਾ ਇਸ਼ੂ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦਾ ਸਿੱਖਾਂ ਦੇ ਖਿਲਾਫ ਆਏਗਾ ਕਿਵੇਂ ਬਿਹੇਵ ਕਰੇਗੀ। ਹਾਲਾਂਕਿ ਈਵਨ ਇਸ ਦਾ ਵਿਰੋਧ ਨਿੱਕੀ ਹੇਲੀ ਨੇ ਵੀ ਕੀਤਾ, ਜਿਹੜੀ ਪਿਛਲੀ ਅਮਰੀਕਾ 'ਚ ਰਿਪਰੈਜ਼ੈਂਟੇਟਿਵ ਸੀ, UN ਦੇ ਵਿੱਚ ਐਂਬੈਸਡਰ ਸੀ ਔਰ ਪ੍ਰਾਇਮਰੀ ਲਈ ਵੀ ਉਹ ਰਨ ਕੀਤੀ। ਅਖੀਰ 'ਚ ਟਰੰਪ ਦੇ ਨਾਲ ਉਹਨੇ ਜਿਹੜਾ ਹੈ ਉਹ ਮੁਕਾਬਲਾ ਕੀਤਾ, ਸਭ ਤੋਂ ਅਖੀਰਲੀ ਕੈਂਡੀਡੇਟ ਸੀ ਜਿਹਨੇ ਵਿਦਡਰਾ ਕੀਤਾ ਇਵੈਂਚੁਅਲੀ। ਹੁਣ ਉਹਨੇ ਕਿਹਾ ਵੀ ਇਹਦਾ ਤਾਂ ਇਹ ਪੁਤਿਨ ਦੇ ਵੀ ਸਪੋਰਟਰ ਹੈ, ਇਹਨੇ ਜਿਹੜਾ ਉਹ ਸੀਰੀਆ ਦੇ ਵੀ ਸਪੋਰਟਰ ਹੈ, ਔਰ ਦੂਜੇ ਉਹਨੇ ਉਹਦਾ ਪੂਰਾ ਟਰੈਕ ਰੈਕਡ ਕੱਢਿਆ। ਸੋ ਇਹ ਜਿਹੜੇ ਜਾਣਕਾਰ ਹਲਕੇ ਨੇ ਬੈਲਟਵੇ ਦੇ, ਉਹਨਾਂ ਦਾ ਕਹਿਣਾ ਹੈ, ਮੇਰੀ ਅੱਜ ਵੀ ਗੱਲ ਹੋ ਰਹੀ ਸੀ ਕਿ ਵੀ ਇਹ ਇੰਨਾ ਸੌਖਾ ਨਹੀਂ ਹੋਏਗਾ ਤੁਲਸੀ ਗੈਫਰਟ ਲਈ ਵੀ, ਜਿਹੜੀ ਉਹਦੀ ਕਨਫਰਮੇਸ਼ਨ ਹੀਅਰਿੰਗ ਦੇ ਵੇਲੇ ਵੀ ਇਹ ਸਾਰੇ ਮੁੱਦੇ ਆਉਣਗੇ। ਔਰ ਜੇ ਇੱਕ ਅੱਧਾ ਰਿਪਬਲਿਕਨ ਵੀ ਜਿਹੜਾ ਸੈਨੇਟ ਕਮੇਟੀ ਤੇ ਆ, ਜਾਂ ਉਹਨੂੰ ਲੱਗਿਆ ਕਿ ਭਾਈ ਇਹ ਉਹਨੇ ਆਪਣਾ ਦੂਜੇ ਪਾਸੇ ਸੁੱਟਿਆ, ਜਾਂ ਇਹਨੂੰ ਜਦੋਂ ਸਾਰੇ ਸਕਰੂਟਨੀ ਚੋਂ ਲੰਘਣਾ ਪਿਆ, ਲੇਕਿਨ ਅੱਜ ਦੀ ਡੇਟ 'ਚ ਜ਼ਰੂਰ ਸਿੱਖਾਂ ਦੇ ਲਈ ਫਿਕਰ ਦਾ ਕਾਰਨ ਹੈ ਵੀ ਇਸ ਲੈਵਲ ਦੀ ਬਿਲਕੁਲ ਹਿੰਦੂਤਵੀ ਆਈਡੀਓਲੋਜੀ ਨੂੰ ਪਰਨਾਈ ਹੋਈ ਅਮਰੀਕਾ ਵਰਗੇ ਮੁਲਕ 'ਚ 18 ਏਜੰਸੀਜ਼ ਦੇ ਸਿਰ ਤੇ ਬਹਿ ਜਾਏ। ਹੁਣ ਜਿਹੜੀ ਇਸ ਹਫਤੇ 'ਚ FBI ਦੇ ਡਾਇਰੈਕਟਰ ਦੇ ਤੌਰ ਤੇ ਕਾਸ਼ ਪਟੇਲ ਦੀ ਨੋਮੀਨੇਸ਼ਨ ਹੋਈ, ਇਹਨੇ ਹੋਰ ਵੀ ਜਿਹੜਾ ਇੱਕ ਜਿਹਨੂੰ ਇਹ ਕਹੋ ਕਿ ਵੀ ਫਿਕਰ ਦੀ ਜਿਹੜੀ ਆ ਉਹ ਲਹਿਰ ਉਠਾਈ। ਹੁਣ ਕਾਸ਼ ਪਟੇਲ, ਇਸ ਦਾ ਮੈਂ ਆਲਰੇਡੀ ਥੋੜਾ ਬਹੁਤ ਦੱਸਿਆ ਵੀ ਇਸ ਦਾ ਕੀ ਹੈ, ਗੁਜਰਾਤੀ ਪੇਰੈਂਟਸ ਨੇ, ਚਲੋ ਕਿਸੇ ਲਈ ਵੀ ਹੋ ਸਕਦਾ, ਪਰ ਟਾਈਮਜ਼ ਆਫ ਇੰਡੀਆ ਨੇ ਇਹ ਜਿਹੜੀ ਸਟੋਰੀ 1 ਦਸੰਬਰ ਨੂੰ ਕੀਤੀ ਔਰ ਉਹਦੇ ਤੇ ਉਹਨੇ ਕਿ ਭਾਈ ਜਦੋਂ ਇਹ ਬਾਬਰੀ ਮਸਜਿਦ ਦਾ ਮੁੱਦਾ ਸੀ ਜਿਹਨੂੰ ਢਾਇਆ ਹਿੰਦੂਤਵੀਆਂ ਨੇ ਮੰਦਰ, ਕਿਵੇਂ ਕਾਸ਼ ਪਟੇਲ ਨੇ ਇਹਨੂੰ ਡਿਫੈਂਡ ਕੀਤਾ। ਔਰ ਉਹਨਾਂ ਨੇ ਟਾਈਮਜ਼ ਆਫ ਇੰਡੀਆ ਨੇ ਸਟੋਰੀ ਲਾਈ ਹੈ, ਹਿੰਦੂ ਟੈਂਪਲ ਦੇਅਰ ਫॉर 500 years, ਟਰੰਪਸ FBI ਚੀਫ ਪਿਕ ਕਾਸ਼ ਪਟੇਲ's ਪ੍ਰੋ ਰਾਮ ਮੰਦਰ ਟੇਕ। ਕਿ ਵੀ ਇਸ ਨੇ ਕਾਸ਼ ਪਟੇਲ ਨੇ ਇਹ ਗੱਲ ਕਹੀ ਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਮੀਡੀਆ ਹੈ ਉਹਨੇ ਵਾਸ਼ਿੰਗਟਨ ਪੋਸਟ ਦਾ ਹਵਾਲਾ ਦਿੱਤਾ ਸੀ ਕਿ ਵੀ ਇਹ ਜਿਹੜਾ ਵਾਸ਼ਿੰਗਟਨ ਨਿਊਜ਼ਪੇਪਰ ਸਿਰਫ 50 ਸਾਲ ਦੀ ਹਿਸਟਰੀ ਦੀ ਗੱਲ ਕਰਦੇ ਨੇ। 50 ਸਾਲ ਇਸ ਲਈ ਕਿਉਂਕਿ 1991 'ਚ ਢਾਈ ਗਈ ਸੀ, ਬਾਬਰੀ ਮਸਜਿਦ ਮੰਦਰ ਬਣਾਇਆ ਗਿਆ ਸੀ, ਪਰ ਉਹ ਕਹਿੰਦਾ ਦੇ ਫੋਰਗੋਟ the 500 preceding years, whether or not you are Hindu or Muslim, there was a Hindu temple there for one of the quintessential gods in Hindu pantheon in 1500 that was toppled, and they have been trying to get it back for 500 years. ਇਹ ਹੁਣ ਕਿਹਾ ਝੂਠ। ਉਹਨੇ ਕਿਹਾ ਜੀ ਇਹ ਮੀਡੀਆ ਜਿਹੜਾ ਉਹ ਸਿਰਫ 40 ਸਾਲ ਦੀ ਗੱਲ ਕਰ ਰਿਹਾ, ਪੁਰਾਣੀ 50 ਸਾਲ ਦੀ ਹਿਸਟਰੀ ਦੀ ਗੱਲ ਕਰ ਰਿਹਾ। ਇਹ 500 ਸਾਲ ਪਹਿਲਾਂ ਜਿਹੜੇ ਹਿੰਦੂਆਂ ਦੇ ਜਿਹੜੇ ਨੇ ਗੋਡ ਨੇ, ਉਹਨਾਂ 'ਚ ਪ੍ਰੋਮੀਨੈਂਟ ਗੋਡ ਰਾਮ ਦਾ ਮੰਦਰ ਸੀ ਇੱਥੇ, ਔਰ ਹਿੰਦੂ ਤਾਂ 500 ਸਾਲ ਤੋਂ ਸਟਰਗਲ ਕਰ ਰਹੇ ਸੀ ਇਸ ਨੂੰ ਵਾਪਸ ਲੈਣ ਦੇ ਲਈ। ਨਾ ਕੋਈ ਸਟਰਗਲ, ਇਹ ਤਾਂ ਇਹਨੇ ਰਾਜੀਵ ਗਾਂਧੀ ਨੇ 1985 ਦਰਵਾਜ਼ੇ ਖੋਲ੍ਹੇ, 47 ਤੋਂ ਬਾਅਦ ਇਹਨਾਂ ਨੇ ਝਗੜਾ ਖੜਾ ਕੀਤਾ, ਨਾ ਉੱਥੇ ਕੋਈ ਮੰਦਰ ਦਾ ਨਾਮੋ ਨਿਸ਼ਾਨ, ਨਾ ਕੋਈ ਇਹਨਾਂ ਦੀ ਸਟਰਗਲ। ਇਹ ਦੱਸ ਦੇਣ 500 ਸਾਲ 'ਚ ਕਿਹੜੀ ਸਟਰਗਲ ਇਹਨਾਂ ਨੇ ਕੀਤੀ ਸੀਗੀ ਉਹਨੂੰ ਵਾਪਸ ਲੈਣ ਦੇ ਲਈ। ਲੇਕਿਨ ਜੇ ਹੁਣ ਕਾਸ਼ ਪਟੇਲ ਈਵਨ ਇਹਨੂੰ ਜਸਟੀਫਾਈ ਕਰਦਾ ਕਿ ਮਸਜਿਦ ਢਾਹ ਕੇ ਮੰਦਰ ਬਣਾਉਣਾ, ਕਿ ਜੀ ਜੇ 500 ਸਾਲ ਪਹਿਲਾਂ ਮੰਦਰ ਸੀ ਤੇ ਫਿਰ ਇਹਦੇ 'ਚ ਕੀ ਹਰਜ਼ ਹੈ ਜੇ ਉੱਥੇ ਹੁਣ ਉਹਨੂੰ ਢਾਹ ਕੇ ਬਣਾਇਆ ਗਿਆ। ਔਰ ਇਹ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਕਿ ਕਾਸ਼ ਪਟੇਲ ਕਿਸ ਲੈਵਲ ਦਾ। ਹਾਲਾਂਕਿ ਇਸ ਦੇ ਉੱਤੇ ਹੋਰ ਵੀ ਬਹੁਤ ਸਾਰਿਆਂ ਦੇ ਅਮਰੀਕਨ ਵੀ ਜਿਹੜੇ ਨੇ ਉਹ ਖਦਸ਼ਾ ਜ਼ਾਹਰ ਕਰ ਰਹੇ ਨੇ ਵੀ ਕਿਸ ਲੈਵਲ ਦਾ ਇਸ ਦੀ ਥਿੰਕਿੰਗ ਹੈ ਜਾਂ ਕੀ ਹੈ, ਕਿਉਂਕਿ ਇਹ ਪੁੱਜ ਕੇ ਇੱਕ ਪਾਸੇ ਹਮਾਇਤੀ ਵੀ ਹੈ ਵੀ ਸਾਰੇ ਕੱਢੋ ਇੱਥੋਂ ਜਿਹੜੇ ਇਲੀਗਲ ਨੇ, ਔਰ ਦੂਜੇ ਨੇ ਜਹਾਜ਼ ਭਰ ਕੇ ਭੇਜੋ। ਸੋ ਉਹ ਤੁਹਾਨੂੰ ਕਈ ਵਾਰ ਇਹ ਜਿਹੜੇ ਮੋਰ ਲਾਇਲ ਦੈਨ ਦਾ ਕਿੰਗ ਵਾਲਾ ਐਟੀਟਿਊਡ ਹੁੰਦਾ ਹੈ। ਪਰ ਸਿੱਖ ਨੁਕਤਾ ਨਿਗਾਹ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਦੋਵੇਂ ਹੀ ਖਤਰਨਾਕ ਨੇ, ਤੁਲਸੀ ਗੈਫਰਡ ਵੀ ਔਰ ਕਾਸ਼ ਪਟੇਲ ਵੀ। ਔਰ ਇਹ ਮੌਕਾ ਹੈ ਕਿ ਸਾਨੂੰ ਇਸ ਦੇ ਉੱਤੇ ਸਿਰ ਜੋੜ ਕੇ ਬੈਠ ਕੇ ਸਟ੍ਰੈਟੇਜਾਈਜ਼ ਕਰਨ ਦੀ ਲੋੜ ਹੋਏਗੀ, ਕਿਉਂਕਿ ਇਸ ਵੇਲੇ ਤਾਂ ਜੇ ਪ੍ਰੈਜ਼ੀਡੈਂਟ ਨੇ ਨੋਮੀਨੇਟ ਕੀਤਾ ਕਨਫਰਮੇਸ਼ਨ ਤੱਕ ਜਾਣ ਤੋਂ ਪਹਿਲਾਂ, ਪਰ ਜਿਹੜੀਆਂ ਕਨਫਰਮੇਸ਼ਨ ਕਮੇਟੀ ਸੈਨੇਟ ਔਰ ਦੂਜੇ 'ਚ ਨੇ
ਵੱਧ ਤੋਂ ਵੱਧ ਇਹਨਾਂ ਬਾਰੇ ਜਾਣਕਾਰੀ ਵੀ ਉਹਨਾਂ ਦੇ ਕੋਲ ਵੀ ਹੋਏਗੀ, ਪਰ ਇਸ ਗੱਲ ਨੂੰ ਜਿਹੜਾ ਹੈ ਸਾਨੂੰ ਇੱਕ ਬੜੇ ਸਫਿਸਟੀਕੇਟ ਢੰਗ ਦੇ ਨਾਲ ਇਹ ਵੀ ਨਾ ਲੱਗੇ ਕਿ ਵੀ ਅਸੀਂ ਅਮਰੀਕਨ ਸਿਸਟਮ ਜਾਂ ਟਰੰਪ ਦੀਆਂ ਨੀਤੀਆਂ ਦੇ ਅਗੇਂਸਟ ਖੜ ਰਹੇ ਹਾਂ। ਪਰ ਸਾਡਾ ਖਦਸ਼ਾ ਹੈ ਕਿ ਵੀ ਜੇ ਇਸ ਲੈਵਲ ਦੇ ਲੋਕ ਏਜੰਸੀਆਂ 'ਚ ਬਹਿਣਗੇ ਤੇ ਫਿਰ ਅਕਾਊਂਟੇਬਿਲਟੀ ਕੌਣ ਕਰੇਗਾ। ਇਹ ਤਾਂ ਪਹਿਲਾਂ ਹੀ ਈਵਨ ਉਸ 500 ਸਾਲ ਪੁਰਾਣੀ ਮਸਜਿਦ ਨੂੰ ਢਾਣ ਨੂੰ ਵੀ ਜਸਟੀਫਾਈ ਕਰ ਰਿਹਾ ਤੇ ਫਿਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਇਹਨਾਂ ਦੀਆਂ ਨੀਤੀਆਂ ਕਿੱਧਰ ਨੂੰ ਲੈ ਕੇ ਜਾਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਭਾਰਤ ਤੇ ਬੰਗਲਾਦੇਸ਼ ਦੇ ਬਾਰੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਬੰਗਲਾਦੇਸ਼ ਦੀ ਅੰਤਰਮ ਸਰਕਾਰ ਨੂੰ ਅਸਥਿਰ ਕਰਨ ਲਈ ਪੂਰੀਆਂ ਸਾਜ਼ਿਸ਼ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ ਔਰ ਕਦੇ ਬੰਗਲਾਦੇਸ਼ ਦੇ ਹਿੰਦੂਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਉਭਾਰਿਆ ਜਾ ਰਿਹਾ ਅਤੇ ਕਦੇ ਸ਼ੇਖ ਹਸੀਨਾ ਦੀ ਬਿਆਨਬਾਜ਼ੀ ਜਿਹੜੀ ਆ ਕਰਵਾਈ ਜਾ ਰਹੀ ਹੈ। ਸੋ ਹੁਣ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਤੋਂ ਮੰਗ ਕਰਵਾਈ ਗਈ ਹੈ ਕਿ ਬੰਗਲਾਦੇਸ਼ ਵਿੱਚ ਭਾਰਤ ਸ਼ਾਂਤੀ ਸੈਨਾ ਭੇਜੇ। ਸੋ ਜਿਸ ਦਾ ਅਸਲੀ ਮਤਲਬ ਬੰਗਲਾਦੇਸ਼ ਦੇ ਖਿਲਾਫ ਭਾਰਤ ਦੀ ਫੌਜੀ ਕਾਰਵਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਤੁਰੀ ਔਰ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਜਿੰਨੀਆਂ ਵੀ ਖਬਰਾਂ ਉਹ ਆਸਟ੍ਰੇਲੀਆ ਦੇ ਹਵਾਲੇ ਨਾਲ ਹੋਣ, ਕੈਨੇਡਾ ਦੇ, ਅਮਰੀਕਾ ਦੇ ਜਾਂ ਇੰਗਲੈਂਡ ਦੇ, ਤੇ ਇੱਕ ਖਬਰ ਜਿਹੜੀ ਹਮੇਸ਼ਾ ਹੁੰਦੀ ਸੀ ਕਿ ਗ੍ਰੈਫਿਟੀ ਔਨ ਹਿੰਦੂ ਟੈਂਪਲਸ ਔਰ ਉਹਨਾਂ ਜਿਨ੍ਹਾਂ ਮੰਦਰਾਂ ਦੇ ਵਿੱਚ ਇਹ ਕਿ ਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਦਿੱਤਾ ਹੈ ਜਾਂ ਮੋਦੀ ਨੂੰ ਫਾਸ਼ਿਸਟ ਲਿਖ ਦਿੱਤਾ ਹੈ, ਉਹਨਾਂ ਦੇ ਵਿੱਚ 90% ਆਫ ਦਾ ਟਾਈਮਸ 90% ਜਿਹੜੀਆਂ ਉਹ ਘਟਨਾਵਾਂ ਨੇ ਉਹ ਮੋਸਟਲੀ ਅਕਸ਼ਧਾਮ ਮੰਦਰ, ਜਿਨ੍ਹਾਂ ਨੂੰ ਜਿਹੜਾ ਇਹ ਇਸਕੌਨ ਟੈਂਪਲ ਵੀ ਕਹਿੰਦੇ ਨੇ, ਉਹਨਾਂ ਦੇ ਵਿੱਚ ਹੀ ਹੁੰਦੀਆਂ ਸੀ। ਇਹ ਜਿਹਨਾਂ ਦਾ ਹਾਲਾਂ ਇਹ ਮੁੱਖ ਧਾਰਾ ਹਿੰਦੂ ਧਰਮ ਨਹੀਂ ਹੈ। ਜੇ ਤੁਸੀਂ ਗੁਜਰਾਤ 'ਚ ਜਾ ਕੇ ਦੇਖੋ ਤਾਂ ਇਹਨਾਂ ਦਾ ਪੂਰਾ ਵਿਰੋਧ ਹੁੰਦਾ ਹੈ। ਪਰ ਮੇਰਾ ਇਹ ਮੰਨਣਾ ਰਿਹਾ ਸ਼ੁਰੂ ਤੋਂ ਹੀ, ਅਸੀਂ ਕੁਝ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਕਿ ਵੀ ਇਹ ਜਿਹੜੇ ਅਕਸ਼ਧਾਮ ਮੰਦਰ ਨੇ, ਇਸਕੌਨ ਕਰਕੇ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਇਹ ਇਹਨਾਂ ਦੇ ਰਾਹ ਦੇ ਹੈੱਡਕੁਆਟਰ ਨੇ ਔਰ ਇਹਨਾਂ ਦੇ ਜਿਹੜੇ ਆਪਰੇਸ਼ਨ ਨੇ ਜਿਸ ਲੈਵਲ ਦੇ ਉੱਤੇ ਦੁਨੀਆ ਭਰ 'ਚ ਜਿੰਨੇ ਵੱਡੇ ਵੱਡੇ ਬਣਾਏ ਨੇ, ਉਹ ਜਿਹੜੀ ਇਹਨਾਂ ਦੀ ਏਜੰਸੀ ਰਾਹ ਹੈ, ਇਹਨਾਂ ਰਾਹੀਂ ਹੀ ਆਪਰੇਟ ਕਰਦੀ ਹੈ। ਸੋ ਇਸ ਕਿਸਮ ਦਾ ਹੀ ਜਿਹੜਾ ਇਸ ਮੰਦਰ ਨਾਲ ਸੰਬੰਧਿਤ ਇੱਕ ਜਿਹੜਾ ਉਹਨਾਂ ਦਾ ਲੀਡਰ ਬੰਗਲਾਦੇਸ਼ ਦੇ ਵਿੱਚ, ਜਿਸ ਦਾ ਨਾਂ ਚਿਨਮੇ ਕ੍ਰਿਸ਼ਨ ਦਾਸ, ਜਿਹਨੇ ਉੱਥੇ ਦੰਗੇ ਭੜਕਾਉਣ ਦੇ ਵਿੱਚ ਮਦਦ ਕੀਤੀ, ਉਸ ਨੂੰ ਉਹਨਾਂ ਨੇ ਫੜਿਆ ਬੰਗਲਾਦੇਸ਼ ਵਾਲਿਆਂ ਨੇ ਔਰ ਅਰੈਸਟ ਉਸ ਦੇ ਉੱਤੇ ਇੰਡੀਆ ਨੇ ਬਹੁਤ ਬਾਵੇਲਾ ਕੀਤਾ ਕਿ ਜੀ ਦੇਖੋ ਹਿੰਦੂਆਂ ਨੂੰ ਵੀ ਮਾਰ ਰਹੇ ਨੇ, ਹਿੰਦੂ ਲੀਡਰ ਨੂੰ ਫੜ ਰਿਹਾ। ਫਿਰ ਜੋ ਉਹਨੂੰ ਢਾਕਾ ਏਅਰਪੋਰਟ ਦੇ ਉੱਤੇ ਫੜਿਆ ਗਿਆ ਔਰ ਜਦੋਂ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਫਿਰ ਬੰਗਲਾਦੇਸ਼ ਨੇ ਕਿਹਾ ਕਿ ਭਾਈ ਇਹ ਜਿਹੜਾ ਰਾਈਟਿੰਗ ਦੇ ਲਈ ਔਰ ਦੂਸਰਾ, ਕਿਉਂਕਿ
ਹੁਣ ਜੋ ਤਬਦੀਲੀ ਬੰਗਲਾਦੇਸ਼ ਦੇ ਵਿੱਚ ਹੋਈ, ਇੱਕ ਪਾਸੇ ਤਾਂ ਇੰਡੀਆ ਨੇ ਸ਼ੇਖ ਹਸੀਨਾ ਨੂੰ ਬਿਠਾ ਕੇ ਉਸ ਤੋਂ ਬਿਆਨਬਾਜ਼ੀਆਂ ਕਰਵਾਈਆਂ ਜਾ ਰਹੀਆਂ, ਜਦੋਂ ਕਿ ਉਹਨੂੰ ਫਿਨਲੈਂਡ ਔਰ ਇੰਗਲੈਂਡ ਔਰ ਦੂਜੇ ਸਭ ਨੇ ਉਹਦੇ ਵੀਜ਼ੇ ਕੈਂਸਲ ਕਰਤੇ। ਉਹਨਾਂ ਨੂੰ ਪਤਾ ਹੈ ਕਿ ਆਲਰੇਡੀ ਜਿਹੜਾ ਉਹਨਾਂ ਦਾ ਬੰਗਲਾਦੇਸ਼ ਦਾ ਖਾਸ ਤੌਰ ਤੇ ਜੈਨੋਸਾਈਡ ਦੇ ਉੱਤੇ ਕਮਿਸ਼ਨ ਹੈ, ਉਹ ਉਹਨੂੰ ਇਨਵੈਸਟੀਗੇਟ ਕਰ ਰਿਹਾ। ਆਲਰੇਡੀ ਬੰਗਲਾਦੇਸ਼ ਦੇ ਮੁਹੰਮਦ ਯੂਨਸ ਜਿਹੜੇ ਇੰਟਰਿਮ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇੰਡੀਆ ਤੋਂ ਮੰਗ ਕੀਤੀ ਹੈ ਐਕਸਟ੍ਰੈਡੀਸ਼ਨ ਦੀ, ਫਾਰਮਲ ਕਾਰਵਾਈ ਉਹ ਪਾਉਣਗੇ। ਪਰ ਸ਼ੇਖ ਹਸੀਨਾ ਭਾਰਤ 'ਚ ਬੈਠ ਕੇ ਪੂਰਾ ਬੰਗਲਾਦੇਸ਼ ਦੇ ਖਿਲਾਫ ਜਿਹੜੀ ਧਿਰ ਇਸ ਵੇਲੇ ਕਾਬਜ਼ ਹੈ, ਉਹ ਪੂਰਾ ਮੁਹਿੰਮ ਚਲਾ ਰਹੀ ਹੈ। ਦੂਸਰੇ ਪਾਸੇ ਇੰਟਰਨੈਸ਼ਨਲੀ ਇਹਨਾਂ ਨੇ ਇੰਨਾ ਰੌਲਾ ਪਾਇਆ ਕਿ ਜੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ, ਇਹ ਉਹ ਕਿ ਈਵਨ ਪ੍ਰੈਜ਼ੀਡੈਂਟ ਟਰੰਪ ਚੋਣ ਤੋਂ ਪਹਿਲਾਂ ਦੀਵਾਲੀ ਫੰਕਸ਼ਨ ਦੇ ਉੱਤੇ ਉਸ ਤੋਂ ਵੀ ਬਿਆਨ ਦਵਾਤਾ ਕਿ ਜੀ ਇਹ ਜਿਹੜੇ ਲੈਫਟ ਵਿੰਗਰ ਨੇ ਔਰ ਦੂਸਰੇ ਨੇ ਕਰ ਰਹੇ ਨੇ, ਮੈਂ ਹਿੰਦੂਆਂ ਦੀ ਰੱਖਿਆ ਕਰਾਂਗਾ, ਬੰਗਲਾਦੇਸ਼ ਹਿੰਦੂਆਂ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ, ਇਹ ਔਰ ਉਹਦੇ ਨਾਲ ਹੀ ਇਹ ਜਿਹੜਾ ਇਸਕੌਨ ਲੀਡਰ ਹੈ ਜਿਨ੍ਹਾਂ ਨੇ ਕ੍ਰਿਸ਼ਨ ਦਾਸ, ਉਸ ਦੀ ਗ੍ਰਿਫਤਾਰੀ ਨੂੰ ਵੀ ਇਹਨਾਂ ਨੇ ਬੜਾ ਵੱਡਾ ਬਣਾ ਕੇ ਪੇਸ਼ ਕੀਤਾ। ਹੁਣ ਇਕੱਲਾ ਇਹ ਨਹੀਂ ਹੈ ਵੀ ਪੂਰਾ ਲਗਾਤਾਰਤਾ ਨਾਲ ਇੰਟਰਨੈਸ਼ਨਲੀ ਪ੍ਰਚਾਰ ਕਰ ਰਹੇ ਨੇ ਜੀ ਹਿੰਦੂਆਂ ਨਾਲ ਬਹੁਤ ਧੱਕਾ ਹੋ ਰਿਹਾ, ਬਹੁਤ ਧੱਕਾ ਹੋ ਰਿਹਾ। ਹੁਣ ਈਵਨ ਅੱਜ ਦੀ ਇਹ ਖਬਰ ਹੈ ਵੀ ਅਗਰਤਲਾ ਭਾਰਤ ਦਾ ਸੂਬਾ ਤ੍ਰਿਪੁਰੇ ਦੀ ਰਾਜਧਾਨੀ ਹੈ, ਉਹਦੇ 'ਚ ਜਿਹੜਾ ਬੰਗਲਾਦੇਸ਼ ਮਿਸ਼ਨ ਹੈ ਉਸ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਹਿੰਦੂ ਤੋਂ ਵੀ ਵੜ ਗਏ। ਉਹਨਾਂ ਨੇ ਬੰਗਲਾਦੇਸ਼ ਦਾ ਝੰਡਾ ਲਾ ਕੇ ਜਿਹੜਾ ਹੈ ਉਹ ਉੱਥੇ ਹਿੰਦੂਤਵਾ ਦੇ ਨਾਅਰੇ ਲਾਏ। ਔਰ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ, ਪ੍ਰੋਟੈਸਟਰਸ ਬਾਰਜ ਇਨਟੂ ਬੰਗਲਾਦੇਸ਼ ਮਿਸ਼ਨ ਇਨ ਅਗਰਤਲਾ, ਪੁੱਲ ਡਾਊਨ ਫਲੈਗ। ਉਹਨਾਂ ਦਾ ਬੰਗਲਾਦੇਸ਼ ਦਾ ਝੰਡਾ ਲਾ ਕੇ ਉਹਨਾਂ ਨੇ ਬੜੀ ਭੜਕਾਊ ਬਿਆਨਬਾਜ਼ੀ ਕੀਤੀ। ਔਰ ਇਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਅਸਿਸਟੈਂਟ ਹਾਈ ਕਮਿਸ਼ਨਰ ਅਗਰਤਲਾ ਉਸ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਭਾਵੇਂ ਇੰਡੀਆ ਨੇ ਕਿਹਾ ਕਿ ਜੀ ਅਸੀਂ ਰਿਗਰੈਟ ਕਰਦੇ ਹਾਂ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਅਸੀਂ ਫਲਾਣਾ ਢਿਮਕਾ ਕਰ ਰਹੇ ਹਾਂ। ਪਰ ਗੱਲ ਇੱਥੇ ਨਹੀਂ ਹੈ। ਅੱਜ ਹਾਲਾਂ ਜਦੋਂ ਅਸੀਂ ਮਮਤਾ ਬੈਨਰਜੀ ਦੀ ਗੱਲ ਕਰਦੇ ਹਾਂ, ਅਸੀਂ ਐਡਮਾਇਰਿੰਗ ਹੁੰਦੇ ਹਾਂ ਕਿ ਵੀ ਉਹ ਘੱਟੋ ਘੱਟ ਹਿੰਦੂਤਵਾ ਦੀ ਆਈਡੀਓਲੋਜੀ ਦੇ ਖਿਲਾਫ ਖੜਦੀ ਹੈ। ਹਾਲਾਂ ਅੰਦਰੂਨੀ ਤੌਰ ਤੇ ਕੀ ਹੈ ਕੀ ਨਹੀਂ ਇਹ ਤਾਂ ਬਾਅਦ 'ਚ ਹੀ ਸਾਹਮਣੇ ਆਉਂਦਾ। ਹੁਣ ਸਾਹਮਣੇ ਆ ਰਿਹਾ ਵੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਚੰਦਰਚੂੜ ਕਿਸ ਹੱਦ ਤੱਕ ਜਾ ਕੇ ਉਹਨੇ ਕਿਸ ਕਿਸਮ ਦੇ ਫੈਸਲੇ ਦਿੱਤੇ ਔਰ ਕਿਵੇਂ ਜਿਹੜੀ ਜਿਸ ਬਾਰੇ ਜਿਵੇਂ 1991 ਦਾ ਐਕਟ ਸੀ ਜਿਹਦੇ ਥੱਲੇ 1947 'ਚ ਜਿਹੜੀ ਵੀ ਮਸੀਤ, ਮੰਦਰ, ਗੁਰਦੁਆਰਾ, ਚਰਚ, ਗਿਰਜਾ, ਸਿਨਾਗੋਗ ਜਿਵੇਂ ਖੜੇ ਸੀ ਉਵੇਂ ਹੀ ਰਹਿਣਗੇ। ਇਸ ਤੋਂ ਬਿਯੋਂਡ ਬਾਬਰੀ ਮਸਜਿਦ ਢਾਹਣ ਤੋਂ ਬਾਅਦ 1991 ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ ਸੀ। ਲੇਕਿਨ ਚੰਦਰਚੂੜ ਨੇ ਜਾਂ ਇੱਕ ਬੈਂਚ ਦੇ ਉੱਤੇ ਬੈਠਿਆਂ ਕਿਹਾ ਕਿ ਜੀ ਉਸ ਦੀ ਜਿਹੜੀ ਹੈ ਬੈਕਗਰਾਊਂਡ ਚੈੱਕ ਦੇ ਲਈ ਤਾਂ ਦੇਖਿਆ ਜਾ, ਉਹਦਾ ਨਤੀਜਾ ਹੈ ਕਿ ਅੱਜ ਸੰਭਲ ਦੀ ਮਸਜਿਦ ਹੋਏ, ਅਜਮੇਰ ਸ਼ਰੀਫ ਦੀ ਦਰਗਾਹ ਹੋਏ, ਮਥੁਰਾ ਹੋਏ, ਬਨਾਰਸ ਹੋਏ, ਉੱਥੇ ਝਗੜੇ ਖੜੇ ਕਰ ਦਿੱਤੇ ਗਏ ਨੇ। ਸੋ ਇਹ ਸਾਰਾ ਜਿਹੜਾ ਹੈ ਇਹ ਫਿਤਨਾ ਇਹਨਾਂ ਦਾ ਚੱਲ ਹੀ ਰਿਹਾ। ਲੇਕਿਨ ਦੂਸਰੇ ਪਾਸੇ ਮਮਤਾ ਬੈਨਰਜੀ ਦਾ ਇਹ ਕਹਿਣਾ ਕਿ ਜੀ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਬੰਗਲਾਦੇਸ਼ ਦੇ ਵਿੱਚ ਪੀਸ ਕੀਪਿੰਗ ਫੋਰਸ ਭੇਜੀ ਜਾਏ। ਔਰ ਉਹਨੇ ਵਿਧਾਨ ਸਭਾ ਦੇ ਵਿੱਚ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਬੰਗਲਾਦੇਸ਼ ਦੇ ਮੌਜੂਦਾ ਹਾਲਤਾਂ ਦੇ ਮੱਦੇ ਨਜ਼ਰ ਉੱਥੇ ਸ਼ਾਂਤੀ ਸੈਨਾ ਭੇਜੀ ਜਾਣੀ ਚਾਹੀਦੀ ਹੈ। ਹੁਣ ਇਹ ਸ਼ਾਂਤੀ ਬਹੁਤਿਆਂ ਨੂੰ ਯਾਦ ਹੋਏਗਾ ਵੀ ਜਦੋਂ ਇਹਨਾਂ ਨੇ ਸਮਝੌਤਾ ਕਰ ਲਿਆ ਸ਼੍ਰੀਲੰਕਾ ਸਰਕਾਰ ਨਾਲ, ਪ੍ਰਭਾਕਰਨ ਨੂੰ ਕਿਹਾ ਕਿ ਜੀ ਤੂੰ ਹਥਿਆਰ ਸੁੱਟ ਦੇ, ਉਹਨੇ ਕਿਹਾ ਕੋਈ ਨਹੀਂ ਮੈਂ ਜਾ ਕੇ ਤੁਹਾਨੂੰ ਦੱਸਦਾ। ਤੇ ਇਹਨਾਂ ਨੇ IPKF ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਆਪਣੀ ਫੌਜ ਭੇਜੀ। ਉਹਦਾ ਫਿਰ ਕੀ ਹਸ਼ਰ ਕੀਤਾ ਉਹਨਾਂ ਤਮਿਲਾਂ ਨੇ ਔਰ ਸਿਹਾਲੀਆਂ ਨੇ ਰਲ ਕੇ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ। ਪਰ ਹੁਣ ਜੇ ਇਸ ਲੈਵਲ ਦੇ ਉੱਤੇ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਉਸ ਦੇ ਵਿੱਚ ਫੌਜ ਭੇਜਣ ਦੀ ਗੱਲ ਉਸ ਸੂਬੇ ਦੇ ਨਾਲ, ਕਿਉਂਕਿ ਸਭ ਤੋਂ ਜ਼ਿਆਦਾ ਬਾਰਡਰ ਤਾਂ ਲੱਗਦਾ ਹੀ ਵੈਸਟ ਬੰਗਾਲ ਦਾ ਹੈ, ਵੀ ਉਹ ਮੰਗ ਕਰ ਰਹੀ ਹੈ। ਫਿਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕੀ ਸੋਚ ਰਹੇ ਨੇ ਜਾਂ ਮਮਤਾ ਬੈਨਰਜੀ ਨੂੰ ਇਹ ਬਿਆਨ ਦੇਣ ਦੀ ਕੀ ਲੋੜ ਪਈ, ਜਦੋਂ ਕਿ ਇਹ ਮਹਿਕਮਾ ਵੀ ਸੈਂਟਰ ਦੇ ਥੱਲੇ ਆਉਂਦਾ ਕਿ ਬਈ ਗਵਾਂਢੀ ਮੁਲਕਾਂ ਨਾਲ ਕਿਵੇਂ ਡੀਲ ਕਰਨਾ। ਔਰ ਹਾਲਾਂ ਇਸ ਦੇ ਉੱਤੇ ਬੰਗਲਾਦੇਸ਼ ਸਰਕਾਰ ਨੇ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇਸ ਬਿਆਨ ਨੂੰ ਇੱਕ ਸਿਆਸੀ ਟਿੱਪਣੀ ਦੇਖਦੇ ਹਾਂ, ਪਰ ਸਾਨੂੰ ਸਮਝ ਨਹੀਂ ਆ ਰਿਹਾ ਵੀ ਉਹਨਾਂ ਨੇ ਬਿਆਨ ਕਿਉਂ ਦਿੱਤਾ ਹੈ। ਤੌਹੀਦ ਹੁਸੈਨ ਨੇ ਕਿਹਾ ਕਿ ਇਹ ਇੱਕ ਸਿਆਸੀ ਟਿੱਪਣੀ ਹੈ, ਰਾਜਨੀਤਿਕ ਲੋਕ
ਹਮੇਸ਼ਾ ਆਪਣੇ ਮੁਫਾਦ ਲਈ ਦੇਖਦੇ ਨੇ। ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਸਾਡੇ ਰਿਸ਼ਤੇ ਪੁਰਾਣੇ ਵਾਂਗ ਨਹੀਂ ਨੇ, ਅਸੀਂ ਇਹ ਮੰਨਦੇ ਹਾਂ, ਪਰ ਅਸੀਂ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ ਔਰ ਇਹ ਜੋ ਕੁਝ ਭਾਰਤ ਕਰ ਰਿਹਾ ਹੈ ਉਹ ਐਸੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਬੰਗਲਾਦੇਸ਼ ਦੇ ਵਿੱਚ ਫਿਰਕੂ ਹਾਲਾਤ ਠੀਕ ਨਹੀਂ ਨੇ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਭਾਰਤੀ ਮੀਡੀਆ ਬੜਾ ਗੰਦਾ ਰੋਲ ਅਦਾ ਕਰ ਰਿਹਾ ਹੈ। ਔਰ ਕੱਲਾ ਇਹੀ ਨਹੀਂ ਹੈ, ਜੇ ਹੁਣ ਇੱਧਰ ਇਹਨਾਂ ਨੇ ਇਹ ਸ਼ੁਰੂ ਕੀਤਾ ਤੇ ਜਿਹੜਾ ਖਾਲਿਦਾ ਜ਼ਿਆ ਦਾ ਬੇਟਾ ਹੈ ਜਿਸ ਦੇ ਉੱਤੇ ਮਰਡਰ ਕੇਸ ਸੀ, ਉਹ UK 'ਚ ਰਹਿੰਦਾ ਹੈ, ਉਹ ਕੇਸ ਖਤਮ ਹੋ ਗਿਆ, ਉਹ ਵਾਪਸ ਮੁੜ ਆਇਆ। ਔਰ ਉਹਨੇ ਜਿਹੜਾ ਪਹਿਲਾ ਇੰਟਰਵਿਊ ਹੀ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਖੁਦ ਬਣਾਇਆ, ਭਾਰਤ ਨੇ ਤਾਂ ਸੈਲਫਿਸ਼ਨੈਸ ਦੇ ਨਾਲ ਪਾਕਿਸਤਾਨ ਨੂੰ ਵੰਡਿਆ ਸੀ। ਔਰ ਉਹਨੇ ਜਿਹੜਾ ਇਸ ਦੇ ਉੱਤੇ ਬੜਾ ਡੀਟੇਲ ਲੰਬਾ ਚੌੜਾ ਉਹਦਾ ਇੰਟਰਵਿਊ ਹੈ। ਉਹਨੇ ਮਿਰਜ਼ਾ ਅਬਾਸ ਉਹਦਾ ਨਾਂ ਹੈ, ਉਹਨਾਂ ਨੇ ਕਿਹਾ ਕਿ ਭਾਰਤ 2 ਹਿੰਦੂ ਦੇਸ਼ ਬਣਾਉਣਾ ਚਾਹੁੰਦਾ। ਇਹ ਹੁਣ ਦਿਲਚਸਪ ਗੱਲ ਹੈ ਵੀ ਚੱਲ ਕੀ ਰਿਹਾ। ਜਿਵੇਂ ਇੱਕ ਪਾਸੇ ਸ਼ੇਖ ਹਸੀਨਾ ਨੇ ਆਪਣਾ ਅਹੁਦੇ ਤੋਂ 2 ਹਫ਼ਤੇ 3 ਹਫ਼ਤੇ ਪਹਿਲਾਂ ਕਿਹਾ ਸੀ ਜੀ ਕਿ ਅਮਰੀਕਾ ਔਰ ਪੱਛਮੀ ਮੁਲਕ ਜਿਹੜੇ ਨੇ ਉਹ ਇੱਕ ਕ੍ਰਿਸਚੀਅਨ ਮੁਲਕ ਬਣਾਉਣਾ ਚਾਹੁੰਦੇ ਨੇ ਜਿਹਦੇ 'ਚ ਚਿਟਾਗੋਂਗ, ਮਿਆਂਮਾਰ ਔਰ ਮਨੀਪੁਰ ਔਰ ਮਿਜ਼ੋਰਮ ਇਹ ਸਾਰੇ ਦੇ ਈਸਾਈ ਮਿਲਾ ਕੇ। ਹੁਣ ਇਹ ਮਿਰਜ਼ਾ ਅਬਾਸ ਖਾਲਿਦਾ ਜ਼ਿਆ ਦਾ ਮੁੰਡਾ ਇਹ ਕਹਿ ਰਿਹਾ ਭਾਰਤ 2 ਹਿੰਦੂ ਦੇਸ਼ ਬਣਾਉਣਾ ਚਾਹੁੰਦਾ ਹੈ, ਇਹ ਚਟਗਾਮ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਹਰ ਕੋਈ ਜਾਣਦਾ ਕਿ ਬੰਗਲਾਦੇਸ਼ ਇੱਕ ਛੋਟਾ ਤੇ ਗਰੀਬ ਦੇਸ਼ ਹੈ, ਲੇਕਿਨ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੰਗਲਾਦੇਸ਼ ਇੱਕ ਮਜ਼ਬੂਤ ਦੇਸ਼ ਵੀ ਹੈ। ਭਾਰਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵੀ ਭਾਵੇਂ ਸਾਡੇ ਕੋਲ ਛੋਟੀ ਫੌਜ ਹੈ, ਪਰ ਅਸੀਂ 1971 'ਚ ਵੀ ਬਿਨਾਂ ਟ੍ਰੇਨਿੰਗ ਤੋਂ ਵੀ ਅਸੀਂ ਲੜਾਈ ਲੜੀ ਸੀ ਔਰ ਬੰਗਲਾਦੇਸ਼ ਦੇ 20 ਕਰੋੜ ਲੋਕ ਸਾਰੇ ਫੌਜੀ ਨੇ। ਇਹ ਹੁਣ ਮਮਤਾ ਬੈਨਰਜੀ ਦਾ ਜਿਹੜਾ ਬਿਆਨ ਹੈ ਕਿ ਜੀ ਉੱਥੇ ਫੌਜ ਭੇਜੋ ਪੀਸ ਕੀਪਿੰਗ, ਉਹਦਾ ਜਵਾਬ ਹੈ ਕਿ ਵੀ ਇਹ ਨਾ ਸਮਝਣਾ ਕਿ ਵੀ ਸਾਡੀ ਫੌਜ ਘੱਟ ਹੈ, ਸਾਡੇ 20 ਕਰੋੜ ਲੋਕ ਹੀ ਫੌਜੀ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਸ ਤੋਂ ਪਹਿਲਾਂ ਵੀ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਵੀ ਅਸੀਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ। ਠੀਕ ਹੈ, ਭਾਰਤ ਨੇ ਤਾਂ ਆਪਣਾ ਨੈਫੇਰੀਅਸ ਏਜੰਡਾ ਕਿ ਪਾਕਿਸਤਾਨ ਨੂੰ ਵੰਡਣਾ ਉਹ ਕੀਤਾ, ਪਰ ਅਸੀਂ ਇਸ ਦੇ ਲਈ ਲੜੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੇਖ ਹਸੀਨਾ ਜਦੋਂ ਤੋਂ ਸੱਤਾ ਤੋਂ ਬਾਹਰ ਹੈ, ਇਹ ਹੁਣ ਭਾਰਤ ਨੂੰ ਪਚ ਨਹੀਂ ਰਿਹਾ ਔਰ ਇਹ ਭਾਰਤ ਦੀ ਜਿਹੜੀ ਰੂਲਿੰਗ ਪਾਰਟੀ ਹੈ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਮੀਡੀਆ ਉਹ ਪ੍ਰੋਪੇਗੈਂਡਾ ਫੈਲਾ ਰਹੇ ਨੇ ਔਰ ਭਾਰਤ ਸਿੱਧੇ ਤੌਰ ਤੇ ਬੰਗਲਾਦੇਸ਼ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕਰ ਰਿਹਾ, ਜਿਸ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਔਰ ਇਸ ਉਹਨਾਂ ਨੇ ਕਿਹਾ ਕਿ ਭਾਈ ਇਹ ਸ਼ੇਖ ਹਸੀਨਾ ਦੇ ਜਾਣ ਤੋਂ ਬਾਅਦ ਬੰਗਲਾਦੇਸ਼ ਹਰ ਨਸਲ, ਧਰਮ, ਜਾਤ ਦੇ ਲੋਕ ਚੈਨ ਦਾ ਸਾਹ ਲੈ ਰਹੇ ਨੇ, ਲੇਕਿਨ ਭਾਰਤ ਦੀ ਸਰਕਾਰ ਦੀ ਜਿਹੜੀ ਢਿੱਡ ਪੀੜ ਹੈ ਉਹ ਵਧੀ ਹੋਈ ਹੈ। ਔਰ ਕਿਉਂਕਿ ਸ਼ੇਖ ਹਸੀਨਾ ਇੱਕ ਤਾਨਾਸ਼ਾਹ ਸੀ, ਭਾਰਤ ਦੇ ਕੰਟਰੋਲ 'ਚ ਸੀ, ਭਾਰਤ ਖੁਸ਼ ਸੀ। ਹੁਣ ਕਿਉਂਕਿ ਬੰਗਲਾਦੇਸ਼ ਦੇ ਲੋਕ ਜਮਹੂਰੀ ਤਰੀਕੇ ਦੇ ਨਾਲ ਜਿਹੜਾ ਉਹ ਆਪਣੇ ਮਾਮਲਿਆਂ ਨੂੰ ਨਜਿੱਠ ਰਹੇ ਨੇ ਔਰ ਇਸ ਦੀ ਜਿਹੜੀ ਹੈ ਉਹਨਾਂ ਨੂੰ ਬਹੁਤ ਤਕਲੀਫ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਭਾਰਤ ਦੇ ਪੂਰਬ ਉੱਤਰ ਦੇ ਵਿੱਚ 7 ਰਾਜ ਨੇ, ਅਰੁਣਾਚਲ, ਅਸਮ, ਮਣੀਪੁਰ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ ਤੇ ਤ੍ਰਿਪੁਰਾ, ਇਹਨਾਂ ਦੇ ਵਿੱਚ ਜਿਹੜੀ ਹੈ ਹਥਿਆਰਬੰਦ ਸੰਘਰਸ਼ ਦੀ ਸਮੱਸਿਆ ਹੈਗੀ ਹੈ ਔਰ ਇਹ ਬੰਗਲਾਦੇਸ਼ ਨੂੰ ਇਸਤੇਮਾਲ ਕਰਦੇ ਰਹੇ ਨੇ ਉਹਨਾਂ ਨੂੰ ਸੁਪਰੈਸ ਕਰਨ ਦੇ ਲਈ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਅਸੀਂ ਜਿਹੜਾ ਇਹਨੂੰ 8th ਸਿਸਟਰ ਬਣਾ ਲਈਏ ਬੰਗਲਾਦੇਸ਼ ਨੂੰ, 8ਵਾਂ ਆਪਣਾ ਔਰ ਇਹਨੂੰ ਜੁਆਇਨ ਕਰਵਾਈ। ਸੋ ਮੈਨੂੰ ਇਹ ਨਜ਼ਰ ਆ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਟਕਰਾਅ ਹੈ ਭਾਰਤ ਔਰ ਬੰਗਲਾਦੇਸ਼ ਦਾ ਹੋਰ ਵੀ ਗੰਭੀਰ ਰੁਖ ਅਖਤਿਆਰ ਕਰ ਸਕਦਾ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-005. Signature Truck Service,
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਵਿੱਚ ਅਡਾਨੀ ਗਰੁੱਪ ਨਾਲ ਕੀਤੇ ਗਏ ਸਭ ਸਮਝੌਤਿਆਂ ਤੇ ਮੁੜ ਨਜ਼ਰਸ਼ਾਨੀ ਜਿਹੜੀ ਹੈ ਕੀਤੀ ਜਾਵੇ। ਔਰ ਇਸੇ ਤਰ੍ਹਾਂ ਸਿੱਖ ਕਾਉਂਸਲ ਆਫ ਵੈਸਟ ਆਸਟ੍ਰੇਲੀਆ ਨੇ ਵਿਕਟੋਰੀਆ ਸਟੇਟ ਦੀ ਪ੍ਰੀਮੀਅਰ ਜੈਸਟਾ ਐਲਨ ਵੱਲੋਂ ਸਿੱਖ ਕੌਮ ਨਾਲ ਵਿਖਾਈ ਇਕਜੁੱਟਤਾ ਲਈ ਉਸ ਦਾ ਧੰਨਵਾਦ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਚ ਨੇ ਉਹ ਵੀ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਇੰਪੋਰਟੈਂਟ ਡਿਵੈਲਪਮੈਂਟਸ ਨੇ। ਇੱਕ ਤਾਂ ਖਾਸ ਤੌਰ ਤੇ ਜੈਸਿੰਟਾ ਐਲਨ ਜਿਹੜੀ ਕਿ ਪ੍ਰੀਮੀਅਰ ਹੈ ਵਿਕਟੋਰੀਆ ਸਟੇਟ ਦੀ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਕਾਫੀ ਕੰਟੈਂਸ਼ੀਅਸ ਇਸ਼ੂ ਬਣਾ ਦਿੱਤਾ ਗਿਆ ਸੀ। ਉਸ ਵਿਕਟੋਰੀਆ ਸਟੇਟ ਦੇ ਵਿੱਚ ਹੀ ਇੱਕ ਲੇਕ ਦਾ ਨਾਂ ਗੁਰੂ ਨਾਨਕ ਲੇਕ ਰੱਖਿਆ ਗਿਆ ਔਰ ਇਸ ਦੇ ਉੱਤੇ ਹਿੰਦੂ ਤਵੀਆਂ ਦਾ ਇੱਕ ਗਰੁੱਪ ਨੇ ਲੌਬੀ ਸ਼ੁਰੂ ਕੀਤੀ। ਕੁਝ ਰਾਈਟ ਵਿੰਗਰ ਗੋਰੇ ਵੀ ਨਾਲ ਰਲਾਏ ਔਰ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਔਰ ਇਸ ਦੇ ਜਵਾਬ ਦੇ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜਿਹੜੀ ਹੈ ਜੈਸਿੰਟਾ ਐਲਨ, ਉਹਨੇ ਜਿਹੜਾ ਖਲੋ ਕੇ ਹਾਊਸ ਦੇ ਵਿੱਚ ਸਿੱਖਾਂ ਦੀਆਂ ਸੇਵਾਵਾਂ ਦੀ ਗੱਲ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਮੈਂ ਆਪਣੀਆਂ ਜਿਹੜਾ I wish to extend our best wishes to Sikh community in Victoria who celebrated Guru Nanak's birth anniversary at Parliament recently। Guru Nanak Sahib ਦਾ ਪ੍ਰਕਾਸ਼ ਪੁਰਬ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਮਨਾਇਆ ਗਿਆ। This is very special and spiritual time for Sikh community and we send our best wishes for Diwali as well। The Sikh community in the Victoria continues to make a significant contribution to the life of our state। However, many Sikh community members are reporting that they are feeling increasingly unsafe and surveilled. Community leaders across the world are being targeted and in a grave escalation, Sikh leader Hardeep Singh Nijjar was killed in British Columbia, Canada last year. The US Department of Justice has also claimed that an Indian government official directed the attempted assassination of a Sikh community leader on US soil। Human rights activists are especially vulnerable in the current climate। ਇਹ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਨਹੀਂ ਹੈ, ਜਿਹੜੀ ਬੀਬੀ ਜੈਸਿੰਟਾ ਐਲਨ ਉਹ ਪ੍ਰੀਮੀਅਰ ਨੇ ਵਿਕਟੋਰੀਆ ਦੇ। ਇਹ ਸਾਰਾ ਮੈਂਸਫੀਲਡ ਦੀ ਸਟੇਟਮੈਂਟ ਹੈ ਵੀ ਵੈਸਟਰਨ ਵਿਕਟੋਰੀਆ ਤੋਂ ਉਹਨਾਂ ਨੇ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਿਖਾਈ ਹੈ ਔਰ ਇਹ ਉਹਦੇ 'ਚ ਇਸੇ ਸਟੇਟਮੈਂਟ ਦਾ ਹਿੱਸਾ ਹੈ ਕਿ ਬਈ ਇਹ ਸਾਰੀ ਕਮਿਊਨਿਟੀ ਜਿਹੜੀ ਹੈ ਉਹ ਅਨਸੇਫ ਫੀਲ ਕਰਦੀ ਹੈ, ਥ੍ਰੈਟਨ ਫੀਲ ਕਰਦੀ ਹੈ। ਇਹ ਰਿਪੋਰਟਸ ਕਿ ਫੋਰਨ ਇੰਟਰਫੇਰੈਂਸ ਹੋ ਰਹੀ ਹੈ, ਐਕਸਟ੍ਰੀਮ ਵਾਇਲੈਂਸ ਔਰ ਸਿੱਖਾਂ ਦੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਉਹ ਲਈ ਜਾ ਰਹੀ ਹੈ ਇੰਡੀਅਨ ਹਾਈ ਕਮਿਸ਼ਨਸ ਕੌਂਸੂਲੇਟਸ ਵੱਲੋਂ ਔਰ ਇਹ ਸਾਰੇ ਦੇ ਚੱਲਦਿਆਂ ਜਿਹੜੀ ਹੈ ਸਿੱਖ ਚਾਹੁੰਦੇ ਨੇ ਕਿ ਭਾਈ ਇਹ ਹੋਰ ਜਾਣਕਾਰੀ ਕਿ ਕਿਵੇਂ ਇਹਨਾਂ ਨੇ ਖੁਦ ਹੀ ਮੰਦਰਾਂ ਦੇ ਵਿੱਚ ਵੈਂਡਲਿਜ਼ਮ ਕਰਾਇਆ ਔਰ ਫਰੀडम ਆਫ ਇਨਫੋਰਮੇਸ਼ਨ ਰਿਕੁਐਸਟ ਕੁਈਨਜ਼ਲੈਂਡ ਉਹਦੇ ਥੱਲੇ ਉਹਨਾਂ ਨੇ ਕਿਹਾ ਵੀ ਵੈਲਿਊਏਬਲ ਇਨਫੋਰਮੇਸ਼ਨ ਆਈ ਸੀ ਕਿ ਕਿਵੇਂ ਖੁਦ ਹੀ ਕਮਿਊਨਿਟੀ ਹਿੰਦੂ ਕਮਿਊਨਿਟੀ ਜਿਹੜੀ ਆ ਉਹ ਜ਼ਿੰਮੇਵਾਰ ਹੈ ਇੱਦਾਂ ਦੀਆਂ ਇਨਸੀਡੈਂਟਸ ਲਈ ਔਰ ਇਸ 'ਤੇ ਉਹਨੇ ਐਂਡ 'ਚ ਕਿਹਾ ਕਿ ਦਾ action I am seeking from Minister for Police is to provide the House with an update on what the Victorian government is doing to work with federal intelligence and policing agencies to monitor and protect the safety of Sikh Victorians। So ਇਹ ਸਾਰਾ ਮੈਂਸਫੀਲਡ ਨੇ ਹਾਊਸ ਦੇ ਵਿੱਚ ਇਹ ਮੰਗ ਰੱਖੀ, ਸਿੱਖਾਂ ਦੇ ਨਾਲ ਸੋਲੀਡੈਰਿਟੀ ਯਕਜ਼ਾਦੀ ਦਾ ਇਜ਼ਹਾਰ ਕੀਤਾ। ਦੂਸਰੇ ਪਾਸੇ ਜਿਹੜੀ ਵਿਕਟੋਰੀਆ ਦੀ ਪ੍ਰੀਮੀਅਰ ਨੇ ਜਿਹੜੀ ਸੋਲੀਡੈਰਿਟੀ ਦਿਖਾਈ ਹੈ ਉਸ ਦੇ ਉੱਤੇ ਜਗਦੀਪ ਸਿੰਘ ਸੰਧੂ ਜਿਹੜੇ ਕੌਂਸਲਮੈਨ ਨੇ ਉਹਨਾਂ ਨੇ
ਜਿਹੜਾ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਕਿਹਾ ਵੀ ਆਈ ਵੁੱਡ ਲਾਈਕ ਟੂ ਐਕਸਪ੍ਰੈਸ ਮਾਈ sincere gratitude to Premier of Victoria, Jacinta Allen, for acknowledging and standing in solidarity with the Sikh community। और ਇਹਦੇ 'ਚ ਕਿਉਂਕਿ ਇਹਨੇ ਬੀਬੀ ਜੈਸਿੰਟਾ ਐਲਨ ਨੇ ਪਾਰਲੀਮੈਂਟ 'ਚ ਖਲੋ ਕੇ ਜਿਹੜੇ ਲਫ਼ਜ਼ ਕਹੇ, ਉਹਨਾਂ ਨੇ ਕਿਹਾ ਕਿ ਵੀ our government stands with the Sikhs। Guru Nanak Lake is proof of how much the Sikhs have contributed to the state of Victoria। My question to the leader of opposition is whether they stand with the Sikhs or with the Nazis who are divisive and spreading hatred। ਇਹ ਜੈਸਿੰਟਾ ਐਲਨ ਦੀ ਸਟੇਟਮੈਂਟ ਹੈ ਕਿ ਭਾਈ ਤੁਸੀਂ ਇਹ ਦੱਸੋ ਕਿ ਵੀ ਕਿਉਂਕਿ ਇਹ ਉਹ ਨਾਜ਼ੀ ਕਿਸਮ ਦੇ ਲੋਕਾਂ ਨਹੀਂ, ਹਾਲਾਂ ਉਹਨਾਂ ਨੂੰ ਇਨਸਟੀਗੇਟ ਕਰਨ ਵਾਲੇ ਹਿੰਦੂ ਤਾਂ ਵੀ ਨੇ, ਕਿ ਭਾਈ ਤੁਸੀਂ ਦੱਸੋ ਕਿ ਵੀ ਤੁਸੀਂ ਨਾਜ਼ੀਆਂ ਦੇ ਨਾਲ ਖੜੇ ਹੋ ਜਿਹੜੇ ਸੁਸਾਇਟੀ ਨੂੰ ਵੰਡਦੇ ਨੇ ਔਰ ਨਫ਼ਰਤ ਫੈਲਾਉਂਦੇ ਨੇ, ਜਾਂ ਤੁਸੀਂ ਸਿੱਖਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਸਟੇਟ ਆਫ ਵਿਕਟੋਰੀਆ ਦੇ ਵਿੱਚ ਜਿਹੜਾ ਹਰ ਮੁਸ਼ਕਲ ਦੇ ਵੇਲੇ ਜਿਹੜਾ ਉਹ ਅੱਗੇ ਆ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਵਿਕਟੋਰੀਆ ਦੇ ਪ੍ਰੋਵਿੰਸ 'ਚੋਂ ਵੀ ਉਹਨਾਂ ਦੀ ਪ੍ਰੀਮੀਅਰ ਵੱਲੋਂ ਇੰਨਾ ਬੋਲਡ ਸਟੈਂਡ ਲੈਣਾ, ਔਰ ਨਾਲ ਦੀ ਨਾਲ ਜਿਹੜੀ ਰਿਪਰੈਜ਼ੈਂਟੇਟਿਵ ਹੈ ਸਾਰਾ ਮੈਂਸਫੀਲਡ, ਉਹਦੇ ਵੱਲੋਂ ਸਿੱਖਾਂ ਦੇ ਹੱਕ 'ਚ ਖਲੋਣਾ। ਔਰ ਇਹਦੇ ਨਾਲ ਇੱਕ ਜਿਹੜੀ ਮਜ਼ਬੂਤ ਸਟੇਟਮੈਂਟ ਅਡਾਨੀ ਗਰੁੱਪ, ਜਦੋਂ ਅਸੀਂ ਇੱਥੇ ਹਿੰਡਰਸਬਰਗਸ ਰਿਪੋਰਟ ਔਰ ਫਿਰ ਜਿਹੜਾ ਉਹਨਾਂ ਦੇ ਖਿਲਾਫ ਜਿਹੜੇ ਚਾਰਜਿਸ ਦਾਇਰ ਹੋਏ ਨੇ ਨਿਊਯਾਰਕ ਕੋਰਟ ਦੇ ਵਿੱਚ ਵੀ ਕਿਵੇਂ ਉਹਨਾਂ ਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ, 260 ਮਿਲੀਅਨ ਦੀ ਬ੍ਰਾਈਬ ਇੰਡੀਅਨ ਆਫੀਸ਼ੀਅਲਸ ਨੂੰ ਦੇ ਕੇ ਆਪਣੇ ਪ੍ਰੋਜੈਕਟ ਕਲੀਅਰ ਕਰਾਉਣ ਵੱਲ ਵਧੇ, ਇਸ ਦੇ ਉੱਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਉਹਦੇ ਸਪੋਕਸਪਰਸਨ ਨੇ ਸਾਡੇ ਵੀਰ ਸਰਜੀਤ ਸਿੰਘ, ਐਡੀਲੇਡ 'ਚ ਰਹਿੰਦੇ ਨੇ। ਆਲਮੋਸਟ 4 ਦਹਾਕਿਆਂ ਤੋਂ ਹੀ ਜਿਹੜੀ ਜਦੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀ ਉਹਦੇ ਕਰਤਿਆਂ ਧਰਤਿਆਂ 'ਚੋਂ ਰਹੇ, ਔਰ ਸੋਲਿਡ ਪੰਥ ਪ੍ਰਸਤ ਔਰ ਖਾਲਿਸਤਾਨੀ ਪਹੁੰਚ ਹੈ। ਔਰ ਜਿਹੜੀ ਸਿੱਖ ਫੈਡਰੇਸ਼ਨ ਹੁਣ ਰੀਆਰਗੇਨਾਈਜ਼ ਹੋਈ ਹੈ ਇੰਟਰਨੈਸ਼ਨਲ ਲੈਵਲ 'ਤੇ, UK, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਉਸ ਦੇ ਵਿੱਚ ਸਪੋਕਸਪਰਸਨ ਨੇ ਆਸਟ੍ਰੇਲੀਆ 'ਚ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਇਹ ਮੰਗ ਕਰਦੀ ਹੈ ਕਿ ਵੀ ਜਿੰਨੇ ਐਗਰੀਮੈਂਟ ਆਸਟ੍ਰੇਲੀਅਨ ਗੌਰਮੈਂਟ ਨੇ ਅਡਾਨੀ ਗਰੁੱਪ ਦੇ ਨਾਲ ਕੀਤੇ ਨੇ ਉਹਨਾਂ ਦੇ ਉੱਤੇ ਪੁਨਰ ਵਿਚਾਰ ਹੋਏ, ਉਸ ਨਜ਼ਰਸਾਨੀ ਹੋਏ ਦਾ ਮਤਲਬ ਹੈ ਕਿ ਉਹਨਾਂ ਨੂੰ ਮੁੜ ਵਿਚਾਰਿਆ ਜਾਏ, ਕਿਉਂਕਿ ਆਲਰੇਡੀ ਅਡਾਨੀ ਗਰੁੱਪ ਅਮਰੀਕਾ ਦੇ ਵਿੱਚ ਇਸ ਨੂੰ ਇੰਡਾਇਕਟ ਕੀਤਾ ਗਿਆ ਅਮਰੀਕਨ ਅਥਾਰਟੀਜ਼ ਵੱਲੋਂ। ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਦੇ ਖਿਲਾਫ ਅਡਾਨੀ ਗਰੁੱਪ ਦੇ ਦੋਸ਼ ਲਾਏ ਗਏ ਨੇ, ਇਸ ਤੋਂ ਇਹ ਨਜ਼ਰ ਆਉਂਦਾ ਹੈ ਵੀ ਇਹ ਕਰਪਟ ਇਹਨਾਂ ਦੀਆਂ ਬਿਜ਼ਨਸ ਪ੍ਰੈਕਟਿਸਿਸ ਨੇ, ਔਰ ਇਹ ਕਰਪਸ਼ਨ ਔਰ ਐਨਵਾਇਰਨਮੈਂਟਲ ਵਾਇਓਲੇਸ਼ਨ, ਕਿਉਂਕਿ ਆਸਟ੍ਰੇਲੀਆ 'ਚ ਵੀ ਕੋਲ ਔਰ ਦੂਸਰੀ ਬਹੁਤ ਸਾਰੀ ਇਨਵੈਸਟਮੈਂਟ ਅਡਾਨੀਆਂ ਨੇ ਉੱਥੇ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਾਡਾ ਇਸ ਦੇ ਉੱਤੇ ਕੰਸਰਨ ਹੈ ਕਿ ਜਿਹੜੇ ਇੰਡੀਆ ਦੀ ਮੋਦੀ ਗਵਰਨਮੈਂਟ ਦੇ ਨਾਲ ਕਲੋਜ਼ ਲੋਕ ਨੇ, ਉਹ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦੇ ਨਾਲ ਉਹਨਾਂ ਨੇ ਲੌਬੀ ਕਰਕੇ ਅਡਾਨੀ ਦੇ ਨਾਲ ਇਹ ਡੀਲਸ ਜਿਹੜੀਆਂ ਨੇ ਉਹਨਾਂ ਨੂੰ ਸਿਕਿਉਰ ਕੀਤਾ। ਔਰ ਇਸ ਤੋਂ ਸਾਨੂੰ ਇਹ ਨਜ਼ਰ ਆ ਰਿਹਾ ਕਿ ਕਿਵੇਂ ਅਨਡਿਊ ਫੋਰਨ ਇਨਫਲੂਐਂਸ ਹੈ ਆਸਟ੍ਰੇਲੀਅਨ ਪੋਲਿਟਿਕਸ ਦੇ ਉੱਤੇ। ਔਰ ਇਸੇ ਤਰ੍ਹਾਂ ਡਾਇਸਪੋਰਾ ਕਮਿਊਨਿਟੀਜ਼ ਦੇ ਵਿੱਚ ਇਸ ਗੱਲ ਦਾ ਫਿਕਰ ਹੈ ਕਿ ਅਚਾਨਕ ਜਿਹੜਾ ਧਨ ਇਹਨਾਂ ਇੰਡੀਵਿਜੂਅਲਸ ਦੇ ਕੋਲ ਆਇਆ, ਉਸ ਤੋਂ ਇਹ ਨਜ਼ਰ ਆਉਂਦਾ ਕਿ ਵੀ ਕੁਛ ਨਾ ਕੁਛ ਇਨਐਪਰੋਪ੍ਰੀਏਟ ਪ੍ਰੈਕਟਿਸਿਸ ਚੱਲ ਰਹੀਆਂ ਨੇ। ਔਰ ਇਹ ਜਿਹੜੀ ਇੰਡੀਆ ਦੀ ਐਗਰੈਸਿਵ ਫੋਰਨ ਇੰਟਰਫੀਅਰੈਂਸ ਹੈ ਦੁਨੀਆ ਭਰ ਦੇ ਵਿੱਚ, ਇਸ ਦਾ ਹੀ ਨਤੀਜਾ ਹੈ ਕਿ ਵੀ ਜਦੋਂ 2014 ਦੇ ਵਿੱਚ ਮੋਦੀ ਜਿਹੜਾ ਹੈ ਉਹ ਵਿਜ਼ਿਟ ਕਰਦਾ ਆਸਟ੍ਰੇਲੀਆ 'ਚ, ਔਰ ਉਹਨੇ ਹੀ ਅਡਾਨੀ ਦੇ ਇੰਟਰਸਟ ਨੂੰ ਆਸਟ੍ਰੇਲੀਆ ਦੇ ਵਿੱਚ ਐਡਵਾਂਸ ਕੀਤਾ। ਔਰ ਜੇ ਤੁਸੀਂ ਮੋਦੀ ਦੀਆਂ ਸਾਰੀਆਂ ਵਿਜ਼ਿਟ ਮੁਲਕਾਂ 'ਚ ਦੇਖੋ, ਉਸ ਤੋਂ ਬਾਅਦ ਅਡਾਨੀ ਉੱਥੇ ਬੜੇ ਨੇ, ਸ੍ਰੀਲੰਕਾ ਹੋਏ, ਕੀਨੀਆ ਹੋਏ, ਬੰਗਲਾਦੇਸ਼ ਹੋਏ। ਸੋ ਇਹਦੇ ਵੱਲ ਫੈਡਰੇਸ਼ਨ ਨੇ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਵੀ ਇਹਨਾਂ ਡਿਵੈਲਪਮੈਂਟਸ ਦੀ ਰੋਸ਼ਨੀ ਦੇ ਵਿੱਚ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਉਹ ਪੜਤਾਲ ਕਰਵਾਏ ਅਡਾਨੀ ਗਰੁੱਪ ਦੀਆਂ ਐਕਟੀਵਿਟੀਜ਼ ਦੀ, ਖਾਸ ਤੌਰ 'ਤੇ ਜਿਹੜਾ ਉਹਨਾਂ ਦਾ ਕਾਰਮੀਕਲ ਕੋਲ ਮਾਈਨ ਹੈ, ਔਰ ਇਸ ਗੱਲ ਨੂੰ ਸ਼ੋਰ ਕਰੇ ਕਿ ਵੀ ਇਹ ਜਿਹੜੀਆਂ ਐਗਰੀਮੈਂਟ ਹੋਏ ਨੇ ਔਰ ਬਿਜ਼ਨਸ ਪ੍ਰੈਕਟਿਸਿਸ ਨੇ ਇਹ ਆਸਟ੍ਰੇਲੀਆ ਦੇ ਕਾਨੂੰਨੀ, ਵਾਤਾਵਰਣ ਸੰਬੰਧੀ ਔਰ ਇਖਲਾਕੀ ਐਥੀਕਲ ਸਟੈਂਡਰਡਸ ਦੇ ਮੁਤਾਬਕ ਨੇ। ਔਰ ਇਹ ਉਹਨਾਂ ਨੇ ਫਿਰ ਕਿਹਾ ਕਿ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਜਸਟਿਸ, ਫੇਅਰਨੈਸ ਔਰ ਹਿਊਮਨ ਰਾਈਟਸ ਲਈ ਕਮਿਟਡ ਹੈ, ਔਰ ਅਸੀਂ ਜਿਹੜਾ ਚਾਹੁੰਦੇ ਹਾਂ ਕਿ ਵੀ ਇਹ ਸਾਰੇ ਹੀ ਆਸਟ੍ਰੇਲੀਅਨਸ ਦੇ
ਇਹਨਾਂ ਹੱਕਾਂ ਨੂੰ ਜਿਹੜਾ ਹੈ ਉਹ ਸੁਰੱਖਿਅਤ ਕੀਤਾ ਜਾਏ। ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਇਸੇ ਤਰ੍ਹਾਂ ਸਾਡੇ ਕੋਲ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੇ ਵੀ ਸਟੇਟਮੈਂਟ ਹੈ ਔਰ ਉਹਨਾਂ ਨੇ ਵੈਸਟਰਨ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਕਮੈਂਡਸ ਪ੍ਰੀਮੀਅਰ ਜੈਸਿੰਟਾ ਫਾਰ ਹਰ ਸਟੈਂਡ ਔਨ ਮਲਟੀਕਲਚਰਲ ਹਾਰਮਨੀ। ਜਿਵੇਂ ਬੀਬੀ ਪ੍ਰੀਮੀਅਰ ਨੇ ਜੈਸਿੰਟਾ ਦੀ ਨੇ ਸਟੇਟਮੈਂਟ ਦਿੱਤੀ ਹੈ, ਇਸ ਦਾ ਸ਼ੁਕਰੀਆ ਅਦਾ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਗੁਰੂ ਨਾਨਕ ਲੇਕ ਰੱਖਣਾ ਹੈ, ਉਹਨੂੰ ਹਾਊਸ 'ਚ ਡਿਫੈਂਡ ਕਰਨਾ ਹੈ। ਇਹ ਟੈਸਟਾਮੈਂਟ ਹੈ ਕਿ ਭਾਈ ਕਿਵੇਂ ਜਿਹੜਾ ਸਿੱਖਾਂ ਨੇ ਆਸਟ੍ਰੇਲੀਆ ਦੀ ਔਰ ਵਿਕਟੋਰੀਆ ਦੀ ਐਡਵਾਂਸਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੋਇਆ। ਫਿਰ ਉਹਨਾਂ ਨੇ 180 ਸਾਲਾਂ ਦੀ ਸਿੱਖਾਂ ਦੀ ਹਿਸਟਰੀ ਕਿ ਆਸਟ੍ਰੇਲੀਆ 'ਚ ਉਹਨਾਂ ਨੇ ਕਿਵੇਂ ਨੇਸ਼ਨ ਬਿਲਡਿੰਗ ਕੀਤੀ ਔਰ ਨਾਲ ਦੀ ਨਾਲ ਉਹਨਾਂ ਨੇ ਪ੍ਰੀਮੀਅਰ ਐਲਨ ਉਹਨਾਂ ਨੇ ਕਿਹਾ ਕਿ ਸਿੱਖ ਕੌਂਸਲ ਸਟੈਂਡਸ ਯੂਨਾਈਟਿਡ ਵਿਦ ਪ੍ਰੀਮੀਅਰ ਐਲਨ in rejecting any attempts to sow division or hate in our communities ਔਰ ਉਹਨੂੰ ਫੁੱਲੀ ਉਹਨਾਂ ਨੇ ਸਪੋਰਟ ਕੀਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕਾਫੀ ਐਕਟੀਵਿਟੀ ਹੈ ਔਰ ਅਸੀਂ ਉਸ ਦਾ ਜ਼ਿਕਰ ਕਰਦੇ ਹਾਂ। ਮੈਨੂੰ ਫਖਰ ਮਹਿਸੂਸ ਹੁੰਦਾ ਹੈ ਕਿ ਵੀ ਅਮਰੀਕਾ, ਕੈਨੇਡਾ, UK ਵਾਂਗ ਆਸਟ੍ਰੇਲੀਆ ਵੀ ਉਸ ਰਾਡਾਰ ਦੇ ਉੱਤੇ ਹੈ ਜਿੱਥੇ ਸਾਡੇ ਵੀਰ ਭੈਣਾਂ ਹਰ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਸ ਬਾਰੇ ਜਾਗਰੂਕ ਨੇ ਔਰ ਗਰਾਊਂਡ ਲੈਵਲ ਦੇ ਉੱਤੇ ਪੋਲੀਟੀਸ਼ੀਅਨਸ ਦੇ ਨਾਲ ਲੌਬੀ ਵੀ ਕਰ ਰਹੇ। ਸੋ ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਨਾਲ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਇਹ ਫਤਿਹ ਬੁਲਾਉਂਦੇ ਨੇ ਔਰ ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਰਾਜਨਪ੍ਰੀਤ ਸਿੰਘ ਜੀ, ਸੁਖਜੀਵਨ ਬੱਚੂ ਜੀ, ਗੁਰਚਾਪ ਕਹਿੰਦੇ ਨੇ, ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਰਣਜੀਤ ਸਿੰਘ ਜੀ, ਸੁਖਜੀਵਨ ਸਿੰਘ ਬੈਥ ਜੀ ਔਰ ਸੁਖਚੈਨ ਸਿੰਘ ਬੈਥ ਜੀ ਇਹ ਵੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ और राजा इमरान इकबाल जी कहते हैं इंशाअल्लाह जल्दी खालिस्तान बनेगा तो मैं ज़रूर चाचा अमरजीत जी को खालिस्तान देखने जाऊंगा। और और रणबीर सिंह जी भी आज़ादी हल है, खालसा जिंदाबाद, वाहिगुरू जी का वाहिगुरू डॉक्टर साहब ਤੇ ਨੀਲਮ ਕੌਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖੇ। ਤੁਸੀਂ ਮਾਣ ਹੋ ਸਾਡਾ। ਥੈਂਕ ਯੂ ਸੋ ਮਚ। ਮਿਹਰਬਾਨੀ। ਬਲਵਿੰਦਰ ਸਿੰਘ ਜੀ ਕਹਿੰਦੇ ਕਾਫੀ ਦਿਨਾਂ ਬਾਅਦ ਡਾਕਟਰ ਸਾਹਿਬ ਆਏ ਨੇ। ਸੋ ਵਾਰਸ ਪੰਜਾਬ ਦੇ ਫਤਿਹ ਬੁਲਾਉਂਦੇ ਨੇ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਇਹ ਕਹਿੰਦੇ ਨੇ ਕਿ TV 84 ਟੈਲੀਵਿਜ਼ਨ ਪਰਿਵਾਰ ਨੂੰ ਪਿਆਰ, ਸਤਿਕਾਰ, ਸਹਿਤ, ਗੱਜ ਬੱਜ, ਗੁਰ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਬਲੈਕੀਆ ਗੇਮੀਆਂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸਤਨਾਮ ਸਿੰਘ ਜੀ ਵੀ ਫਤਿਹ। ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਸਾਰਾ ਡਰਾਮਾ ਕਹਿੰਦੇ ਸਭ ਹੈ ਡਾਕਟਰ ਸਾਹਿਬ ਜੀ ਨੂੰ ਕੀ ਕਹਿੰਦੇ ਇਧਰ ਆਈ ਡੋਨਟ ਨੋ ਜਿਹੜਾ ਮੇਰੇ ਖਿਆਲ ਆਪਾਂ ਡਿਸਕਸ ਕੀਤਾ ਆਪਾਂ। ਹਾਂ ਨਹੀਂ, ਉਹਨਾਂ ਦਾ ਕਹਿਣਾ ਕਿ ਵੀ ਜੋ ਵੀ ਇਹ ਜਥੇਦਾਰਾਂ ਨੇ ਕੀਤਾ ਇਹ ਇਹਨਾਂ ਨੂੰ ਹੀ ਯੂਜ਼ ਕਰਕੇ ਦੁਬਾਰਾ ਤਾਕਤ ਦੇ ਵਿੱਚ ਲਿਆਣਾ ਹੈ। ਇਹ ਸਭ ਡਰਾਮੇਬਾਜ਼ੀ ਕਰ ਰਹੇ ਨੇ। ਹਾਂਜੀ, ਅਕਾਲ ਤਖਤ ਨਾਲ ਸੰਬੰਧਿਤ ਜੋ ਬਿਲਕੁਲ ਹਾਂਜੀ ਆਪਾਂ ਮੁੱਦਾ ਡਿਸਕਸ ਕੀਤਾ ਸੀ। ਸੋ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਦੀ ਭਾਈ ਹਰਪ੍ਰੀਤ ਸਿੰਘ ਮੱਖੂ ਨਾਲ ਮੁਲਾਕਾਤ ਸੁਣੀ ਹੈ ਔਰ ਖਾਲਸਾ ਜੀ ਨੇ ਕਿਹਾ ਕਿ ਜਥੇਦਾਰ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਔਰ ਇਸੇ ਤਰ੍ਹਾਂ ਬਲੈਕੀ ਗੇਮੀ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਵੈਲਕਮ ਬੈਕ ਜੀ, ਥੈਂਕ ਯੂ ਸੋ ਮਚ ਜੀ। ਔਰ ਸੁਖਵਿੰਦਰ ਸਿੰਘ ਧਾਲੀਵਾਲ ਜੀ ਕਹਿੰਦੇ ਤੁਸੀਂ ਉਹਨਾਂ ਨੇ ਮੇਰੇ ਖਿਆਲ ਈਮੇਲ ਜਾਂ ਮੇਲ ਦਾ ਕੋਈ ਰਿਪਲਾਈ ਨਹੀਂ ਕੀਤਾ, ਨਾ ਕਰਦੇ ਹੋ। ਆਈ ਡੋਨਟ ਨੋ ਕਿਹਨਾਂ ਦਾ ਹੈ। ਇਹ ਹੈਗੇ ਨੇ ਸੁਖਵਿੰਦਰ ਸਿੰਘ ਧਾਲੀਵਾਲ ਜੀ। ਨਹੀਂ ਭਾਈ ਸਾਹਿਬ, ਤੁਹਾਡਾ ਮਿਲਿਆ ਨਹੀਂ ਹੈ। ਤੁਸੀਂ ਇੱਕ ਵਾਰ ਕਈ ਵਾਰ ਸਾਨੂੰ ਬਲੌਕ ਕਰ ਦਿੰਦੇ ਨੇ ਉੱਥੋਂ ਈਮੇਲ ਤੋਂ ਵੀ, ਪਰ ਤੁਸੀਂ ਜਿਹੜੀ SOS ਦੇ ਉੱਤੇ ਸਾਨੂੰ ਲਿਖ ਸਕਦੇ ਹੋ ਦੁਬਾਰਾ। ਹਾਂਜੀ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਬਹੁਤ ਉਡੀਕ ਕਰਨੀ ਪੈਂਦੀ ਆ ਤੁਹਾਡੀ। ਹਾਂ, ਕਈ ਵਾਰ ਮਜਬੂਰੀਆਂ ਹੀ ਹੁੰਦੀਆਂ ਨੇ ਜੀ, ਕੀ ਕਰ ਸਕਦੇ ਹਾਂ। ਨਵਦੀਪ ਢਿੱਲੋਂ ਜੀ ਕਹਿੰਦੇ ਆਫਟਰ ਗੁਰੂ ਅਰਜਨ ਦੇਵ ਜੀ ਮੈਡਮ 6 ਫੁੱਟ ਨਕੇਲ ਔਨ ਇੰਦਰਾਜ਼ ਹੋਮ ਮਿਨਿਸਟਰ ਚੰਦੂ ਐਂਡ forced him to beg in the streets of Lahore before executing him, and Sukhbir has committed the same crime। ਇਹ ਨਵਦੀਪ ਢਿੱਲੋਂ ਜੀ ਨੇ ਇਹ ਯਾਦ ਦਹਾਨੀ ਕਰਵਾਈ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਫਿਰ ਜਹਾਂਗੀਰ ਨੇ ਆਊਟਰੀਚ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਚੋਂ ਔਰ 52 ਰਾਜਿਆਂ ਨੂੰ ਵੀ ਉਹਨਾਂ ਦੇ ਕਹਿਣ ਤੇ ਛੱਡਿਆ
ਪਰ ਉਹ ਇੱਕ ਡੀਲ ਸੀ, ਉਹਦੇ 'ਚ ਇਹ ਸੀ ਕਿ ਵੀ ਜਿਹਨੇ ਟੌਰਚਰ ਕੀਤਾ ਚੰਦੂ, ਉਹਨੂੰ ਸਾਡੇ ਹਵਾਲੇ ਕੀਤਾ ਜਾਏ। ਸੋ ਉਹਨੂੰ ਸਿੱਖਾਂ ਨੇ ਭਾਈ ਬਿਧੀ ਚੰਦ ਔਰ ਦੂਸਰਿਆਂ ਨੇ ਫੜਿਆ, ਉਹਦੇ ਨੱਕ 'ਚ ਨਕੇਲ ਪਾਈ, ਦੁਕਾਨਾਂ ਤੇ ਹੱਟੀ ਤੇ ਟਕਾ ਮੰਗਵਾਇਆ, ਤੇ ਫਿਰ ਜਿਸ ਭੜਪੂੰਜੇ ਨੂੰ ਸੱਦ ਕੇ ਆਪਣੀ ਹਵੇਲੀ 'ਚ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਰੇਤ ਪਵਾਈ ਸੀ, ਉਹਨੇ ਜਿਹੜਾ ਕੜਛਾ ਉਹਦੇ ਸਿਰ 'ਚ ਮਾਰਿਆ ਚੰਦੂ ਦੇ। ਉਹਨੇ ਕਿਹਾ ਵੀ ਦੁਸ਼ਟਾ ਤੂੰ ਮੇਰੇ ਤੋਂ ਇਹ ਕੁਕਰਮ ਕਰਵਾਇਆ। ਸੋ ਇਹਨਾਂ ਦਾ ਮਤਲਬ ਇਹ ਹੈ ਕਿ ਵੀ ਜੇ ਉਸ ਸ਼ਹਾਦਤ ਲਈ ਜਿਹੜਾ ਇੱਕ ਜ਼ਿੰਮੇਵਾਰ ਚੰਦੂ ਹੈ ਉਹਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ, ਤੇ ਬਾਦਲਾਂ ਦੇ ਗੁਨਾਹ ਤਾਂ ਬਹੁਤ ਜ਼ਿਆਦਾ ਨੇ, ਜੋ ਇਹਨਾਂ ਨੇ ਤਾਂ 40 ਸਾਲ ਦੇ ਵਿੱਚ ਬਹੁਤ ਤਬਾਹੀ ਕੀਤੀ ਹੈ ਸਿੱਖ ਸੰਸਥਾਵਾਂ ਦੀ ਔਰ ਸਿੱਖ ਨੌਜਵਾਨਾਂ ਦੀ। ਸੋ ਇਹ ਜ਼ਾਹਰ ਹੈ ਕਿ ਵੀ ਜਿਹੜੀ ਸਾਡੀ ਕਲੈਕਟਿਵ ਕੌਨਸ਼ੀਅਸ ਹੈ ਕੌਮ ਦੀ, ਉਹ ਦੇਖ ਰਹੀ ਹੈ ਕਿ ਵੀ ਇਹ ਐਡਮਿਸਿਬਿਲਿਟੀ ਹੋਈ ਹੈ, ਗੁਨਾਹ ਮੰਨੇ ਗਏ ਨੇ, ਇਤਿਹਾਸ ਕਲੀਅਰ ਹੋ ਗਿਆ ਵੀ ਇਹ ਜ਼ਿੰਮੇਵਾਰ ਨੇ, ਲੇਕਿਨ ਅਜੇ ਅਕਾਊਂਟੇਬਿਲਿਟੀ ਹੋਣੀ ਬਾਕੀ ਹੈ। ਬਿਲਕੁਲ। ਅਜਿਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਫਤਿਹ, ਧਰਮ ਸਿੰਘ ਜੀ ਵੀ ਫਤਿਹ, ਕੁਲਵਿੰਦਰ ਸਿੰਘ ਭਿੰਦਰ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਕਹਿੰਦੇ ਕਿ ਰਾਜ ਕਰੇਗਾ ਖਾਲਸਾ, ਖਾਲਸਾ ਜ਼ਿੰਦਾਬਾਦ। ਐਚ ਬਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਇਸੇ ਤਰ੍ਹਾਂ ਰਿਸ਼ੀ ਭਾਰਤਵਾਜ ਨੂੰ ਤੁਸੀਂ ਜੇ ਉਹਨਾਂ ਦਾ ਜਵਾਬ ਦੇਣਾ ਦੇਖ ਲਓ, ਨਹੀਂ ਤੇ ਮੈਂ ਫਿਰ ਅੱਗੇ ਵਧਾਂ। ਕਹਿੰਦੇ ਨੇ ਜੀ ਫਤਿਹ ਬੁਲਾ ਕੇ, ਡੂ ਯੂ ਐਡਮਾਇਰ ਐਨੀ ਹਿੰਦੂ ਲੀਡਰ? ਇਨ ਮਾਈ ਵਿਊ ਯੂ ਆਰ ਕ੍ਰਿਟੀਕਲ ਆਫ ਆਲ ਹਿੰਦੂ ਲੀਡਰਸ, ਬੀ ਦੇ ਲੈਫਟਿਸਟ, ਰਾਈਟਿਸਟ ਔਰ ਸੈਂਟਰਿਸਟ। ਰਿਸ਼ੀ ਭਾਰਤਵਾਜ ਜੀ, ਵੈਸੇ ਅੱਖ ਦੇ ਉੱਤੇ ਜਿਹੜਾ ਚਸ਼ਮਾ ਜਾਂ ਐਨਕ ਚਾੜੀ ਹੋਏ ਚੀਜ਼ਾਂ ਉਵੇਂ ਹੀ ਦਿਸਦੀਆਂ ਨੇ, ਤੁਹਾਨੂੰ ਹਰਾ ਹਰਾ ਨਜ਼ਰ ਆਉਂਦਾ ਇਸ, ਔਰ ਇਵੇਂ ਹੀ, ਕਿਉਂਕਿ ਅੱਜ ਤਾਂ ਈਵਨ ਕਿਸੇ ਹਿੰਦੂ ਲੀਡਰ ਦੀ ਚਰਚਾ ਵੀ ਨਹੀਂ ਹੋਈ। ਜੇ ਤੁਸੀਂ ਅੱਜ ਦੀ ਜਿਹੜੀ ਡਿਸਕਸ਼ਨ ਹੈ ਦੋਨਾਂ ਦੇ ਵਿੱਚ, ਅਸੀਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸਿੱਖੀ ਪਹਿਰਾਵੇ 'ਚ ਅਕਾਲੀ ਦਲ ਦੇ ਉੱਤੇ ਕਾਬਜ਼ ਹੋ ਕੇ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਤੇ ਤੁਹਾਡਾ ਸਵਾਲ ਕਿੱਥੋਂ ਆ ਗਿਆ? ਪਰ ਅਸੀਂ ਕਦੇ ਵੀ ਜਿਹੜਾ ਹੈ ਉਹ ਧਰਮ ਤੇ ਆਧਾਰਿਤ ਨਹੀਂ, ਜਿਹੜੀ ਕਿਸੇ ਦੀ ਕਰਤੂਤ ਹੈ, ਜਿਹੜੇ ਕਿਸੇ ਦੇ ਪੋਜ਼ਿਟਿਵ ਕੰਮ ਨੇ, ਉਹਨਾਂ ਨੂੰ ਹਮੇਸ਼ਾ ਅਸੀਂ ਐਡਮਾਇਰ ਕਰਦੇ ਹਾਂ, ਉਹ ਭਾਵੇਂ ਕੋਈ ਵੀ ਹੋਵੇ। ਰਜਵੰਤ ਸਿੰਘ ਜੀ ਕਹਿੰਦੇ ਨੇ ਕਿ ਭਾਈ ਸਾਹਿਬ ਬਾਕੀ ਨਹੀਂ ਪਤਾ, ਪਰ ਕੱਲ ਦੀ ਜਿਹੜੀ ਮੈਨੂੰ ਬਹੁਤ ਕਹਿੰਦੇ ਸ਼ਾਂਤੀ ਮਿਲੀ ਹੈ ਜਿਹੜਾ। ਹਾਂਜੀ, ਨਹੀਂ ਕਿਉਂਕਿ ਜਿਨ੍ਹਾਂ ਦੀ ਮੈਂ ਅੱਜ ਇਨਪੁਟ ਬਹੁਤ ਸਾਰਿਆਂ ਦੀ ਲੈ ਰਿਹਾ ਸੀ, ਬਹੁਤ ਸਾਰੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਵੀ ਜੋ ਜਥੇਦਾਰਾਂ ਨੇ ਕੀਤਾ ਇਹਨਾਂ ਤੋਂ ਇਹ ਵੀ ਐਕਸਪੈਕਟਡ ਨਹੀਂ ਸੀ ਕਿ ਵੀ ਫਖਰੇ ਕੌਮ ਵਾਪਸ ਲਿਆ, ਜੋ ਉਹਨਾਂ ਨੂੰ 6 ਮਹੀਨੇ ਲਈ ਡੈਲੀਗੇਟ ਭਰਤੀ ਕਰਨ ਨੂੰ, ਉਹਨਾਂ ਨੂੰ ਲੱਗਦਾ ਕਿ ਵੀ ਕਿਉਂਕਿ ਤੁਹਾਡਾ ਪਹਿਲਾਂ ਤੋਂ ਹੀ ਪਤਾ ਹੁੰਦਾ ਕਿ ਵੀ ਇਹ ਤਾਂ ਉਹਨਾਂ ਦੇ ਥਾਪੇ ਹੋਏ ਨੇ, ਕੁਝ ਨਹੀਂ ਕਰਨਾ। ਤੇ ਜੇ ਉਹਨਾਂ ਨੂੰ ਲੱਗਾ ਕਿ ਜੀ ਕੁਝ ਝਾੜਿਆ, ਦੇਖੋ ਜੀ ਚੰਦੂ ਮਾਜਰੇ ਨੂੰ ਕਿਹਾ ਵੀ ਝੂਠ ਨਾ ਬੋਲ, ਉਹਨੂੰ ਨਾ, ਇਹ ਸਾਰਾ ਇਹਦੇ ਬਿਹਾਈਂਡ ਜਾ ਕੇ ਦੇਖੋ ਕਿ ਗੁਨਾਹ ਕਿੰਨੇ ਵੱਡੇ ਨੇ, ਔਰ ਇਹੋ ਜਿਹੇ ਗੁਨਾਹ ਸਿੱਖ ਹਿਸਟਰੀ 'ਚ ਅੱਜ ਤੱਕ ਕਿਸੇ ਗੈਰ ਸਿੱਖ ਨੇ ਵੀ ਨਹੀਂ ਕੀਤੇ। ਘੱਲੂਘਾਰੇ ਹੋਏ, ਦੂਜਾ ਹੋਇਆ, ਇਹਨਾਂ ਨੇ ਜੋ ਕੁਝ ਕੀਤਾ ਉਹਦੇ 'ਚ ਉਹੀ ਹੈ ਵੀ ਐਡਮਿਸਿਬਿਲਿਟੀ ਹੈ, ਅਜੇ ਅਕਾਊਂਟੇਬਿਲਿਟੀ ਬਾਕੀ ਹੈ। ਹਾਂਜੀ, ਹਰਮਨ ਪੰਨੂ ਖਾਲਸਾ ਜ਼ਿੰਦਾਬਾਦ। ਤੇਜਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਮੇਰੇ ਖਿਆਲ ਇੰਡੀਆ ਤੋਂ ਦੇਖ ਰਹੇ ਨੇ, ਚਾਹ ਦੇ ਕੱਪ ਵੀ ਸਾਡੇ ਵਾਸਤੇ ਰੱਖੇ ਨੇ, ਫਲਾਵਰਸ ਵੀ ਨੇ, ਸੋ ਨਾਈਸ। ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਫਤਿਹ, ਫਿਰ ਇਸੇ ਤਰ੍ਹਾਂ ਐਚ ਬੱਲ, ਹਾਂਜੀ ਮੇਰੇ ਖਿਆਲ ਇਹ ਆਪਸ ਵਿੱਚ ਹੀ ਲੱਗੇ ਹੋਏ ਨੇ, ਠੀਕ ਹੈ ਸਭ ਓਕੇ ਆਈ ਥਿੰਕ ਓਕੇ। ਨਵਦੀਪ ਢਿੱਲੋਂ ਜੀ, ਦਿਸ ਈਅਰ ਦਾ ਟੋਟਲ yield of wheat in India is 20 metric tons. Can 10 metric ton from Punjab, 6 from Haryana and 4 from the rest of India. ਇੱਕ ਕੋਈ ਭਾਰਤ ਫੋਰਸ ਦੇ ਥੱਲੇ ਉਹਨਾਂ ਨੇ ਕਾਫੀ ਸਾਰੇ ਮੈਸੇਜ ਨੇ, ਔਰ ਮੈਂ ਸਮਝਦਾ ਵੀ ਮੈਂ ਉਹਨਾਂ ਨੂੰ ਟੱਚ ਜ਼ਰੂਰ ਕਰਨਾ ਚਾਹੁੰਦਾ। ਇੱਕ ਤਾਂ ਉਹਨਾਂ ਨੇ ਕਿਹਾ ਜੀ, ਹਾਊ ਰੀਅਲਿਸਟਿਕ ਇਜ਼ ਦਿਸ ਖਾਲਿਸਤਾਨ, ਇਟ ਸੀਮਸ ਫਾਰ ਅਵੇ ਐਂਡ ਯੋਰ ਓਨ ਪੀਪਲ ਆਰ ਟੂ ਸਟ੍ਰਿਕਟ, ਯੂ ਵਿਲ ਕਨਫਲਿਕਟਿੰਗ ਈਚ ਅਦਰ ethno-religious state. ਫਿਰ ਉਹਨਾਂ ਨੇ ਕਿਹਾ, it seems far away, you can't unite your own people, it's legitimate state, India can give you Punjab space, but a country is too far, too late, this sits in the Indian territory, Indian forces. ਭਾਰਤ ਫੋਰਸ ਦੇ ਥੱਲੇ ਉਹਨਾਂ ਦੀ ਆਈਡੀ ਹੈ ਜਿਹਦੇ ਤੋਂ ਲਿਖਦੇ ਨੇ। ਭਾਰਤ ਫੋਰਸ 'ਚ ਪਹਿਲਾਂ ਜੇ ਤੁਸੀਂ ਇੰਡੀਅਨ ਗਵਰਨਮੈਂਟ ਦੇ ਬਿਹਾਫ ਤੇ ਗੱਲ ਕਰ ਰਹੇ ਹੋ, ਤੇ ਜਿਹੜਾ ਤੁਸੀਂ ਇਹ ਸੁਜੈਸਟ ਕੀਤਾ ਵੀ ਤੁਹਾਨੂੰ ਉਹ ਪੰਜਾਬ 'ਚ ਸਪੇਸ ਦੇ ਸਕਦੇ ਨੇ, ਪੰਜਾਬ ਦੇ ਸਕਦੇ ਨੇ, ਇਹੀ ਅਨੰਦਪੁਰ ਦਾ ਮਤਾ ਜਿਹੜਾ ਫੈਡਰਲ ਸਟੇਟ ਦਾ ਇਹੀ ਸੀ ਕਿ ਭਾਈ ਜਿਹੜੇ ਕਮਿਊਨੀਕੇਸ਼ਨ, ਫੋਰਨ ਅਫੇਅਰਸ, ਡਿਫੈਂਸ ਉਹ ਇੰਡੀਆ ਦੇ ਕੋਲ ਹੋਏ, ਬਾਕੀ ਸਟੇਟਾਂ ਆਟੋਨੋਮਸ ਹੋਣ, ਜਿਹੜੀ ਕੈਬਨਿਟ ਮਿਸ਼ਨ ਪਲਾਨ ਦਾ ਵੀ ਹਿੱਸਾ ਸੀ। ਤੇ ਜੇ ਤੁਹਾਡਾ ਹੱਥ ਪੈਂਦਾ ਹੈ, ਤੁਸੀਂ ਘੱਟੋ ਘੱਟ
ਜੇ ਤੁਹਾਨੂੰ ਲੱਗਦਾ ਵੀ ਪੰਜਾਬ ਹਵਾਲੇ ਕਰ ਸਕਦੇ ਨੇ ਤੁਸੀਂ ਜ਼ਰਾ ਕਰਵਾ ਦਿਓ, ਫਿਰ ਅਸੀਂ ਦੇਖਦੇ ਹਾਂ ਕਿ ਭਾਈ ਅਸੀਂ ਕੀ ਕਰਨਾ। ਬਿਲਕੁਲ। ਪਰ ਗੱਲ ਇਹ ਨਹੀਂ ਹੈ, ਗੱਲ ਇਹ ਹੈ ਵੀ ਇੱਕ ਜੋ ਤੁਸੀਂ ਇਹਨਾਂ ਦਾ ਵਰਤਾਰਾ ਇੰਡੀਅਨ ਸਟੇਟ ਦਾ ਦੇਖ ਰਹੇ ਹੋ, ਉਸ ਤੋਂ ਬਾਅਦ ਸਿੱਖਾਂ ਨੇ ਜੂਨ 84 ਤੋਂ ਬਾਅਦ ਹੀ ਫੈਸਲਾ ਕੀਤਾ ਹੈ ਕਿ ਸਾਡੇ ਕੋਲ ਆਪਣਾ ਮੁਲਕ ਹੋਣਾ ਚਾਹੀਦਾ, ਔਰ ਇਹੀ ਸਾਡਾ ਸੋਲੂਸ਼ਨ ਹੈ, ਔਰ ਇਹੀ ਅਲਟੀਮੇਟ ਇੱਕ ਰਿਐਲਿਟੀ ਵੀ ਹੋਣੀ। ਸਿੰਘ ਗਰਚਾ ਜੀ, ਬਲਜੀਤ ਬਰਾੜ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਪਣੇ ਬਿਲਕੁਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।